2-4 ਵਾਰੀ ਦੇਖੋ, ਅਗਰ ਨਹੀਂ ਪਾਸ ਆਉਂਦਾ ਪੈ ਜਾਓ ਪੈਰੀਆਂ ਦੇ। ਉਹ ਮੈਨੂੰ ਕੀ ਕਹਿਣ ਮੈਂ ਦੌੜਾਂ ਲੱਗਦੀਆਂ ਵੇਖੀਆਂ ਜਦੋਂ ਸੱਪ ਲੈ ਕੇ ਆਇਆ ਸੀ ਨਾ ਮੈਂ ਦੌੜਾਂ ਲੱਗੀਆਂ ਵੇਖੀਆਂ ਸਾਜ ਮੇਰੇ ਸਾਹਮਣੇ ਤੋਂ ਖਲੋਤਾ ਸੀ, ਦੌੜਾਂ ਕਿੱਥੇ ਲੱਗੀਆਂ, ਇੰਨਾ ਕਿ ਮੇਜ਼ ਸੀ ਮੈਂ ਉੱਤੇ ਚੜ ਕੇ ਖਲੋ ਗਿਆ ਬਸ। ਕੁੱਕੜ ਨਹੀਂ ਜਾਣ ਦਿੰਦੇ, ਸੁਬਹ ਜਾਣ ਨਹੀਂ ਦਿੰਦੇ ਕੁੱਕੜ, ਬਾਂਗ ਦਿੰਦੇ ਜਿਹੜੇ, ਉਹ ਸੰਡੇ ਦਿੰਦੇ ਆ, ਉਹਨਾਂ ਦੀ ਆਵਾਜ਼ ਉਹਦੀ ਸੰਡੜੂ ਸੜੂ। अस्सलाम वालेकुम नादरीन, टी टाइम में खुश आमदीद। कैसे हैं आप सब? सबसे पहली खुशखबरी नादरीन ये है कि असी चले हाँ नहाट कोहाट नाम कलाम कगान नारान कगान तहाट कोलाम झील फैसल मलूक नहीं, झील फरीद मलूक। असी चले हैं जनाब जी, फैसल नहीं चला, ना फरीद ना फैसल, ते असी चले हाँ एक सारे पासे देख के एक अपने आप ਨੂੰ एक ते एक मेरा कैमरामैन साजिद मिठापुरिया, नहीं साजिद आओ, साजिद कैमरापुरिया, 2 ते अब्बास कम सानी दुबई भी गया अब्बास उस्ताद बास। मेहरबानी है ना, गर्मी बहुत। चलो जी बास 3 ਤੇ ਮੈਂ ਆਪੇ 4 दानिश दानिश नहीं आ नहीं रहा, दानिश तो 3 दिन हो गए नहीं आ रहा, तो कोई मसला बेचारे का बनया। शाम ਨੂੰ ਆ ਜਾਏਗਾ। चलो जी 3 ਮਿੱਠਾਪੁਰੀਆ मिठा 4 ਚਾਰ मिठा 4 ਤੇ ਨੋਨੀ ਨੋਨੀ 5 मिठा 4 ते मीठा चार नहीं 2 होर लैके जाने ना, ਨੋਨੀ एक लै जाइए, मैनूं लगदा नाल कोई कुक ਜਿਹਨੂੰ ਖਾਣਾ ਛਾਣਾ ਪਕਾਉਣਾ ਆਉਂਦਾ ਹੋਵੇ। ਤੁਹਾਨੂੰ ਪਤਾ ਹੀ ਆ ਉਸਤਾਦ ਜੀ, ਜਿਹੜੀ ਮਰਜ਼ੀ ਆਈਟਮ ਪਕਵਾ ਲਵੋ, ਤੁਸੀਂ ਮੈਨੂੰ ਸਿਰਫ ਦੱਸਣਾ ਵਾ ਕਿ ਆਹ ਬਣਾਉਣਾ ਵਾ, ਆਹ ਖਾਣਾ। ਮਨਚੂਰੀਅਨ ਬਣਾਉਣਾ ਆਉਂਦਾ ਤੈਨੂੰ? ਆਂਦਾ ਮਨਚੂਰੀਅਨ ਕਹਿੰਦੇ ਕਿਦੋਂ ਮਨਚੂਰੀਅਨ ਨੂੰ, ਲੈ ਵੇਖਿਆ ਸਾਜ ਹਾਂਜੀ ਉਹਨੂੰ ਹੀ ਕਹਿੰਦੇ। ਠੀਕ ਆ ਜੀ, ਅਸੀਂ ਜਾ ਰਹੇ ਹਾਂ ਇੱਥੋਂ ਸਿੱਧਾ ਅਸੀਂ ਜਾਣਾ ਇਸਲਾਮਾਬਾਦ, ਇਸਲਾਮਾਬਾਦ ਤੋਂ ਅੱਗੋਂ ਅਸੀਂ ਸਿੱਧਾ ਜਾਣਾ ਸਿੱਧਾ ਇਸਲਾਮਾਬਾਦ ਜਾਂ KPK, ਉਸ ਤੋਂ ਬਾਅਦ ਅਸੀਂ काला शाह का ਰੋਡ ਹੀ ਗਲਤ ਤੁਹਾਡਾ ਸਾਜ। ਨਹੀਂ ਇਹੀ ਰੋਡ ਆ, ਇਸਲਾਮਾਬਾਦ ਮੋਟਰਵੇ ਉਤਰ ਕੇ ਥੋੜਾ ਜਿਹਾ ਅੱਗੇ ਜਾ ਕੇ ਫਿਰ ਮੋਟਰਵੇ ਚੜ੍ਹ ਕੇ, ਮਰੀ ਨਹੀਂ ਉਹ KPK 'ਚ ਵੜ ਕੇ ਅੱਗੋਂ ਨਾਰਾਨ ਕਗਾਨ ਹਰਾਨ ਪਰੇਸ਼ਾਨ ਸਾਰਾ। ਭਾਜੀ ਇੱਥੋਂ ਤੁਸੀਂ ਜਾਓਗੇ ਇਸਲਾਮਾਬਾਦ, ਮਾਜ਼ਰਤ ਨਾਲ ਪਹਿਲੇ ਇੱਥੋਂ ਤੁਸੀਂ ਜਾਓਗੇ ਆ ਜਿਹੜਾ ਇੰਟਰਚੇਂਜ ਕਲਰ ਘਰ ਦਾ ਸਟੇ ਹੋਏਗਾ, ਕਲਰ ਕਹਾਰ, ਫਿਰ ਉਸ ਤੋਂ ਬਾਅਦ ਇਸਲਾਮਾਬਾਦ, ਫਿਰ ਉਸ ਤੋਂ ਬਾਅਦ ਹਸਨ ਅਬਦਾਨ, ਫਿਰ ਐਬਟਾਬਾਦ, ਫਿਰ ਮਾਨਸੇਰਾ, ਫਿਰ ਉਸ ਤੋਂ ਬਾਅਦ ਉਹ ਬੁਚੇਗੀ ਉਹ ਜਿਹੜਾ। ਭਾਈ ਜਾਨ ਗੱਲ ਇਹ ਹੈ ਕਿ ਅਸੀਂ ਕੈਮਰਾ ਤਾਂ ਬੰਦ ਹੀ ਨਹੀਂ ਕਰਨਾ, ਗੱਡੀ ਦੇ ਵਿੱਚ ਵੀ ਕੈਮਰਾ ਹੋਏਗਾ, ਗੱਡੀ ਦੇ ਬਾਹਰ ਵੀ ਕੈਮਰਾ ਹੋਏਗਾ, ਗੱਡੀ ਦੇ ਉੱਤੇ ਵੀ ਕੈਮਰਾ ਲੱਗਾ ਹੋਏਗਾ, ਗੱਡੀ ਦੇ ਸਾਈਡ ਤੇ ਵੀ ਕੈਮਰਾ ਲੱਗਾ ਹੋਏਗਾ। ਅਸੀਂ ਪੂਰੀ ਇੱਕ ਉਹ ਮੱਛਰ ਮਾਰਨ ਵਾਲੀ ਗੱਡੀ ਬਣਾ ਕੇ ਲੈ ਕੇ ਜਾਣੀ। ਵਿੱਚੋਂ ਵੀ ਇੱਕ ਤਾਂ ਬੰਦ ਵੀ ਰਹਿ ਗਿਆ ਤੇ ਹਾਂਜੀ, ਤੇ ਅੰਦਰ ਵੀ ਗੱਡੀ ਦੇ ਕੈਮਰਾ, ਬਾਹਰ ਵੀ ਕੈਮਰਾ, ਉੱਤਰ ਕੇ ਵੀ, ਜਿੱਥੇ ਸਾਰੀ ਚੀਜ਼ ਰਿਕਾਰਡ ਕਰਨੀ ਹੈ। ਓਕੇ ਲੈ ਯਾਨੀ ਟੋਟਲ ਰਿਕਾਰਡਿੰਗ ਹੋਣੀ ਹੈ। ਅੱਜ ਇਹ ਸ਼ੋਅ ਕਰਨ ਜਾਣਾ ਸੀ, ਕੈਮਰੇ ਵਿੱਚ ਜਾਣਾ ਸੀ। ਮੈਂ ਸਿਰਫ ਕੁਕਿੰਗ ਕਰਨੀ ਹੈ, ਕੁਕਿੰਗ ਮੈਂ ਹੀ ਕਰਨੀ। ਕੁਕਿੰਗ ਤੇਰੇ ਕੋਲ ਕਿੱਥੇ ਹੋਣੀ? ਕੁਕਿੰਗ ਵਾਸਤੇ ਅਸੀਂ ਕੀ ਲੈ ਕੇ ਜਾਵਾਂਗੇ? ਪਹਿਲਾ ਟੂਰ ਅਸੀਂ ਜਿਹੜਾ ਜਾ ਰਹੇ ਹਾਂ ਨਾ, ਉਹਦੇ ਚ ਅਸੀਂ ਜਰਾ ਦੇਖ ਕੇ ਹੋਣੇ ਨਾ ਹਿਸਾਬ ਕਿਤਾਬ, ਨੈਕਸਟ ਫਿਰ ਅਸੀਂ ਉਹਦੇ ਵਿੱਚ ਸਿਸਟਮ ਕਰ ਲਾਂਗੇ, ਪਲਾਨ ਬਣਾਉਣਾ ਕੀ ਚਾਹੀਦਾ। ਹਾਂਜੀ ਕੁਕਿੰਗ ਕਰਨੀ ਹੈ। ਇਹਦੇ ਚੋਲ ਪਕਾਉਣਾ ਨਾ YouTube ਤੋਂ ਪਹਿਲੇ ਵੀਡੀਓ ਵੇ। ਨਹੀਂ YouTube ਤੋਂ ਵੇਖ ਕੇ ਨਹੀਂ ਪਕਾਉਣਾ, ਉਹ ਮੈਂ ਵੀ ਇੱਕ ਦਿਨ ਪਕਾਇਆ ਸੀ। ਉਹ ਮੁਰਗੇ ਦਾ ਪੂਰਾ ਖਾਨਦਾਨ ਮੈਨੂੰ ਬਦਦੁਆਵਾਂ ਦੇ ਰਿਹਾ ਸੀ, ਉਹਨੇ ਕਿਹਾ ਸਾਡਾ ਬੱਚਾ ਨਜਾਇਜ਼ ਹਲਾਲ ਕਰਕੇ ਵੀ ਤੂੰ ਹਰਾਮ ਕਰ ਲਿਆ। ਖਾਦਾ ਹੀ ਨਹੀਂ। ਆਹੋ ਯਕੀਨ ਕਰੋ। ਹੁਣ ਪੰਜਵਾਂ ਮੈਂ ਵਾ ਭਾਈ, ਕੁੱਕ ਰਹਿਣ ਦਿਓ, ਪੰਜਵਾਂ ਮੈਨੂੰ। ਨਹੀਂ 4 ਹਾਲੇ ਫਾਈਨਲ ਨੇ, ਪੰਜਵਾਂ ਮੈਂ ਦੇਖਾਂਗਾ ਸਾਹਿਬ ਕਿ ਕੰਮ ਕਿਹੜਾ ਆਏਗਾ ਰਸਤੇ 'ਚ, ਕਿਹੜਾ ਬੰਦਾ ਐਸਾ ਜਿਹੜਾ ਕੋਈ ਹਿਸਾਬ ਕਿਤਾਬ। ਮਸਾਜ ਗੱਡੀ ਦੇ ਪਿੱਛੇ ਤੁਸੀਂ ਗੱਡੀ ਚਲਾ ਰਹੇ ਨਹੀਂ ਨਹੀਂ ਡਰਾਈਵਿੰਗ ਕਰਦੇ ਨਹੀਂ, ਮਸਾਜ ਕਰਨਾ। ਉਹ ਇਹ ਆ ਕਿ ਗੱਡੀ ਕਿਉਂਕਿ ਵੱਡੀ ਹੈ, ਤੇ ਅਸੀਂ ਜਨਾਬ ਉਹ ਤੁਸੀਂ ਕੈਮਰਾ ਸ਼ੈਮਰਾ ਲਾ ਕੇ ਹਰ ਚੀਜ਼ ਸੈਟਿੰਗ ਪਹਿਲੇ ਕਰਾਂਗੇ, ਲਾਈਟ ਵੀ ਹਲਕੀ ਜੀ ਗੱਡੀ 'ਚ ਲੱਗੀ ਹੋਵੇ, ਜਿੱਥੇ ਜਿੱਥੇ ਰੁਕਾਂਗੇ ਉੱਥੇ ਉੱਥੇ ਉਤਰੀਏ, ਯਾਨੀ ਪੂਰਾ ਇੱਕ ਨਾਲ ਇੰਜੋਏ ਕਰਨਾ ਅਸੀਂ। ਠੀਕ ਹੋ ਗਿਆ, ਠੀਕ ਹੈ ਜੀ। ਮੈਂ ਪੱਕਾ ਲਿਆਵਾਂ ਫਿਰ ਮੈਂ ਜੈਕਟਾਂ, ਜਰਸੀਆਂ, ਸਰਦੀਆਂ ਵਾਲੇ ਕੱਪੜੇ। ਉੱਥੇ ਸਰਦੀ ਹੋਣੀ ਹੈ, ਅੱਜ ਸਾਡੀ ਸਰਦੀ ਹੋਣੀ, ਤੇ ਰਿਸਕ ਨਹੀਂ ਲੈਣਾ, ਕਿਉਂਕਿ ਅਸੀਂ ਉਸਤਾਦ ਜੀ ਜਦੋਂ ਉੱਥੇ ਗਏ ਨਾ ਝੀਲ ਸੈਫਲ ਮਲੂਕ, ਤੇ ਅਸੀਂ ਸ਼ੋਫੇ ਅਸੀਂ ਇਸ ਤਰ੍ਹਾਂ ਹੀ ਸ਼ਰਟਾਂ ਪਾਈਆਂ, ਤੇ ਉਹ ਡਰਾਈਵਰ ਸਾਨੂੰ ਕਹਿਣ ਡਿਆ ਯਾਰ ਕੋਈ ਜੈਕਟ ਜੂਕਟ ਪਹਿਨ ਲਓ। ਮੈਂ ਕਿਹਾ ਯਾਰ ਮਰਦਾਂ ਨੂੰ ਠੰਡ ਨਹੀਂ ਲੱਗਦੀ ਐ। ਕੋਈ ਅਸੀਂ 27-5 ਕਦਮ ਗਏ ਆ ਤੇ ਵਾਪਸ
ਮਰਦਾਂ ਨੂੰ ਲੱਗ ਗਈ ਠੰਡ। ਇੰਜ ਦੀ ਠੰਡ ਉੱਥੇ ਉਸਤਾਦ ਜੀ ਕਿਸੇ ਕੋਈ ਸ਼ੈ ਸ਼ੂ ਲੈ ਕੇ ਨਹੀਂ ਖਾਣੀ। ਝੀਲ ਸੈਫਲ ਮਲੂਕ ਦੇ ਵਿੱਚ ਕਿਸ਼ਤੀ ਜਿਹੜੀ ਹੈਗੀ ਉਹਦੇ 'ਚ ਵੀ ਬੈਠਣ ਦਾ ਰਿਸਕ। ਉਹ ਝੀਲ ਸੈਫਲ ਬਲੂਕ ਨਹੀਂ ਜਾਣਾ, ਨਰਾਨ ਕਗਾਨ ਜਾਣਾ ਸੀ। ਸਰਾਨ ਕਦਾ ਨਹੀਂ ਉਸਤਾਦ ਜੀ। ਅੱਛਾ, ਉਹ ਵੀ ਉੱਥੇ ਹੀ। ਉੱਥੇ ਹੀ ਆ ਸਾਜੀ। ਉੱਥੇ ਹੀ ਹੈ ਅਗਲਾ ਚੌਂਕ ਉਹ ਆ ਸੈਫਲ ਮਲੂਕ ਦਾ। ਠੀਕ ਹੈ। ਅਗਲਾ ਚੌਕ। ਅੱਛਾ, ਤੇ ਕੈਸੀ ਇਹ ਝੀਲ ਸੈਫਲ ਮਲੂਕ ਦੀ ਉਸਤਾਦ ਜੀ ਖਸੂਸੀਅਤ, ਉੱਥੇ ਦਾ ਬੰਦਾ ਤੈਰਿਆ ਪਾਣੀ ਨਹੀਂ ਮੰਗਦਾ। ਪਾਣੀ ਹਾਂਜੀ, ਓਏ ਹੋਏ ਵਾਹ। ਦੁਨੀਆ ਦੀ ਸਭ ਤੋਂ ਖਤਰਨਾਕ ਉਸਤਾਦ ਜੀ ਉਹ ਜਿਹੜਾ ਨਹੀਂ ਉਹ ਡੈਜ਼ਰਟ ਸੀਗਾ, ਉਹਦਾ ਨਾਮ ਸੀਗਾ। ਅਸੀਂ ਕਿਸੇ ਦਾ ਝੀਲ ਸੇਫੁਲ ਮਲੂਕ ਤੇ ਜਾਵਾਂਗੇ ਹਾਂਜੀ ਉਸਤਾਦ ਜੀ ਸੇਫਲ ਮਲੂਕ ਜਿੱਥੇ ਸਾਨੂੰ ਕੋਈ ਰੌਲਾ ਨਾ ਹੋਵੇ। ਡੈਜ਼ਰਟ ਜੌਨਸਨ ਕੇ ਪਤਾ ਨਹੀਂ ਕਿਹੜਾ ਸੀਗਾ ਉਸਤਾਦ ਜੀ, ਜਿਹਨੇ 7 ਸਮੁੰਦਰ ਤੈਰ ਕੇ ਪਾਰ ਕੀਤੇ ਸੀ। ਹਾਂ, ਉਹਨੇ ਆਪਣੀ ਕਿਸ਼ਤੀ ਰੱਖੀ ਸੀ ਨਾਲ, ਇੱਕ ਕੋ ਕਿਸ਼ਤੀ ਦਾ ਸੀਗਾ ਸਿਸਟਮ, ਉਹ ਉਹਨੂੰ ਸ਼ੂਟ ਕਰਦਾ ਸੀਗਾ, ਉਹ ਤੈਰਦਾ ਸੀਗਾ 2-2 3-3 ਘੰਟੇ, ਫਿਰ ਕਿਸ਼ਤੀ ਤੇ ਸਟੇ ਕਰਦਾ ਸੀ। ਇੰਜ ਉਹਨੇ 7 ਸਮੁੰਦਰ ਪਾਰ ਕੀਤੇ। ਉਹਨੂੰ ਇੱਕ ਬੰਦੇ ਨੇ ਚੈਲੰਜ ਕਰਤਾ, ਕਹਿੰਦਾ ਜੀ ਐਡਾ ਹੀ ਤੂੰ ਹੈਗਾ, ਝੀਲ ਸੈਫਲ ਮਲੂਕ ਤੇ ਆ। ਉਸਤਾਦ ਜੀ ਉਹ ਕਹਿੰਦਾ ਮੈਂ 7 ਸਮੁੰਦਰ ਯਾਨੀ ਕਿ ਪਾਰ ਕੀਤੇ, ਤੇ ਇਹ ਕੀ ਹੈ? ਕੁਝ ਵੀ ਨਹੀਂ। ਉਸਤਾਦ ਜੀ ਆਇਆ, ਫਿਰ ਕੈਮਰੇ ਸ਼ੈਮਰੇ ਉਹਨਾਂ ਨੇ ਲਾਏ ਨੇ, ਉਹਨੇ ਇੰਜ ਕਰਕੇ ਚੁੱਭੀ ਮਾਰੀ ਉਸਤਾਦ ਜੀ, ਇੰਜ ਕਰਕੇ ਬਾਹਰ ਆਇਆ, ਫਿਰ ਚੁੱਭੀ ਮਾਰੀ, ਫਿਰ ਸਾਰੀ ਜ਼ਿੰਦਗੀ ਨਹੀਂ ਆਇਆ ਬਾਹਰ, ਅੰਦਰ ਹੀ ਕੱਟੀ ਉਹਨੇ। ਅੰਦਰ ਹੀ ਉਸਤਾਦ ਜੀ ਉਹਨੇ ਸਾਰੀ ਜ਼ਿੰਦਗੀ ਕੱਟੀ। ਬੱਚੇ ਵੀ ਅੰਦਰ ਹੀ ਉਹਦੇ, ਉੱਥੇ ਹੀ ਸਕੂਲ ਪਾਤੇ ਉਹਨੇ। ਉਹਨੇ ਉੱਥੇ ਬੋਟ ਲੈ ਕੇ ਲਾਤਾ, ਤੇਰਾ ਕੀ ਕਰਨਾ ਸਖਤੀ ਸੇ ਮਨਾ ਹੈ। ਅੱਛਾ ਜੀ। ਹਾਂਜੀ ਉਸਤਾਦ ਜੀ, ਉੱਥੇ ਬੰਦਾ, ਉੱਥੇ ਨਾ ਤੁਸੀਂ ਸਕਦੇ ਹੀ ਨਹੀਂ। ਉੱਥੇ ਸਾਜੀ ਇੱਕ ਵਾਦੀ ਆ, ਉੱਥੇ ਫੁੱਲ ਠੰਡੇ ਪਾਣੀ ਵਾਲਾ ਨਾ ਇੱਕ ਉਹਦਾ ਨਾਮ ਆ ਆਈਸ ਕਸ਼ਮਾ। ਨੇ ਆਂਸੂ ਜੀ, ਉਹ ਉੱਥੇ ਸਾਜੀ ਮੈਂ ਉਹ ਸਵੀਮਿੰਗ ਕਰਨੀ ਆ 2 ਘੰਟੇ। ਵਾਦੀ ਅੱਗੇ ਸੰਵਾਦੀ ਵੀ ਹੈ। ਉਸਤਾਦ ਜੀ ਉਹ ਉੱਥੇ ਜਿਹੜਾ ਨਾ ਮਗਰਬ ਤੋਂ ਬਾਅਦ ਜਾਣ ਨਹੀਂ ਦਿੰਦੇ ਕਿਸੇ ਨੂੰ। ਉਹ ਕਹਿੰਦੇ ਆ ਹਾਂਜੀ ਮਗਰ ਟਾਈਮ ਬੱਕਰਾ ਦੇ ਦਿਓ ਫੇਰ ਚੱਲ ਦਿੰਦੇ। ਨਹੀਂ ਜਾਣ ਨਹੀਂ ਕੀ ਦੇ ਦਿਓ? ਬੱਕਰਾ ਦੇ ਦਵੋ ਫੇਰ ਜਾ, ਕਿਉਂਕਿ ਉੱਥੇ ਬਾਹਰਲੀਆਂ ਸ਼ਾਵਾਂ ਨਾ ਸਾਜੀ ਆਪਣਾ ਸਦਕਾ ਸੁਦਕਾ ਦੇ ਕੇ ਜਾਓ, ਕੁਝ ਨਹੀਂ ਕਹਿੰਦੀਆਂ। ਝੀਲ ਜਿਹੜਾ ਸੀ ਨਾ, ਝੀਲ ਇੱਕ ਉੱਥੇ ਲੜਕੀ ਦਾ ਨਾਮ ਸੀ, ਸੈਫਲ ਮਲੂਕ ਜਿਹੜਾ ਨਾ ਉਹ ਜਿੰਨ ਸੀਗਾ ਉਸਤਾਦ ਜੀ। ਉੱਥੇ ਇਹ ਬੜੀ ਵੱਡੀ ਦਾਸਤਾਨ ਹੈਗੀ ਹੈ ਇੱਕ ਝੀਲ ਸੈਫਲ ਮਲੂਕ ਦੀ ਉਸਤਾਦ ਜੀ, ਪੂਰੀ ਸਟੋਰੀ ਹੈ। ਓਹੋ ਜੀ। ਉੱਥੇ ਜਿੰਨ ਦੇ ਨਾਲ ਨਾ ਇੱਕ ਪਰੀ ਆਸ਼ਕ ਹੋ ਗਈ ਸੀਗੀ। ਜਿੰਨ ਤੇ ਉਹਦਾ ਨਾਮ ਕੀ ਸੀ? ਉਹਦਾ ਨਾਮ ਕੀ ਸੀ? ਉਹਦਾ ਨਾਮ ਸੀ ਝੀਲ। ਪਰੀ ਦਾ? ਪਰੀ ਦਾ ਨਾਮ ਸੀ ਝੀਲ, ਜਿੰਨ ਦਾ ਨਾਮ ਸੀ? ਜਿੰਨ ਦਾ ਨਾਮ ਜਿੰਨ ਸੀਗਾ। ਸੈਫਲ ਮਲੂਕ ਇੱਕ ਬੜਾ ਖੂਬਸੂਰਤ ਮੁੰਡਾ ਸੀਗਾ ਜਿਹੜਾ ਕਿ ਗਰੀਬ ਸੀਗਾ। ਉਹ ਪਰੀ ਉਸ ਮੁੰਡੇ ਤੇ ਆਸ਼ਕ ਹੋ ਗਈ, ਜਿਹੜਾ ਜਿੰਨ ਸੀਗਾ ਉਹ ਪਰੀ ਤੇ ਮਰਦਾ ਸੀਗਾ। ਠੀਕ ਹੈ, ਉਹ ਮੁੰਡਾ ਉਹਨੂੰ ਲੈ ਕੇ ਪਰੀ ਨੂੰ ਨੱਸ। ਨਹੀਂ, ਉਹ ਪਰੀ ਜਿਹੜੀ ਸੀ ਉਹ ਸੀ ਝੀਲ, ਜੀ ਮੁੰਡੇ ਦਾ ਨਾਮ ਸੀ ਸੈਫ, ਸੈਫ। ਮਲੂਕ ਜਿੰਨ ਸੀ। ਨਹੀਂ ਉਹ ਉਸਤਾਦ, ਤਿੰਨਾਂ ਦਾ ਨਾਮ ਆ ਝੀਲ ਸੈਫੁਲ ਮਲੂਕ। ਨਹੀਂ ਉਸਤਾਦ, ਉਹ ਪਹਿਲੇ ਭਰੀ ਨਾ ਸੀਗੀ ਉਹ ਪਰੀ ਸੀਗੀ ਉਹ ਯਾਰ। ਪਹਿਲੇ ਖਾਲੀ ਸੀ, ਬਾਅਦ ਚੋਂ ਭਰੀ ਉਹ ਬਾਅਦ। ਉਹਨੇ ਉਸਤਾਦ ਜੀ ਉਹ ਪਰੀ ਨੂੰ ਲੈ ਕੇ ਨੱਸ ਗਿਆ ਸੀਗਾ। ਕੌਣ? ਉਹ ਜਿੰਨ? ਸੈਫਲ ਮਲੂਕ ਅੱਛਾ, ਮੁੰਡਾ। ਹਾਂ, ਤੇ ਉਹ ਜਿੰਨ ਫਿਰ ਹੈਪਰ, ਉਹ ਹੈਪਰ ਹੀ ਰਹਿੰਦਾ ਉੱਥੇ। ਜਿਹੜਾ ਵੀ ਕੁੜੀ ਮੁੰਡਾ ਉਧਰ ਰਾ ਲੈਣ ਦੇ ਚੱਕਰ 'ਚ ਸਾਰੇ ਨੂੰ ਮਾਰ। ਉਹ ਪਰੀ ਨੂੰ ਕਿੱਦਾਂ ਲੈ ਕੇ ਭੱਜ ਗਿਆ? ਪਰੀ ਤੇ ਉੱਡਦੀ ਹੈ ਸਾਰਾ ਕੁਝ। ਉਹ ਉੱਡਦੀ ਨਹੀਂ ਸੀ। ਉਹਨੇ ਕਿਹਾ ਤੂੰ ਉੱਤੋਂ ਦੀ ਜਾ, ਮੈਂ ਇੱਧਰੋਂ ਦੀ ਉਹਨੇ ਜਾ। ਪਰ ਕੱਟੇ ਸੀ, ਜਿੰਨ ਨੇ ਉਹਦੇ ਪਰ ਕੱਟੇ ਹੋਏ ਸੀ ਤਾਜੀ ਬਈ ਕਿ ਉੱਡ ਨਾ ਸਕੇ। ਅੱਛਾ ਸਾਰੀ ਜੈਨਮਨ ਗੱਲ ਏ। ਮੈਂ ਤੁਹਾਨੂੰ ਕਿਹਾ ਜਿਸ ਇਲਾਕੇ 'ਚ ਜਾਣਾ ਉਹਦੀ ਇਨਫੋਰਮੇਸ਼ਨ ਹੋਣੀ ਚਾਹੀਦੀ। ਅੱਛਾ, ਉਹ ਫਿਰ ਲੈ ਗਿਆ ਚੁੱਕ ਕੇ ਉਹਨੂੰ। ਤੁਸੀਂ ਤੇ ਅੱਜ ਜਾ ਰਹੇ ਹੋ ਸਾਜੀ, ਮੈਂ ਬਚਪਨ 'ਚ ਹੀ ਬਹੁਤ ਫਿਰਿਆ ਇਲਾਕੇ, ਸਾਰੇ ਇਲਾਕੇ। ਝੀਲ ਸੈਫਲ ਮਲੂਕ ਜਿਹੜੀ ਨਾ ਸਾਜੀ, ਝੀਲ ਪਰੀ, ਸੈਫਲ ਮਲੂਕ ਮੁੰਡਾ ਸੀਗਾ ਜਿੱਤੇ ਪਰੀ ਆਸ਼ਕ ਸੀ। ਹੁਣ ਜਿਹੜੀ ਪਰੀ ਸੀ ਨਾ, ਉਹਦੇ ਵਾਲਦ ਸਾਹਿਬ ਜਿਹੜੇ ਸਨ, ਪਰੀ ਕਹਿੰਦੀ ਸੀ ਕਿ ਮੇਰੀ ਅਗਰ ਇਹ ਮੁੰਡੇ ਸੈਫ ਦੇ ਨਾਲ ਸ਼ਾਦੀ ਨਾ ਹੋਈ, ਮੈਂ ਘਰ ਛੋੜ ਕੇ ਭਾਗ ਜਾਊਂਗੀ, ਮੈਂ ਮਰ ਜਾਊਂਗੀ। ਓਕੇ, ਠੀਕ ਹੈ। ਉਹ ਜਿੰਨ ਕਹਿੰਦਾ ਸੀ ਅਗਰ ਮੇਰੇ ਨਾਲ ਸ਼ਾਦੀ ਨਾ ਹੋਈ ਤੇ ਬੁੱਢੇ ਆ ਮੈਂ ਤੈਨੂੰ ਮਾਰ ਦੇਣਾ। ਉਹ ਜਿਹੜਾ ਪਾਣੀ ਝੀਲ, ਉਹਦਾ ਇਹਦੇ ਨਾਲ ਨਾ ਕੀ ਤਲਕ? ਇਹ ਤਾਂ ਲੈਦਾ ਸਟੋਰੀ ਹੈ ਨਾ ਬੰਦਿਆਂ ਦੀ। ਕਿਹੜੀ? ਉਹ ਤੇ ਫਿਰ ਉਸ ਪੂਰੇ ਇਲਾਕੇ ਦਾ ਨਾ ਹੋਵੇ ਝੀਲ ਸੈਫਲ ਮਲੂਕ। ਕੱਲੀ ਝੀਲ ਜਿਹੜੀ ਪਾਣੀ ਦੇ ਝਰਨੇ ਆ ਰਹੇ हैं उसका नाम क्यों है? ਕੋਈ ਝਰਨਾ ਨਹੀਂ ਆ ਰਿਹਾ ਉੱਥੇ, ਕੋਈ ਨਹੀਂ, ਸਿਰਫ ਇੱਕ ਇੰਜ ਦਾ ਖੂਬਸੂਰਤ ਜਿਹਾ ਝੀਲ ਹੈਗੀ ਹੈ। ਹਾਂ, ਉਹ ਝੀਲ ਦੇ ਨਾਲ ਉਹਨਾਂ ਨੂੰ ਕਿਉਂ ਮੁੰਸਲਿਕ ਕੀਤਾ? ਝੀਲ ਦੇ ਨਾਲ ਕਿਉਂ ਮੁੰਸਲਕ ਕੀਤਾ? ਜਦੋਂ ਪਰੀ ਨੱਸ ਗਈ ਮੁੰਡੇ ਦੇ ਨਾਲ, ਜਿੰਨ ਪਾਗਲ ਹੋ ਗਿਆ। ਪਾਗਲ ਹੋ ਗਿਆ ਉਹ ਜਿੰਨ ਨੇ ਉਹ ਪਰੀ ਦੇ ਵਾਲਿदैन ਵੀ ਮਾਰਤੇ, ਉਹਦਾ ਖਾਨਦਾਨ ਮਾਰਤਾ। ਜਿੰਨ ਨੇ? ਜਿੰਨ ਨੇ। ਉਹਨੇ ਕਿਹਾ ਜੀ ਜਿਹੜਾ ਇਸ ਇਲਾਕੇ 'ਚ ਵੜਿਆ ਉਹਦੀ ਮੇਰੀ ਬਾਈਕਾਟ, ਜਿਹੜਾ ਇੱਧਰ ਆਇਆ ਮੈਂ ਉਹਨੂੰ ਮਾਰ ਦੇਣਾ। ਹੁਣ ਮਗਰੋਂ ਤੋਂ ਬਾਅਦ ਜਿਹੜਾ ਜਾਏਗਾ ਨਾ, ਉਹ ਜਿੰਨ ਉਸ ਝੀਲ ਦੇ ਵਿੱਚ ਰਹਿੰਦਾ ਹੈ, ਅੰਦਰ ਕਮਰਾ ਪਾ ਕੇ। ਠੀਕ ਹੈ ਨਾ, ਉਹ ਝੀਲ ਦੇ ਵਿੱਚ ਰਹਿੰਦਾ। ਇਹਦਾ ਨੀਚਿਓਂ ਤੁਸੀਂ ਅਗਰ ਜਾ ਕੇ ਵੇਖੋ ਨਾ, ਝੀਲ ਦੇ ਨੀਚਿਓਂ ਜਾ ਕੇ ਵੇਖੋ, ਇਹਦਾ ਸਾਰਾ ਕਨਸੈਪਟ ਜਿਹੜਾ ਸਮੁੰਦਰ ਨਾਲ ਮਿਲ ਰਿਹਾ। ਮੈਂ ਤੈਨੂੰ ਦੱਸਦਾ ਵਾ, ਇਹਦੇ ਨਾਲੋਂ ਗਹਿਰਾਈ ਮੈਨੂੰ ਲੱਗਦਾ ਵਾ ਕਿ ਇਹਦੇ ਨਾਲੋਂ ਨਾ ਇਹ ਵਾਕਿਆ ਇਦਾਂ ਹੋਇਆ ਸੀ ਕਿ ਉਹਦੇ ਬਾਅਦ ਦੇ ਵਿੱਚ ਨਾ ਉਹਦੇ ਮਾਪਿਓ ਨੂੰ ਜਿਹੜਾ ਮਾਰਿਆ ਨਾ, ਉਹ ਝੀਲ 'ਚ ਡਬੋ ਕੇ ਮਾਰਿਆ। ਉਹ ਝੀਲ ਦੇ ਕਿਨਾਰੇ ਤੇ ਬਹਿ ਕੇ ਦੋਵੇਂ ਇਸ਼ਕ ਮਸ਼ੂਕੀ ਦੀਆਂ ਗੱਲਾਂ ਕਰਦੇ ਸੀ। ਜਿੰਨ ਨੂੰ ਇਸ ਤੋਂ ਗੁੱਸਾ ਚੜਿਆ। ਅਸਰੀ ਮੇਰੇ ਹਿਸਾਬ ਨਾਲ ਇਹ ਵਾਕਿਆ ਵਾ ਸਹੀ ਠੀਕ ਰਹਿਣਾ ਸੀ। ਉਸਤਾਦ ਜੀ ਉੱਥੇ ਜਿੱਥੇ ਝੀਲ ਹੈਗੀ ਨਾ, ਉੱਥੇ ਟੋਟਲ ਪ੍ਰਾਪਰਟੀ ਜਿਹੜੀ ਉਹ ਪਰੀ ਦੀ ਸੀਗੀ।
ਉਹ ਸਾਰਾ ਉਹਦੇ ਨਾਮ ਸੀਗਾ। ਭਾਜੀ ਮੈਨੂੰ ਤੇ ਉਹ ਜਿੰਨ ਨੇ ਸਾਰਾ ਡਬੋਤਾ। ਬਚਪਨ 'ਚ ਸੁਣਦੇ ਆਏ ਉਸਤਾਦ ਜੀ ਇਹ ਗੱਲਾਂ, ਹੁਣ ਤੇ ਅਸੀਂ ਵੱਡੇ ਹੋ ਗਏ, ਹੁਣ ਤੇ ਕਹਾਣੀ ਚੇਂਜ ਹੋ ਜਾਣੀ ਚਾਹੀਦੀ ਇਹ ਸੀ। ਜਿੱਦਾਂ ਦੱਸਣ ਦੇ ਮੈਨੂੰ ਲੱਗਦਾ ਇੱਕ ਦੋ ਗੋਤੇ ਇਹਨਾਂ ਨੂੰ ਵੀ ਦਬਾਏ ਮੈਨੂੰ ਕਦੋਂ ਕੋਤੇ ਤੋਂ ਮੈਂ ਤੁਹਾਨੂੰ ਕਿਦਾਂ ਇੰਨਾ ਪਤਾ ਮੈਨੂੰ ਤੇ ਪਾਣੀ ਤੋਂ ਲੋਬੀਆ ਆਹੋ ਜਾਂਦੇ ਹੀ ਨਹੀਂ ਗਾ। ਜਿਹੜਾ ਇਹਨਾਂ ਦਾ ਫਰੈਂਡ ਹੈ ਇਹਨਾਂ ਨੂੰ ਬਾਹਰੋਂ ਹੀ ਆ ਗਏ ਹੋਣੇ ਗੋਤੇ। ਉਹਦਾ ਸ਼ਰਟ ਤੇ ਚੈੱਕ ਕਰ। ਆਹੋ ਕਿਆ ਸੀ ਯੈਸ ਬਰਫਾਂ ਤੇ ਲੱਗੀ ਠੰਡੀ ਠਾਰ ਬੇਟਾ ਸ਼ਰਟ ਪਤਾ ਕਿੱਥੋਂ ਲਈ? ਕਿੱਥੋਂ ਲਈ ਆ? ਇਹ ਫਰੂਟ ਮੰਡੀੋਂ ਲਈ। ਥਾਈਲੈਂਡ। ਕਿੱਥੋਂ? ਸਹੀ ਥਾਈਲੈਂਡ ਤੋਂ। ਤਾਂ ਜੀ ਫਿਰ ਤਾਜੀ ਆ ਸ਼ੈਲ ਭਾਈ ਇੱਕ ਬੰਦਾ ਉੱਤੇ ਲੂਣ ਪਾ ਇਹ ਸ਼ਰਟ ਤੇ ਆ ਭਾਜੀ ਉਹ ਜੀ ਦਾ ਮੈਂ ਅੱਛਾ ਜੀ, ਇਹ ਝੀਲ ਸੈਫਲ ਮਲੂਕ ਸੀ। ਸਾਜੀ ਝੀਲ ਸੈਫਲ ਮਲੂਕ ਹੈ। ਉਸ ਤੋਂ ਥੋੜਾ ਜਿਹਾ ਤੁਸੀਂ ਅੱਗੇ ਜਾਣਾ, ਪਹਾੜ ਤੇ ਚੜਨਾ, ਅੱਗੇ ਇੱਕ ਆਂਸੂ ਝੀਲ ਹੈਗੀ। ਆਂਸੂ ਝੀਲ। ਸੂਲ ਰੋਂਦੀ ਹੋਈ। ਉਹ ਜਿੰਨ ਉੱਥੇ ਉਹਦਾ ਨਾਂ ਕਿਉਂ ਆਂਸੂ ਝੀਲ ਆ? ਰੋਂਦਾ ਸੀ ਨਾ ਉੱਥੇ ਬਹਿ ਉਹ ਜਿੰਨ ਉੱਥੇ ਬਹਿ ਕੇ ਰੋਂਦਾ ਸੀਗਾ। ਅੱਛਾ, ਇਹ ਸਾਰਾ ਉਸ ਇਲਾਕਾ ਉਧਰ ਜਿੰਨ ਦਾ ਹੀ ਹੈ ਸਾਰਾ ਸਾਹ। ਉਸਤਾਦ ਜੀ ਉਹ ਜਿੰਨ ਦੇ ਕਲਰ ਆ ਕੇ ਤੇ ਨਸ਼ਾ ਵੀ ਕਰਦਾ ਰਿਹਾ, ਕਲਰ ਘਰ। ਅੱਛਾ ਜੀ ਹਾਂ, ਉਹ ਕਲਰ ਘਰ ਲੱਗਾ ਸੀ ਰੰਗ ਦੇ ਕੰਮ। ਰੰਗ ਦਾ ਕੰਮ ਉੱਥੇ ਇੱਕ ਬੰਦੇ ਦੇ ਘਰ। ਹਾਂਜੀ ਨਸ਼ਾ ਨਹੀਂ ਕਰਦਾ ਰਿਹਾ ਉਹ। ਗਮ ਦੇ ਵਿੱਚ ਆ ਕੇ ਸਾਜੀ ਪਾਊਡਰ ਤੇ ਲੱਗ ਗਿਆ ਸੀ ਜਿੰਨ ਚ। ਓਏ ਹੋਏ ਹੋਏ। ਉਹਨੇ ਪਾਊਡਰ ਪੀਣਾ ਸ਼ੁਰੂ ਕਰਤਾ ਜਿੰਨਣੀ ਉਹਦੇ ਪਰੀ ਦੇ ਕੰਮ ਚ। ਲੇਕਿਨ ਸਾਜੀ ਔਰਤਾਂ ਕਰਦੀਆਂ ਹੀ ਬੇਵਫਾਈ ਨੇ, ਭਾਵੇਂ ਉਹ ਪਰੀਆਂ ਹੋਣ ਤੇ ਭਾਵੇਂ ਚੁੜੇਲਾਂ ਹੋਣ। ਉਸਤਾਦ ਜੀ ਉਹ ਤੇ ਕਟਾਸ ਝੀਲ ਤੋਂ ਸੂਟ ਸਵਾਣ ਆਉਂਦਾ ਰਿਹਾ ਵਾ। ਕਿਤੋਂ? ਇੱਥੇ ਕਲਰ ਘਰ ਤੋਂ ਅੱਗੇ ਕਟਾਸ ਝੀਲ ਆ, ਕੈਂਚੀ ਪੁਲ ਉਹਦਾ ਤੇ। ਝਰਨਾ, ਉਹ ਕੈਂਚੀ ਪੁਲ ਸਿੰਧ ਆ ਯਾਰ। ਯਾਰ ਉਹਦੀ ਕਿੰਨੀ ਇਨਸਲਟ ਹੋਏਗੀ ਸਾਜੀ। ਜਿੰਨ ਨੇ ਪੂਰੀ ਬਰਾਤ ਰੈਡੀ ਕੀਤੀ, ਪੂਰਾ ਖਾਨਦਾਨ। ਉਹ ਬਰਾਤ ਜਦੋਂ ਲੈ ਕੇ ਜੇ ਆਇਆ ਤੇ ਪਰੀ ਨੱਸ ਗਈ। ਓਏ ਕੀ ਬੇਇੱਜ਼ਤੀ ਵਾਲੀ। ਉਹ ਸੈਫ ਨਾਲ ਨੱਸ ਗਈ ਉਹ। ਫਿਰ ਉਹ ਫਿਰ ਮਗਰਬ ਤੋਂ ਬਾਅਦ ਇਸੇ ਤੋਂ ਨਹੀਂ ਜਾਣ ਦਿੰਦਾ। ਉਸਤਾਦ ਜੀ ਇਹ ਗੱਲ ਬੇਇੱਜ਼ਤੀ ਵਾਲੀ ਆ। ਭਾਈ ਫੈਸਲ ਡਰਾਵੇ ਨਾ ਬੇਇੱਜ਼ਤੀ ਸ਼ਰਟ ਪਾ ਕੇ ਸੁੱਤਾ ਪਿਆ ਨਹੀਂ ਬੇਇੱਜ਼ਤੀ ਨਹੀਂ ਕਰਤੋ ਵਾ। ਵੀ ਉਹ ਅੱਗੋਂ ਬਰਾਤ ਨਿਕਲ ਗਈ, ਅੱਗੇ ਜੁਗਤ ਆ ਗਈ। ਅੱਛਾ, ਭਾਈ ਫੈਸਲ ਸ਼ਰਟ ਪਾ ਕੇ ਸੁੱਤੇ ਤੇ ਸੇਲ ਕਾਂਟੇ ਵਾਲਾ ਚਮਚਾ ਲੈ ਕੇ ਆਲੇ ਦੁਆਲੇ ਫਿਰ ਰਹੇ। ਤਾਜੀ ਇਹ ਸ਼ੈਲ ਪਾ ਕੇ 2 ਦਿਨਾਂ ਬਾਅਦ ਮੂੰਹ ਚੋਂ ਬੀ ਕੱਢਣ ਦੇ ਨਾ ਇਹ ਸ਼ਰਟ ਪਾਈ ਬੜਾ ਤੁਰੇ ਜਾਂਦਾ ਸਿੱਟੀ ਨਾਲ। ਪਾਇਣੇ ਤੁਹਾਨੂੰ ਕਹਿੰਦੇ ਤਰਬੂਜ ਤੇ ਇੱਕ ਮੈਡੀਕਲ ਗੋਲੀ ਹੈ। ਅੱਛਾ ਜੀ। ਹਾਂਜੀ, ਉਹ ਸੇਮ ਨੇ ਦੋਵੇਂ। ਉਹਨੇ ਇਸ ਤੋਂ ਸ਼ਰਟ ਪਾਈ। ਤਰਬੂਜ ਕਹਿੰਦੇ ਨੇ ਫਿੱਕਾ ਹੋਵੇ ਮਠਿਆਈ ਸਮਝ ਕੇ ਖਾ ਲਓ, ਸੁੱਕਾ ਹੋਵੇ ਤੇ ਦਵਾਈ ਸਮਝ ਕੇ ਖਾ ਲਓ। ਤਰਬੂਜ ਕਿਤੇ ਮਿੱਠਾ ਹੋਵੇ ਤਾਂ ਖਾ ਲਓ, ਫਿੱਕਾ ਹੋਵੇ ਸਮਝੋ। ਤਾਜੀ ਭਾਈ ਫੈਸਲ ਲਿਆ ਸ਼ੈਲ ਇੱਕ ਜਗ੍ਹਾ ਤੇ ਤੁਹਾਨੂੰ ਤਰਬੂਜ ਮਿਲ ਜੇ, ਇੱਕ ਜਗ੍ਹਾ ਤੇ ਤੁਹਾਨੂੰ ਅਨਾਨਾਸ ਮਿਲ ਜੇ। ਅਨਾਨਾਸ ਛੱਡ ਦਿਓ, ਤਰਬੂਜ ਨੂੰ ਮਾਰ ਦਿਓ। ਯਾਰ ਹੈਨਾ, ਅਨਾਨਾਸ ਇੱਕ ਜਗ੍ਹਾ ਤੇ ਤੁਹਾਨੂੰ ਚਿਨੋਟੀ ਸ਼ੇਕ ਮਿਲ ਜੇ, ਇੱਕ ਜਗ੍ਹਾ ਤੇ ਤਰਬੂਜ ਨੂੰ ਛੱਡ ਦਿਓ, ਚਿਨੋਟੀ ਸ਼ੇਕ ਨੂੰ ਖਾਣਾ ਸ਼ੁਰੂ ਕਰ ਦਿਓ। ਅੱਛਾ, ਮੈਨੂੰ ਨਾ ਉਧਰ ਪਤਾ ਨਹੀਂ ਕਿਹੜੇ ਸ਼ੋਅ 'ਚ ਇੱਕ ਮੇਲ ਆਈ, ਉਹਨਾਂ ਨੇ ਕਿਹਾ ਜੀ ਤੂੰ ਆਪਨੇ ਉਹ ਬਰਾਦਰੀ, ਉਹ ਮੈਂ ਦੁਬਈ ਸ਼ੋਅ ਕੀਤਾ ਸੀ ਨਾ ਬਾਜੀ ਦੇ ਨਾਲ, ਉਹ ਰਾਈ ਸੀ ਬਾਜੀ, ਤੇ ਜੀ ਆਪਨੇ ਕਹਾ ਜੀ ਰਾਈਆਂ ਦੀਆਂ ਔਰਤਾਂ ਬਹੁਤ ਵਫਾਦਾਰ ਹੁੰਦੀਆਂ ਨੇ, ਫੀਮੇਲ ਜਿਹੜੀਆਂ ਉਸ ਬਰਾਦਰੀ, ਤੇ ਤੁਸੀਂ ਬਾਕੀਆਂ ਦੀਆਂ ਤੇ ਇਹ ਫਲਾਣੇ ਦੀਆਂ ਉਹ ਪਾਏ ਯਾਰ। ਇੱਕ ਤੇ ਬਹੁਤ ਦੂਰ ਤੱਕ ਨਿਕਲ ਜਾਂਦੇ ਨੇ ਉਹ ਗੱਲ। ਮਤਲਬ ਇੱਕ ਗੱਲ ਸੁਣੀ, ਫਿਰ ਉਹਨੇ ਕਿਹਾ ਜੀ ਮੈਂ ਸੁਣਿਆ ਵਾ ਜੀ ਰਾਈ ਆ ਤੇ ਫਲਾਣਾ ਵਾ, ਇਹ ਬਜ਼ੁਰਗਾਂ ਕੋਲੋਂ ਸੁਣਿਆ। ਮੈਂ ਥੱਲੇ ਉਹਨੂੰ ਸਾਰੀਆਂ ਲਿਖਤੀਆਂ। ਮੈਂ ਕਿਹਾ ਬਜ਼ੁਰਗਾਂ ਕੋਲ ਤਾਂ ਫਿਰ ਇਹ ਵੀ ਆ ਵੀ ਸ਼ੇਖ ਆ ਤੇ ਸ਼ਾਹ ਖਰਚ ਹੋਵੇ ਤਾਂ ਸਮਝੋ ਵਾ, ਇਹ ਜੀ ਤੇਲੀ ਆ ਨਾ ਬਿਲ ਕਿਸੇ ਦਾ ਨਾ ਬੇਲੀ, ਇਹ ਜੀ ਫਲਾਣਾ, ਇਹ ਗੁੱਜਰ ਫਲਾਣਾ, ਇਹ ਜੀ ਮਾਤਾ ਦੇ ਜੱਟ ਨਹੀਂ, ਜਾਟਾ ਤੇ ਮਾਤਾ ਨਹੀਂ, ਇਹ ਬੱਟ ਕਾਲਾ ਹੋਵੇ ਤੇ ਮੈਂ ਕਿਹਾ ਇਹ ਮੈਂ ਤਾਂ ਥੱਲੇ ਲਿਖਤੀਆਂ। ਮੈਂ ਕਿਹਾ ਫਿਰ ਇਹ ਕੀ ਕਰੇਗਾ ਤੂੰ? ਮੈਂ ਕਿਹਾ ਦੱਸ ਕਿਹੜੀ ਬਰਾਦਰੀ ਦਾ ਮੈਂ ਤੈਨੂੰ ਫੌਰਨ ਤੇਰੇ ਬਜ਼ੁਰਗਾਂ ਦੇ ਬਾਰੇ, ਜੋ ਬਜ਼ੁਰਗ ਤੁਹਾਡੇ ਬਾਰੇ ਕਹਿ ਗਏ ਉਹ ਵੀ ਦੱਸਦਾ। ਤੇ ਸਾਜੀ ਏਦਾਂ ਨਹੀਂ ਕਰਨਾ ਚਾਹੀਦਾ। ਨਾਰਮਲ ਦੀ ਗੱਲ ਹੁੰਦੀ ਕਿਸ ਟਾਈਮ। ਉਸਤਾਦ ਜੀ ਮੈਂ ਇੱਕ ਬਰਾਦਰੀ ਦਾ ਨਾਂ ਨਹੀਂ ਲੈਣਾ, ਮੈਂ ਫਲੋ 'ਚ ਹੀ ਕਹਿ ਦਿੱਤਾ। ਕਿਤੇ ਸਟੇਜ ਤੇ ਐਕਟ ਕਰਨ ਦੇ ਉਹ ਮੈਨੂੰ ਚੁੱਕਣ ਆ ਗਏ ਕਸਮ। ਕਹਿੰਦਾ ਨੈਕਸਟ ਟਾਈਮ ਤੂੰ ਇਹ ਬਰਾਦਰੀ ਦਾ ਨਾਮ ਨਹੀਂ ਲੈਣਾ, ਤੇਰੇ ਆਲੇ ਦੁਆਲੇ ਨਜ਼ਰ ਨਾ ਆਵੇ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਹਾਡੇ ਤੋਂ ਕਿਤੇ ਅੱਛੀ ਬਰਾਦਰੀ ਸਾਡੀ ਹੈ ਮੁਗਲ। ਠੀਕ ਹੈ, ਉਸ ਸਾਜੀ ਉਹਨੇ ਗਨ ਮੈਨੂੰ ਸੱਦ ਲਿਆ, ਮੈਂ ਫਿਰ ਮਾਫੀ ਮੰਗੀ। ਓਏ ਇਹਨੂੰ ਕਹਿੰਦੇ ਨੇ ਭਾਈ ਮੰਗੋਲਾਂ ਦੀ ਲਾਲ ਆ, ਜਿਗਰਾ ਮੰਗੋਲਾਂ ਦੀ ਲਾਲ। ਉਸਤਾਦ ਜੀ ਉਹ ਬਾਤ ਆਵੇ ਹੀ ਨਾ, ਖੁਦਾ ਜਾਣਦਾ। ਨਹੀਂ ਬਸ ਇੱਕ ਵਾਰੀ ਦੇਖੋ, 2 ਵਾਰੀ ਦੇਖੋ ਸਾਜੀ, ਸ਼ਰਾਫਤ ਇਹ ਨਹੀਂ ਵੀ ਤੁਸੀਂ 2-4 ਵਾਰੀ ਦੇਖੋ, ਅਗਰ ਨਹੀਂ ਪਾਸ ਆਉਂਦਾ ਪੈ ਜਾਓ ਪੈਰੀਂ ਉਹਦੇ। ਉਹ ਮੈਨੂੰ ਨਹੀਂ ਕਹਿਣ ਦੁਨੀਆ ਦਾ ਮਾਫੀ ਹੀ ਮੰਗੀ ਜਾ ਰਿਹਾ। ਉਹਨੇ ਨਾ ਮੈਨੂੰ ਉਹ ਵੇਟ ਕਰਨ ਡਿਆ ਨਰਵਾ ਚੋਂ। ਮੈਂ ਥੱਲੇ ਉਤਰ ਜਾਂਦਾ, ਉਰਿਆ ਤੇਰੀ ਜੁਰਤ ਕਿੱਦਾਂ, ਤੇਰੀ ਇੰਨੀ ਔਕਾਤ ਕੀ, ਤੁਸੀਂ ਟਗੇ ਦੇ ਇਹ ਉਹ ਸਾਡੀ ਬਰਾਦਰੀ ਦਾ ਨਾਮ ਲਿਆ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ, ਕਹਿੰਦਾ ਤੈਨੂੰ ਕਿਹਨੇ ਕਿਹਾ? ਤੇ ਮੈਂ ਉਸਤਾਦ ਜੀ ਨੂੰ ਆਡੀਅנס ਵੇਖਣ ਡਿਆ, ਮੈਂ ਸਾਰੀ ਪਬਲਿਕ ਇਹ ਉਹ ਆ ਗਈ। ਮੈਂ ਕਿਹਾ ਯਾਰ ਤੈਨੂੰ ਮੈਂ ਦੱਸਾਂ, ਮੈਂ ਉਹਨੂੰ ਸ਼ਾਇਦ ਲਿਆ, ਮੈਂ ਕਿਹਾ ਅੱਲਾ ਦੀ ਕਸਮ ਕਿਸੇ ਨੇ ਨਹੀਂ ਕਿਹਾ ਯਾਰ, ਮੇਰੇ ਮੂੰਹ ਤੇ ਨਿਕਲੇ, ਮੈਨੂੰ ਮਾਫ ਕਰ ਦੇ। ਉਹ ਫਿਰ ਉਹ ਥੱਲੇ ਆ ਗਿਆ, ਥੱਲੇ ਆ ਕੇ ਫਿਰ ਗਾਲਾਂ ਕੱਢਣ ਡਿਆ।
ਤੇ ਮੈਂ ਹੁਣ ਨਾ ਪਬਲਿਕ ਦੇ ਸਾਹਮਣੇ ਹੁਣ ਮੈਂ ਵੀ ਸ਼ਰਮਿੰਦਾ ਨਹੀਂ, ਮੈਂ ਅੱਜ ਕਰ ਸਮੈਲ ਬਾਹਾਂ ਟੁੰਗੀਆਂ ਵਾ। ਮੈਂ ਕਹਿੰਦਾ ਮਤਲਬ ਇਹ ਤੂੰ ਪੁੱਛ ਕੇ ਰਹਿਣਾ ਵਾ ਕਿ ਕਿੰਨੇ ਗਿਆ ਵਾ? ਕਹਿੰਦਾ ਹਾਂ। ਮੈਂ ਕਿਹਾ ਆ ਤੈਨੂੰ ਦੱਸਾਂਗੇ ਜਿਹੜੇ ਬੰਦੇ ਨੇ ਗਿਆ। ਮੈਂ ਫੇਰ ਜਾ ਕੇ ਮੈਂ ਕਿਹਾ ਤੈਨੂੰ ਬੋਲਣਾ ਦਾ ਵਾਸਤੇ ਇੱਥੇ ਮਾਰ ਲੈ, ਕੁੱਟ ਲੈ, ਕਿਸੇ ਨੇ ਬੰਦਿਆਂ ਸਾਹਮਣੇ ਗਾਲਾਂ ਨਾ ਕੱਢ। ਮੈਨੂੰ ਕਿਸੇ ਨੇ ਨਹੀਂ ਕਿਹਾ ਸ਼ਰਟ 2 ਪਾਈ ਮਰੇ 20 ਮੇਰੇ ਮੂੰਹ ਚ ਆਈ ਜਾਂਦਾ। ਉਹੀ ਨਾ। ਅੱਛਾ ਜੀ, ਸ਼ੇਕ ਸਿਸਟਮ ਹੁੰਦਾ ਜੀ, ਕਰੈਕਟਰ ਤਰਬੂਜ ਖਾਣ ਡਿਆ ਤੇ ਸ਼ੇਕ ਵੇਖਣ ਡਿਆ, ਘਰ ਆ ਕੇ ਪਾਣੀ ਪੀਤਾ ਹੈਲ ਹੋ ਗਿਆ। ਉਹ ਪੁਰਾਣੀ ਗੱਲ ਹੈ। ਆਹੋ। ਉਹੀ ਨਾ ਕਿ ਸ਼ਰਟ ਮੈਂ ਭਾਈ 20 ਤੁਹਾਡੇ ਆ ਗਈ। ਹਾਂਜੀ ਸਾਡੀ। ਅੱਛਾ ਵੀ 4 ਜਣੇ ਕਨਫਰਮ ਹੋ ਗਏ ਜੀ ਨਾਜ਼ਰੀਨ। ਆ ਮੈਂ, ਮਿੱਠਾ, ਸਾਜਦ, ਕੈਮਰਾਮੈਨ ਤੇ ਬਸ। ਨਹੀਂ ਤੇ ਅਸੀਂ ਉਸਤਾਦ ਜੀ 2 ਬੰਦੇ ਹੋਰ ਚਾਹੀਦੇ ਨੇ। ਠੀਕ ਹੈ, ਇਹਨੂੰ ਫਰਕ ਕਰੋ, ਮੈਂ ਚਲੇ ਜਾਂਦਾ ਵਾ। ਓਏ 2 ਬੰਦੇ ਚਾਹੀਦੇ ਉਸਤਾਦ ਜੀ। ਇੱਕ ਮੁੰਡਾ ਰਾਈਟਰ ਹੈਗਾ, ਸੱਚੀ ਮੁੱਚੀ ਸਮਝਦਾਰ ਕਰੈਕਟਰ ਹੈ, ਉਹ ਮਰ ਖਵਾਣਾ ਤੁਹਾਡੇ। ਇੱਕ ਹੋਰ ਹੈਗਾ ਸ਼ਹਜ਼ਾਦ ਕਪੂਰ ਉਸਤਾਦ ਜੀ। 2 ਬੰਦੇ ਪੂਰੇ ਹੋ ਗਏ, ਉਹਨਾਂ ਨੂੰ ਲੈ ਕੇ ਆਹੋ ਇਦਾਂ ਕਰ, ਇੱਕ ਮੈਂ ਹੋ ਗਿਆ, ਇੱਕ ਸ਼ਹਜ਼ਾਦ ਕਪੂਰ ਹੋ ਗਿਆ। ਸ਼ਹਜ਼ਾਦ ਕਪੂਰ ਦਾ ਜਿੰਨਾ ਭਾਰ ਆ ਨਾ ਉਹਨੇ ਵਜ਼ਨ 'ਚ ਮੈਂ 3 ਲੈ ਜਾਣੇ। ਉਹ ਕਲਰ ਘਾਟ ਤੋਂ ਚੜਨਾ ਹੀ ਨਹੀਂ। ਹੈਂ? ਹਾਂਜੀ ਉਸ ਤੋਂ ਬਾਅਦ ਉਸਤਾਦ ਜੀ ਤੁਹਾਨੂੰ ਮੈਂ ਦੱਸਾਂ, ਤੁਹਾਡੀ ਗੱਡੀ 4 ਵੀਲ ਹੈ, ਹਾਂ ਠੀਕ ਹੈ, ਬੜੀ ਅੱਛੀ ਗੱਡੀ ਹੈ। ਤੁਹਾਨੂੰ ਉੱਥੇ ਸਾਰਿਆਂ ਕਰੈਕਟਰਾਂ ਨੇ ਕਹਿਣਾ ਇਹ ਆਗੇ ਨਹੀਂ ਜਾਏਗੀ, ਇਹ ਆਗੇ ਨਹੀਂ ਜਾਏਗੀ, ਤੁਸੀਂ ਲੈ ਕੇ ਜਾਣੀ। ਹਾਂ ਮੈਂ ਲੈ ਕੇ ਜਾਵਾਂ। ਠੀਕ ਹੈ ਨਾ? ਤੁਸੀਂ ਉਹਨਾਂ ਦੀ ਮੰਨ ਰਹੇ ਨਾ, ਜਿੱਥੇ ਮੰਨ ਲਈ ਤੁਸੀਂ। ਹੁਣ ਇੱਕ ਫੀਲਡਰ ਗੱਡੀ ਹੈ ਉੱਥੇ, ਫੀਲਡਰ ਗੱਡੀ, ਉਹ ਸਾਰੇ ਲੋਕ ਕਹਿੰਦੇ ਯਾਰ ਫੀਲਡਰ ਜਾਏਗੀ ऊपर, ਸਾਡੇ ਕੋਲ ਸੀ बिड्स। वसीम भाई कहते यार फैसला अगर ये फील्डर जा सकती है तो ये भी जा सकती है। बड़ा उन्होंने दिहाड़ियां लाने की कोशिश की थी, ਜੇ लेकिन ਸਿਰਫ ਇਹ ਗੱਡੀ ਉੱਤੇ ਜਾਏਗੀ ਹਾਂਜੀ। ਤਾਂ ਲੋਕੀ ਡਰਦੇ ਕਹਿੰਦੇ ਕਿ ਆਹੋ ਯਾਰ ਕੋਈ ਮਸਲਾ ਨਾ ਸਾਡੀ ਦੇਖਣਾ ਯਾਰ। ਗੱਡੀਆਂ ਉੱਥੇ ਖਿਲਾਰ ਦਿੰਦੇ, ਉਹਨਾਂ ਦੀਆਂ ਗੱਡੀਆਂ ਦਿਹਾੜੀਆਂ ਉਹਨਾਂ ਦੀ ਟਰੈਕਟਰ ਆਲਾ ਹਾਂਜੀ। ਠੀਕ ਹੈ। ਸਿਰਫ ਝੀਲ ਸੈਫਲ ਮਲੂਕ ਤੇ ਤੁਸੀਂ ਇਹ ਗੱਡੀ ਨਹੀਂ ਲੈ ਜਾਣੀ। ਅੱਛਾ ਜੀ। ਹਾਂਜੀ, ਉੱਥੇ ਤੁਸੀਂ ਜੀਪ ਤੇ ਹੀ ਜਾਓਗੇ। ਉਹ ਜੀਪ ਵਾਲਾ ਤੁਹਾਡੇ ਕੋਲ ਮੰਗੇਗਾ 11,000 12,000 ਰੁਪਇਆ, ਉਹਨੂੰ 1000 ਤੋਂ ਵੱਧ ਨਹੀਂ ਦੇਣਾ। ਹੈ ਆਹੋ ਹੈ ਇਹ ਕਿਹੜਾ ਰੇਟ ਹੈ? 11,000 ਕਿੱਥੇ ਇੱਕ ਹਾਂ ਹਾਂ, ਉਹ 11,000 ਤੋਂ ਸ਼ੁਰੂ ਹੁੰਦੇ, 11,000 ਰੁਪਇਆ ਨਹੀਂ। ਅਸੀਂ ਉਹਨੂੰ ਕਹਾਂਗੇ 250 ਰੁਪਏ। 11,000 ਨਹੀਂ, ਫੀ ਬੰਦਾ ਉਹ ਤੁਹਾਡੇ ਕੋਲ ਲਏਗਾ 200 ਰੁਪਇਆ। ਠੀਕ ਆ। ਜੀਪ ਤੁਸੀਂ ਪੂਰੀ ਕਰਾ ਲੈਣੀ ਹੈਗੀ। ਅਗਰ ਤੁਸੀਂ ਸਾਲਮ ਕਰਾ ਲੋਗੇ ਤੇ ਉਹ ਜੀਪ ਤੇ ਤੁਸੀਂ ਜਾਓਗੇ, ਨਾਲ ਵਲੋਗਿੰਗ ਕਰਦੇ ਜਾਓਗੇ। ਕੋਸ਼ਿਸ਼ ਇਹ ਕਰਨੀ ਹੈ, ਹੁੰਦਾ ਕੁਝ ਵੀ ਨਹੀਂ, ਡਿੱਗਣ ਨਹੀਂ ਦਿੰਦੇ ਉਹ, ਡਰਾਉਂਦੇ ਆ। ਜਿੱਦਾਂ ਡਰਾਉਂਦੇ ਆ। ਹਾਂ ਉਸਤਾਦ ਜੀ ਆ ਪਹਾੜ ਇਹਦਾ, ਤੇ ਇੰਜ ਕਰਕੇ ਸਾਈਡ ਤੋਂ ਕੱਢੇਗਾ, ਪਹਾੜ ਤੇ ਇੰਜ ਕਰੇ। ਸਾਜੀ ਮੈਨੂੰ ਤੇ ਚਾਹੀਆਂ ਤਾਂ ਡਰ ਲੱਗਦਾ ਵਾ। ਤੇ ਤੂੰ ਰਹਿ ਤੈਨੂੰ ਪੈ ਗਹਿਰਾਈਆਂ ਤੋਂ ਵੀ ਲੱਗਦਾ, ਤੈਨੂੰ ਨੀਚਾਈਆਂ ਤੋਂ ਵੀ ਲੱਗਦਾ। ਤਦੀ ਤੇ ਤੂੰ ਬੇਟਾ ਕੰਮ ਨਹੀਂ ਕਰਦਾ ਸਹੀ, ਕਿ ਤੂੰ ਚਾਹੀ ਤੇ ਜਾਣਾ ਹੀ ਨਹੀਂ ਚਾਹੁੰਦਾ। ਹਰ ਬੰਦੇ ਦੀ ਖੁਆਇਸ਼ ਹੈ ਕਿ ਯਾਰ ਉਚਾਈ ਤੇ ਜਾਈਏ, ਬੁਲੰਦੀ ਤੇ ਜਾਈਏ, ਰੂਜ ਤੇ ਜਾਈਏ। ਉਹ ਉਸਤਾਦ ਜੀ ਕਿਸ ਤਰ੍ਹਾਂ ਦਾ? ਨਹੀਂ ਨਹੀਂ, ਮਤਲਬ ਕਿ ਉਹ ਚੜਾਈਆਂ ਚਾਹੀਆਂ ਇਹ ਉਹ ਵਾਲੀਆਂ, ਉਹ ਤੋਂ ਮੈਨੂੰ ਡਰ ਲੱਗਦਾ, ਥੋੜਾ ਜਿਹਾ ਘਬਰਾ ਜਾਂਦਾ ਮੈਂ ਸੱਚੀ ਮੁੱਚੀ। ਉਹਨੇ ਨਹੀਂ, ਇਹ ਦਿਲ ਨੂੰ ਸਮਝਾਉਣ ਵਾਲੀ ਗੱਲ ਆ ਬਸ, ਕਿ ਯਾਰ ਮੈਂ ਨਹੀਂ ਜਾਣਾ ਤੇ ਬਸ ਈਜੀ ਕਰ ਲਓ। ਉਹ ਸੜਕ ਬਣਾਉਣੀ ਨਹੀਂ ਦੇ ਰਹੇ ਸਾਈ ਉੱਥੇ ਸਫਰ ਨੂੰ ਜੀ। ਯਾਰ ਐਸੇ ਐਸੇ ਖਤਰਨਾਕ ਰਸਤੇ ਨੇ, ਮੋੜ ਵੀ ਤੇ ਰਸਤੇ ਵੀ, ਇਕੱਲੇ ਇੱਧਰ ਨਹੀਂ, ਇੱਧਰ ਵੀ ਨੇ, ਉਧਰ ਇੰਡੀਆ 'ਚ ਵੀ ਨੇ, ਹੋਰ ਵੀ ਜਿੱਥੇ ਤੋਬਾ ਦਾ ਮੁਕਾਮ ਆ, ਤੇ ਬੱਸ ਡਰਾਈਵਰ ਓਏ ਹੋਏ ਹੋਏ ਸ਼ੂਟਰ ਖਤਰਨਾਕ ਰਸਤੇ। ਮੈਂ ਤੇ ਉਹ ਗਿੱਜੇ ਉਸਤਾਦ ਜੀ, ਉੱਥੋਂ ਆਉਂਦੇ ਜਾਂਦੇ ਰਹਿੰਦੇ ਨਾ। ਕੌਨਫੀਡੈਂਸ ਆ ਪਾਇਆ ਤਾਜੀ ਉਹ ਡੈਜ਼ਰਟ ਤੋਂ ਵੀ ਵੱਧ ਜਿਹੜਾ ਉੱਥੇ ਉਹ ਡੈਜ਼ਰਟ ਤੇ ਕੁਝ ਵੀ ਨਹੀਂ। ਉਹ ਜਾਨ ਦੋ ਤਾਜੀ ਓਏ। ਸਭ ਤੋਂ ਖਤਰਨਾਕ ਉਹ ਡੈਜ਼ਰਟ ਤੇ ਅੱਲਾ ਮਾਫੀ ਦੇਵੇ, ਤੂੰ ਡੈਜ਼ਰਟ ਤੇ ਗਿਆ ਨਾ, ਹਾਂਜੀ। ਤੈਨੂੰ ਲੱਗਾ ਵੀ ਗਿਆ, ਉੱਥੇ ਗੱਡੀ ਉਲਟ ਵੀ ਜਾਂਦੀ ਨਾ, ਹਾਂਜੀ। ਤਾਂ ਵੀ ਤੈਨੂੰ ਕੁਝ ਨਹੀਂ ਸੀ ਹੋਣਾ ਇੰਨਾ। ਤਾਂ ਵੀ ਜ਼ਮੀਨ ਤੇ। ਉਹ ਥੱਲੇ ਰੇਤ ਤਾਂ ਉਹਨੇ ਐਂਟੀ ਡਿਗਰੀ ਸੀ, ਉੱਥੋਂ ਗੱਡੀ ਥੱਲੇ ਕਿਤੇ 1000 ਫੁੱਟ ਤੇ ਨਹੀਂ ਜਾਣੀ। ਹਾਂਜੀ। ਉਹ ਡੈਜ਼ਰਟ ਤੇ ਇੰਜ ਕਰਕੇ ਹੋਇਆ ਨਾ, ਉਹ ਅੱਲਾ ਨਾ ਕਰੇ ਉਲਟ ਵੀ ਗਈ ਤਾਂ ਇੰਜ ਕਰਕੇ ਥੱਲੇ ਆ ਜਾਣਾ। ਤਾਜੀ ਤੇ ਜਾਂ ਕਲਾਬਾਜ਼ੀਆਂ ਪੈਂਦੀਆਂ ਅੰਦਰ ਉਧਰ 16 ਮਿਲਕ ਸ਼ੇਕ ਬਣ ਜਾਣਾ। ਇਹ ਨਹੀਂ ਸੱਟ ਨਹੀਂ ਲੱਗਣੀ ਸਾਰੀਆਂ ਬਰਾਦਰੀਆਂ ਮਿਕਸ ਹੋ ਜਾਣੀਆਂ। ਹਾਂ ਸੱਟ ਨਹੀਂ। ਲੇਕਿਨ ਉਥੋਂ ਅਗਰ ਖੁਦਾ ਨਾ ਖਾਸਾ ਪਹਾੜੀ ਤੋਂ ਗਈ ਤੇ ਗਈ। ਉੱਥੇ, ਹਾਂ ਤਾਜੀ ਫਿਰ ਰਹਿਣ ਦੋ, ਫਿਰ ਉਹ ਉੱਥੇ ਭੈਣ ਗਏ ਤੇ ਫਿਰ ਗਏ। ਨਹੀਂ ਤੇ ਮੈਂ ਫਿਰ ਆਪਣਾ ਪੈਰਾਸ਼ੂਟ ਮੰਗਵਾ ਲਾ ਨਾਲ। ਹੈਂ? ਪੈਰਾਸ਼ੂਟ ਆਪਣਾ ਮੈਂ ਮੰਗਵਾ ਲਵਾਂ ਨਾਲ, ਤੂੰ ਘਰੋਂ। ਬਿਲਕੁਲ ਠੀਕ ਹੈ। ਕੋਈ ਐਸਾ ਮਾਹੌਲ ਬਣ ਜਾਂਦਾ ਤੇ ਮੈਂ ਉੱਥੇ ਬਟਨ ਦਬਾਵਾਂ। ਕੋ ਰਹਿ ਮੰਗੀ ਦਾ ਹੁੰਦਾ ਵਾ, ਤੰਦਰੁਸਤੀ ਨਾਲ ਜਾਣ ਵਾਲੀਆਂ ਗੱਲਾਂ ਕਰੋ। ਯਾਰ ਘਰ ਪੈਰਾਸ਼ੂਟ ਤੂੰ ਮੰਗਵਾ ਲਿਆ ਤੇ ਫਿਰ ਉਹ ਧੁੱਪ ਕਿੱਦਾਂ ਰੋਕਣੀ ਜਿੱਥੇ ਪਾਇਆ? ਪਾਗਲ ਕੱਲੇ ਦੀ ਜ਼ਿੰਦਗੀ ਪਾਗਲ ਆ ਤੂੰ। ਪੂਰੀ ਫੈਮਿਲੀ ਨੂੰ ਦਾਬ ਚ ਪਾਣਾ ਤੂੰ। ਇੱਕ ਮੇਰਾ ਉੱਥੇ ਯਾਰ ਹੈ ਉਸਤਾਦ ਜੀ, ਉਹਦਾ ਨਾਮ ਹੈਗਾ ਗੁਲਰੇਜ਼ ਖਾਨ। ਗੁਲਰੇਜ਼ ਖਾਨ ਹੈ ਉਹ, ਮਾਸ਼ਾਅੱਲਾ ਉਹਦਾ ਬੜਾ ਕੰਮ ਹੈਗਾ। ਉਹ ਗੱਡੀ ਨੂੰ ਟੋਚਨ ਪਾ ਕੇ ਲੈ ਆਂਦਾ ਫੈਸਲਾਬਾਦ। ਠੀਕ ਹੈ। ਹਲ ਉਹ ਉਸਤਾਦ ਜੀ ਕਿਤੇ ਹੁੰਦਾ ਨਾ, ਉਹਨੂੰ ਕਹਿ ਤੂੰ ਲਾਣਤ ਭੇਜ, ਅਸੀਂ ਸਟਾਰਟ ਹੀ ਨਹੀਂ ਕਰਨੀ, ਤੂੰ ਟੋਚਨ ਪਾ ਕੇ ਤੁਹਾਨੂੰ ਲੈ ਜਾ। ਸਾਨੂੰ ਇੱਥੋਂ ਟੋਚਰ ਪਾ ਕੇ ਉੱਤੇ ਤੂੰ ਸਾਨੂੰ ਸਾਰਾ ਟੂਰ ਸਾਡਾ ਟੋਚਨ ਪਾ ਕੇ ਕਰਾ। ਤੰਦੇ ਹੀ ਕਰਾ ਦੇ। ਉਧਰ ਉਸਤਾਦ ਜੀ ਉਹ ਮੇਰੇ ਦੋਸਤ ਹੋ ਕੇ ਆਏ, ਫਿਰ ਕੇ ਆਏ, ਉਹਨਾਂ ਨੇ ਦੱਸਿਆ ਕਹਿੰਦੇ ਉੱਥੇ ਉਹ ਰੋਂਗ ਟਰਨ ਵਾਲੇ ਵੀ ਉੱਥੇ ਹੀ ਆ।
ਅੱਲਾ ਵਾਹ ਉਹ ਜਿਹੜੇ ਇੰਜ ਕਰਨ ਵਾਲੇ ਨਹੀਂ ਉਹ ਦੂਏ ਉਹ ਜਿਹੜੇ ਕੁਹਾੜੀ ਮਾਰ ਕੇ ਆਹੋ, ਆਹੋ, ਲਾ ਕੇ ਚੀਰ ਪਾੜ ਕੇ ਹਾਂ ਉਹ ਵੀ ਰਾਤ ਨੂੰ ਨਿਕਲਦੇ ਉੱਥੇ। ਉਹ ਉੱਥੇ ਜਾਂਦੇ ਆ ਕਿਤੇ। ਉਹਨੂੰ ਡਰਨਾ ਨਹੀਂ, ਤੁਸੀਂ ਐਂਟਰੀ ਕਰਾਣੀ ਹੈ ਹਰ ਜਗ੍ਹਾ ਤੇ। ਅੱਛਾ ਤੁਸੀਂ ਜਿੱਥੇ ਜਾਣਾ ਨਾ, ਚੌਕੀ ਆਏਗੀ, ਉਹ ਤੁਹਾਡੀ ਤਲਾਸ਼ੀ ਲਏਗੀ, ਉੱਥੇ ਤੁਹਾਡੇ ਨਾਮ ਨੂੰ ਲਿਖ ਜਾਣਗੇ। ਉਸ ਤੋਂ ਬਾਅਦ ਅਗਲੇ ਜਿਹੜੀ ਚੌਕੀ ਹੈ ਉਹਦਾ ਅੱਧੇ ਘੰਟੇ ਦਾ ਵਾਇਆ ਹੈ। ਉਹ ਅੱਧੇ ਘੰਟੇ ਦੇ ਵਿੱਚ 10 ਮਿੰਟ ਦਾ 20 ਮਿੰਟ ਦਾ ਮਾਰ ਜਾਣਾ। ਤੁਸੀਂ ਜਿੱਥੇ 50 ਮਿੰਟ ਲੇਟ ਹੋ ਗਏ ਨਾ ਉਸਤਾਦ ਜੀ, ਫੋਰਸ ਨਿਕਲ ਜਾਏਗੀ, ਰੌਂਗ ਕਰਨਾ ਆਏ ਨਹੀਂ। ਤੁਹਾਨੂੰ ਤਲਾਸ਼ ਕਰਨਗੇ ਵੀ ਕਿੱਥੇ ਗਏ ਨੇ, ਗਾਇਬ ਲੱਗ ਜਾਣਗੇ। ਉਹ ਵੱਢਣ ਵਾਲੇ ਮੁੰਡੇ ਕੋ ਹੈ ਵਾਕਈ ਹੁੰਦਾ ਲਵਟਣ ਵਾਲੇ ਮੁੰਡੇ ਆ ਤੁਸੀਂ ਜਾਣਾ ਹੀ ਆ, ਦੇਖ ਉਹ ਲਓ। ਜਿਹੜੀ ਉਹ ਕੋਬਾਲੀ ਮਾਰ ਆ ਜਾਣਾ ਉੱਥੇ, ਉਹ ਵੀ ਆ ਜਿਹੜੇ ਇੰਜ ਕਰਕੇ ਤੁਰੇ ਜਾਂਦੇ ਸੀ ਜ਼ੁੰਬੀ ਉਹ ਜ਼ੁੰਬੀ ਉਹ ਵੀ ਆ ਉਹ ਖੁਸ਼ਬੂ ਨਹੀਂ ਲਾ ਕੇ ਜਾਣੀ ਪਰਫਿਊਮ ਉੱਥੇ ਹੈਗਾ ਇੱਕ ਵਾਦੀ ਹੈ ਜ਼ੁੰਬੀ। ਹਾਂਜੀ ਹੈਗਾ। ਹਾਂ ਆਹ ਉਹ ਲਾਜ਼ਮੀ ਉੱਥੇ ਜਾਣਾ ਉਸਤਾਦ ਜੀ। ਤੁਸੀਂ ਉੱਥੇ ਜਾਵਾਂਗੇ। ਐਂਟਰੀ ਵੀ ਕਰਾਣੀ। ਉੱਥੇ ਉਹਨਾਂ ਨੇ ਦੁਕਾਨਾਂ ਪਾਈਆਂ ਜ਼ੁੰਬੀ ਨੇ, ਥੱਲੇ ਸਮੋਸੇ ਲਾਏ, ਉੱਤੇ ਝਾੜ ਨਹੀਂ ਫੜ ਕੇ ਇੰਨੇ ਕਰੀ ਯਾਰ। ਸਹੀ ਗੱਲ ਆ। ਕਾਜੀ ਉਧਰ ਨਹੀਂ ਜਾਣਾ, ਖਤਰਨਾਕ ਇਲਾਕੇ। ਨਹੀਂ ਖਤਰਨਾਕ ਨਹੀਂ, ਈਜ਼ੀ ਜਾਣਾ। ਪੰਜ ਰੌਣਕ ਮੇਲੇ ਵਾਲੇ ਲੱਗ ਜੀ ਵੀ ਫਿਰਨ ਤੋਂ ਫੇਰ ਨਹੀਂ ਮਜ਼ਾ ਨਹੀਂ ਜਾਣਾ, ਤੇ ਫਿਰ Dangerous ਮਾਹੌਲ। ਡੇਂਜਰਸ ਓਏ ਨਹੀਂ ਰੌਂਗ ਟਰਨ ਵਾਲੇ ਪਾਸੇ ਤੇ ਲਾਜ਼ਮੀ ਜਾਣਾ। ਮੈਨੂੰ ਬਹੁਤ ਸ਼ੌਕ ਆ ਵੇਖਣ ਦਾ। ਵੈਪਨ ਲਾਜ਼ਮੀ ਰੱਖਣਾ ਉਸਤਾਦ ਜੀ, ਵੈਪਰ ਵੈਪਨ ਤੋਂ ਬਗੈਰ ਨਾ ਜਾਣਾ। ਉਹ ਮੈਂ ਆਪਣਾ ਲੈ ਹਾਂ ਜਾਊਂ। ਹਾਂ, ਕਿਉਂਕਿ ਰਾਤ ਨੂੰ ਨਾ ਹੈ ਮੈਂ ਆਪਣਾ ਵਾਲਾ ਲੈ ਤੇ ਆਉਂਗਾ। ਘਰ ਕੀ ਫੇਰ ਨਾ ਧੋ ਕੇ ਵੈਪਨ। ਉਸਤਾਦ ਜੀ ਉੱਥੇ ਨਾ ਅਸਲਾਹਾ ਦੀ ਗੱਲ ਹੋ ਰਹੀ ਹੈ ਉਸਤਾਦ ਜੀ। ਕਾਜੀ ਇਹ ਉੱਥੇ ਗੰਦਾ। ਇਹ ਉੱਥੇ ਗਏ, ਉਹ ਕਹਿੰਦੇ ਸਿਲੰਡਰ ਕਰ ਦੋ, ਇਹਨਾਂ ਨੇ ਉਹ ਕੱਢ ਕੇ ਉਹ ਸਿਲੰਡਰ ਹੀ ਅੱਗੇ ਕਰਤਾ। ਕਹਿੰਦੇ ਅੱਛਾ ਸਰੈਂਡਰ ਕਰ ਦੋ ਉਹਨਾਂ ਨੇ। ਲੇਕਿਨ ਉਹਨਾਂ ਨੇ ਕਿਹਾ ਸਿਲੰਡਰ ਕਰ ਦੋ। ਨਹੀਂ ਖਤਰਨਾਕ ਏਰੀਆ ਦਾ ਨਹੀਂ ਮਜ਼ਾ, ਮਤਲਬ ਕਿ ਰੌਣਕ ਮੇਲਾ ਬੰਦਾ ਹੱਸਾ ਖੇਡਾ ਕਰੇ ਦੋਸਤਾਂ ਨਾਲ ਜੀ ਉਹ। ਹਾਂ ਕਰ ਉਹ ਰੌਂਗ ਟਰਨ ਵਾਲਿਆਂ ਨੇ ਵੀ ਨੇ ਕਰ। ਉਹਨਾਂ ਨੂੰ ਸਿਰਫ ਜਦੋਂ ਭੁੱਖ ਲੱਗਦੀ ਉਹਨਾਂ ਨੇ ਖਾਣਾ ਮਸਾਲ ਇੱਕ ਨੂੰ ਖਾ ਲਿਆ, ਉਸ ਤੋਂ ਬਾਅਦ ਉਹਨਾਂ ਨਾਲ ਬਹਿ ਕੇ ਸ਼ੁਗਲ ਮੇਲਾ ਕਰ 2 ਘੰਟੇ। ਜਿੰਨੀ ਦੇਰ ਤੱਕ ਉਹਨਾਂ ਨੂੰ ਭੁੱਖ ਅਗਲੀ ਭੁੱਖ ਲੱਗਣ ਤੋਂ ਪਹਿਲੇ ਪਹਿਲੇ ਨਿਕਲ ਜਾਓ। ਇਹ ਇੱਕ ਅੱਧਾ ਕੋਈ ਉਹਨਾਂ ਨੂੰ ਖਵਾਉਣ ਵਾਲਾ ਵੀ ਲੈ ਜਾਵੇ ਉਸਤਾਦ ਜੀ। ਯਾਰ ਅਸੀਂ ਆਹੋ 6 ਜਣੇ ਜਾਣੇ ਨਾ, 7ਵਾਂ ਉਹਨਾਂ ਦਾ ਕੋਈ ਲੰਗਰ ਲੈ ਜਾਗੇ ਨਾਲ। ਸ਼ਾਦ ਨੂੰ ਲੈ ਜਾਂਦੇ ਉਸਤਾਦ। ਸ਼ਾਦ ਕਪੂਰ ਨੂੰ ਖਾ ਕੇ ਉਹਨਾਂ ਨੇ ਰੱਜੇ ਵੀ ਹੋਏ, ਉਹਨਾਂ ਨੇ ਸਾਨੂੰ ਮਾਰ ਦੇਣਾ। ਨਹੀਂ ਨੋਨੀ ਨੂੰ ਉਹਨਾਂ ਨੇ ਬਹੁਤ ਆਲਾ ਖਾਣਾ। ਅੱਛਾ ਜੀ। ਹਾਂਜੀ ਨਹੀਂ ਮੈਂ ਉਸਤਾਦ ਜੀ ਉੱਥੇ ਨਾ ਮਾਜ਼ਰਤ ਨਾਲ ਉਸਤਾਦ ਜੀ ਵੈਪਨ ਲਾਜ਼ਮੀ ਰੱਖਣਾ, ਕਿਉਂਕਿ ਤੁਹਾਨੂੰ ਪਤਾ ਨਹੀਂ ਕਿਸ ਟਾਈਮ ਮਾਲਖੋਲ ਉਹ ਲੰਘ ਜੇ। ਨੀਲ ਗਾਏ ਤੇ ਚੀਤੇ ਲੈਬਡ ਉਹ ਫਿਰਦੇ ਰਹਿੰਦੇ ਨੇ ਉਸਤਾਦ ਜੀ। ਨੀਲ ਗਏ ਨੀਲ ਗਾਏ ਮੈਨੂੰ ਤਾਂ ਲੱਗਦਾ ਜੰਗ ਤੇ ਚੱਲੇ ਆ, ਏਡਾ ਖਤਰਾ ਉਹ ਯਾਰ ਏਡਾ ਮਾੜਾ। ਯਾਰ ਇੱਧਰ ਉੱਧਰ ਪਹਾੜ ਆ ਯਾਰ, ਉਹ ਮਖਲੂਕ ਉੱਥੇ ਹੀ ਰਹਿੰਦੀ ਹੈ। ਉਹਨਾਂ ਨੂੰ ਹੀ ਤੇ ਦੇਖਣ ਜਾਣਾ ਕਿ ਨਹੀਂ ਉਸਤਾਦ ਜੀ। ਹਾਂਜੀ। ਨਜ਼ਰ ਆਉਂਦੇ ਆ ਮਾਰਖੋਰ। ਨਹੀਂ ਬੇਟੇ ਨਾਲ ਉੱਥੇ ਇੱਕਦਮ ਨਾ ਉਹ ਜਿਹੜੇ ਨਹੀਂ ਹੁੰਦੇ, ਇੱਕ ਦੇਖਿਆ 800-900 ਹਜ਼ਾਰ ਸੰਡੇ ਇਕੱਠੇ ਹੀ ਨੱਸੇ ਹੁੰਦੇ ਆ। ਹਾਂਜੀ। ਉਹ ਵੀ ਆਉਂਦੇ ਇੱਕ ਰੋਡ ਤੇ, ਕਹਿੰਦੇ ਉੱਥੋਂ ਵੀ ਤੇਰਾ ਹਿਸਾਬ ਦੇਖਣਾ। ਉਹ ਇੰਜ ਲੰਘ ਜਾਂਦੇ ਸਿੱਧੇ ਆ ਕੇ, ਉਹ ਰਸਤੇ 'ਚ ਜਿਹੜੀ ਚੀਜ਼ ਹੋਵੇ ਲੈ ਨੂੰ ਜਾਂਦੇ ਹੋ। ਏਦਾਂ ਹੀ ਝੁੰਡਾਂ ਦਾ। ਝੁੰਡ ਹਾਂ। ਤੁਸੀਂ ਉਹ ਕਗਾਨ ਕ੍ਰਾਸ ਕਰੋਗੇ ਨਾ ਉਧਰੋਂ, ਉਹ ਜ਼ਿਗਜ਼ੈਗ ਵਾਲੀਆਂ ਸੜਕਾਂ, ਉੱਥੋਂ ਤੁਹਾਨੂੰ ਕਈ ਕਰੈਕਟਰ ਤੁਹਾਨੂੰ ਮਿਲੇ ਜਾਣਗੇ। ਉੱਥੇ ਡੰਗ ਮਾਰਨ ਵਾਲੇ ਊਂਠ ਵੀ ਆ। ਹਾਂਜੀ ਊਂਠ ਡੰਗ ਮਾਰਦਾ। ਮਾਲਖੋਰ ਉੱਥੇ ਕਿਉਂ ਆ, ਇੱਥੇ ਕਿਉਂ ਨਹੀਂ ਉਸਤਾਦ ਜੀ? ਕਿਉਂਕਿ ਸੱਪ ਖਾਂਦੇ ਨੇ ਉੱਥੇ, ਮੁਖਤਲਿਫ ਕਿਸਮ ਦੇ ਹਰ ਨਸਲ ਦਾ ਸੱਪ ਉੱਥੇ ਮਿਲਦਾ। ਉੱਥੇ ਤੁਸੀਂ ਦੁਕਾਨਦਾਰ ਕੋ ਜਦੋਂ ਜਾਂਦੇ ਨੇ ਤੇ ਦੁਕਾਨਦਾਰ ਤੁਹਾਨੂੰ ਕਹਿੰਦਾ ਯਾਰ 1 ਕਿਲੋ ਚੀਨੀ ਦੇ, ਤੁਸੀਂ ਉਹਨੂੰ ਬਾਹਰੋਂ ਲਿਆ ਕੇ ਕਿਤੇ ਦਿੰਦੇ ਹੋ, ਪੈਸੇ ਲੈ ਕੇ ਚੱਲੋ। ਪੰਜਾਬ ਦਾ ਸਾਨੂੰ ਉਲਟ ਹਿਸਾਬ ਆ ਉੱਥੇ। ਵੀ ਉਸਤਾਦ ਜੀ ਆਹ ਕੀ ਗੱਲ ਪਾਣ ਮੈਂ ਸਹੀ ਕਹਿ ਰਿਹਾ। ਉੱਥੇ ਤੁਸੀਂ ਗੱਡੀ ਰੋਕਦੀ ਨਾ, ਡਰਾਈਵਰ ਉਤਰ ਕੇ ਪਿੱਛੇ ਪੈ ਜਾਂਦਾ, ਸਵਾਰੀ ਨੂੰ ਕਹਿੰਦਾ ਚਲੋ ਭਾਜੀ ਚੱਲੀਏ, ਤੇ ਸਵਾਰੀ ਸਵਾਰੀ ਚਲਾ ਕੇ ਜਾਂਦੀ। ਉਸਤਾਦ ਜੀ ਤੁਸੀਂ ਮਜ਼ਾਕ 'ਚ ਗੱਲ ਪਾਣ ਡਏ ਹੋ। ਫਿਰ ਮੈਂ ਤੈਨੂੰ ਕਹਿ ਰਿਹਾ, ਇੱਕ ਮਿੰਟ, ਊਂਟ ਕੀ ਖਾਂਦਾ? ਊਂਟ ਕੀ ਖਾਂਦਾ ਦੱਸੋ? ਊਂਟ ਦਾ ਕੌਮੀ ਫਲ ਕੀ ਹੈ ਦੱਸੋ? ਊਂਟ ਦਾ ਦੱਸੋ ਨਾ। ਪੱਠੇ ਨਹੀਂ ਖਾਂਦਾ? ਇੱਥੇ ਵਾਲਾ ਪੱਠੇ ਖਾਂਦਾ। ਊਂਟ ਸੱਪ ਖਾਂਦਾ ਉਸਤਾਦ ਜੀ, ਪੱਠੇ ਨਹੀਂ ਖਾਂਦਾ ਉਹ ਉਸਤਾਦ ਜੀ। ਬਿਮਾਰੀ ਉਹ ਇੱਕ ਐਸੀ ਹੈ ਸਾਜੀ, ਅਗਰ ਉਹਨੂੰ ਲੱਗ ਜੇ ਤੇ ਉਹਨੂੰ ਸੱਪ ਖਿਲਾਇਆ ਜਾਂਦਾ। ਹਾਂ। ਇਹ ਉਹ ਵਾਲੀ ਗੱਲ ਕਰਦੇ ਨਹੀਂ ਯਾਰ, ਉੱਥੇ ਉਲਟ ਹਿਸਾਬ ਆ ਸਾਰਾ। ਉੱਥੇ ਕਾਜੀ ਹਾਂਜੀ ਉੱਥੇ ਕੋਈ ਬਿਮਾਰ ਹੋ ਜੇ ਨਾ ਤੇ ਡਾਕਟਰ ਘਰ ਆ ਕੇ ਨਬਜ਼ ਫੜਾਉਂਦਾ ਉਹਨੂੰ, ਮਰੀਜ਼ ਨੂੰ, ਕਹਿੰਦਾ ਯਾਰ ਦੇਖੀ ਆ ਕਿੰਨਾ ਬੁਖਾਰ ਆ ਤੈਨੂੰ। ਹਾਂ ਹਾਂ। ਉੱਥੇ ਜਾਨਵਰ ਪੁੱਠਾ ਕੰਮ ਕਰਦੇ। ਉੱਥੇ ਕੁੱਕੜ ਨਹੀਂ ਜਾਣ ਦਿੰਦੇ, ਸਵੇਰ ਜਾਣ ਨਹੀਂ ਦਿੰਦੇ ਕੁੱਕੜ। ਆ ਬਾਂਗ ਦਿੰਦੇ ਜਿਹੜੇ ਉਹ ਸੰਡੇ ਦਿੰਦੇ ਆ, ਉਹਨਾਂ ਦੀ ਆਵਾਜ਼ ਉਹਦੀ ਸੰਡੜੂ ਸੜੂ। ਯਾਰ ਕਿਹੜੇ ਜਾਨਵਰ ਆ। ਮਜ਼ਾਕ 'ਚ ਗੱਲ ਪਾਣ ਡਏ ਨੇ ਉਸਤਾਦ ਜੀ, ਬੱਚਿਆਂ ਨੂੰ ਇਨਫੋਰਮੇਸ਼ਨ ਨਹੀਂ ਦਿੰਦੇ। ਹਾਂ ਸਹੀ ਗੱਲ ਹੈ, ਸਾਨੂੰ ਉੱਥੇ ਪਤਾ। ਨਾ ਉੱਥੇ ਜਗ੍ਹਾ ਤੇ ਹਾਂ ਦੱਸ। ਉੱਥੇ ਬੱਕਰੀ ਦੁੱਧ ਵੀ ਨਹੀਂ ਦਿੰਦੀ। ਅੱਛਾ ਜੀ। ਉੱਥੇ ਚੱਲਦਾ ਜ਼ੈਬਰੀ ਹਾਂ ਜ਼ੈਬਰੀ ਦੁੱਧ ਦਿੰਦੀ, ਉਹਦਾ ਦੁੱਧ ਚੱਲਦਾ। ਬੱਕਰੀ ਦੇ ਆਪ ਉਥੋਂ ਤਰੰਗ ਮੰਗਾ ਕੇ ਚਾਹ ਪੀਂਦੀ। ਲੇਲੇ ਨੂੰ ਭੇਜਦੀ ਜਾਂ ਤੋਂ 2 ਡੱਬੇ ਲੈ ਕੇ ਨਾ। ਸਹੀ ਗੱਲ। ਉਸਤਾਦ ਜੀ ਉੱਥੇ ਉਲਟ ਹਿਸਾਬ ਆ। ਮੈਂ ਤੁਹਾਨੂੰ ਕਹਿੰਦਾ ਪੂਰੀ ਤਿਆਰੀ ਨਾਲ ਜਾਣਾ। ਬਾਂਸ ਰੱਖਣੇ, ਡੰਡੇ ਰੱਖਣੇ ਨੇ। ਤੁਸੀਂ ਕਿਸੇ ਟਾਈਮ ਕੋਈ ਵੀ ਜਾਨਵਰ ਹਮਲਾ ਕਰ ਸਕਦਾ। ਕਿਉਂਕਿ ਮੈਂ ਉਸਤਾਦ ਜੀ ਗਿਆ ਤੇ ਉਹ ਨੀਲ ਗਾਏ ਨਹੀਂ ਹੁੰਦੀ ਉਸਤਾਦ ਜੀ, ਜਿਹੜੀ ਨੀਲ ਗਾਏ ਉਹ ਬਾਹਰ ਫਿਰਦੀ ਵੀ, ਤੇ ਮੈਂ ਨਾ ਉਹ ਨਸੀ ਆਂਡੇ इधरों। मैं कहा वसीम भाई गाड़ी रोकिएगा जरा 1 मिनट। उन्होंने कहता क्या हुआ? मैं कहा गाड़ी रोकिएगा, मैंने पिक्स लेनी है उसके साथ, तस्वीर लेनी है।
ਉਹ ਇੰਜ ਕਰਕੇ ਨੱਸਣ ਡਈ ਤੇ ਮੈਂ ਇੰਜ ਕਰਕੇ ਨੱਸਿਆ, ਮੈਂ ਕਿਹਾ ਇੱਧਰ ਦੀ ਲੰਘਣੀ ਤੇ ਮੈਂ ਇੰਜ ਬਣਾਉਣ ਡਿਆ ਉਸਤਾਦ ਜੀ, ਬੜਾ ਸੋਹਣਾ ਪਿੱਛੇ ਚੀਤਾ ਲੱਗਾ ਉਹਦੇ। ਚੀਤੇ ਨੇ ਨੀਲ ਗਾਂ ਛੱਡਤੀ ਖਲੋਗੇ ਨੂੰ ਕਹਿੰਦਾ ਉਹ ਮਿਹਰਬਾਨੀ ਯਾਰ ਤੂੰ ਮੇਰਾ ਪੈਂਡਾ ਖਤਮ ਕਰਾ ਉਸਤਾਦ ਜੀ ਉਹ ਤਾਂ ਨੱਸੀ ਮੈਂ ਇੱਧਰ ਗੱਡੀ 'ਚ ਤੇ ਸ਼ੂਟ ਉੱਥੇ ਫਿਰਨ ਤੁਰਨ ਗਏ, ਇਹਦੇ ਕੋਲੋਂ ਨੀਲ ਗਾਂ ਨੰਗੀ ਤੇ ਉਹਨੂੰ ਆਪਣਾ ਇੱਕ ਸੂਟ ਤੇ 2 ਬਨਾਨਾ ਦੇਤੀਆਂ ਵੀ ਨੀਲ ਦੇ ਕੇ ਵਾਪਸ। ਉੱਥੇ ਮੈਂ ਤੁਹਾਨੂੰ ਦੱਸਣਿਆ, ਉੱਥੇ ਭਾਜਨ ਇੱਕ ਬੰਦਾ ਕਹਿੰਦਾ ਕਿ ਅਸੀਂ ਖੜੇ ਤੇ ਇੱਕ ਜਗ੍ਹਾ ਤੋਂ ਆਵਾਜ਼ ਆਵੇ ਆ ਤੇ ਕਹਿੰਦਾ ਮੈਂ ਕਿਹਾ ਯਾਰ ਕੋਈ ਗਾਈ ਲੱਗਦੀ, ਕਹਿੰਦਾ ਮੈਂ ਗਿਆ ਤੇ ਅੱਗੇ ਕੁੱਤਾ ਉੱਥੇ ਆਵਾਜ਼ਾਂ ਉਹ ਕੱਢਣ ਦਿਆ ਗਾਈ ਦੀ। ਉਹਨੂੰ ਮੈਂ ਕਿਹਾ ਇਹ ਕੀ, ਕਹਿੰਦਾ ਤੂੰ ਉਧਰੋਂ ਆਇਆ ਨਾ, ਉੱਥੇ ਹੋਰ ਹਿਸਾਬ ਇੱਥੇ ਹੋਰ ਆ, ਇੱਥੇ ਅਸੀਂ ਏਦਾਂ ਬੋਲੀਦਾ। ਸਹੀ ਕਹਿੰਦੇ ਤਾਂ ਉੱਥੇ ਨਾ ਬਾਂਦਰ ਵੀ ਰੁੱਡਾਂ ਦੇ ਵਿੱਚ ਰਹਿੰਦੇ ਆ, ਜਿੱਦਾਂ ਖਰਗੋਸ਼ ਨਹੀਂ ਰਹਿੰਦੇ। ਹਾਂ ਨਹੀਂ ਤੇ ਸਾਜੀ ਇਹ ਵੀ ਮੈਂ ਸੁਣਿਆ ਸੱਪਾਂ ਦੇ ਘੋਂਸਲੇ ਬਣੇ ਉੱਥੇ। ਤੇ ਸਾਜੀਆ ਜਿਹੜੇ ਚੂਚਾ ਵੱਢ ਲਵੇ ਤੇ 14 ਟਾਂਕੇ ਲੱਗਦੇ ਕਹਿੰਦੇ ਉੱਥੇ। ਹਾਂ ਉੱਥੇ ਚੂਚਾ ਚੁੰਝ ਮਾਰ ਦੇਵੇ ਨਾ, ਵੱਢ ਲਵੇ। ਹਾਂ ਔਰ ਨਹੀਂ ਉਹ 14 ਟਾਂਕੇ ਨਹੀਂ 14 ਟੀਕੇ ਕਹਿੰਦਾ ਕੁੱਟੀ ਕੁੱਕੀ ਵਰਗਾ ਬੋਲਦਾ। ਮਜ਼ਾਕ ਦੀ ਗੱਲ ਪਾਓ, ਇਨਫੋਰਮੇਸ਼ਨ ਮੈਂ ਤੁਹਾਨੂੰ ਕਹਿਣੇ ਉੱਥੇ ਡੇਂਜਰ ਜ਼ੋਨ ਹੈ, ਜਗ੍ਹਾ ਜਗ੍ਹਾ ਤੇ ਖਤਰਾ ਹੈ, ਤਾਜੀ ਜਗ੍ਹਾ ਜਗ੍ਹਾ ਤੇ। ਬਈ ਫੈਸਲ ਨੇ ਨੀਲ ਗਾਇਆ ਨਾਲ ਏਦਾਂ ਖਿੱਚੀ ਤਸਵੀਰ ਨੂੰ, ਉਹ ਬਾਅਦ ਚੋਂ ਕਹਿੰਦੀ ਆ ਮੈਨੂੰ ਵੀ ਸੈਂਡ ਕਰ। ਤਾਰਾਂ ਨਹੀਂ ਹੁੰਦੀਆਂ, ਜ਼ਰਾਫੇ ਬੈਠੇ ਹੁੰਦੇ ਉੱਤੇ ਤਾਰਾਂ ਦੇ। ਸਹੀ ਗੱਲ ਲਿੰਗਰ ਚਲੋ ਹਾਸੇ ਦਾ ਪਤਾਸਾ ਬਣੇਗਾ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਫੈਸਲ ਸਹੀ ਕਹਿਣ ਦੇ। ਸਾਜੀ ਮੈਨੂੰ ਪਤਾ ਲੱਗਿਆ ਉਹ ਖੋਤਾ ਜਿਹੜਾ ਵਾ ਉੱਥੇ ਦਾ ਉਹ ਪਾਨ ਖਾਂਦਾ। ਨਹੀਂ ਜਾਨਵਰ ਪੁੱਠੇ ਸਿੱਧੇ ਨੇ, ਪਾਣ ਦਾ ਨਹੀਂ ਰੌਲਾ, ਜਾਨਵਰ ਪੁੱਠੇ ਸਿੱਧੇ। ਉਹ ਤੇ ਇੱਥੇ ਵੀ ਕਹਿੰਦਾ ਟੀ ਟਾਈਮ ਤੋਂ ਬਾਅਦ। ਨਹੀਂ ਪਤਾ ਕੀ ਗੱਲ ਉਸਤਾਦ ਜੀ, ਮੈਂ ਤੁਹਾਨੂੰ ਉੱਥੇ ਉਹਨੂੰ ਖੋਤਾ ਨਹੀਂ ਕਹਿੰਦੇ, ਕੀ ਕਹਿੰਦੇ? ਨਾ ਉੱਥੇ ਇਦਾਂ ਦੇ ਡਿਸਰਿਸਪੈਕਟ ਨਹੀਂ ਹੈਗੀ। ਹਾਂਜੀ ਉੱਥੇ ਕੀ ਉਹਨੂੰ ਕਹਿੰਦੇ ਕਹਿੰਦੇ? ਰਿਸਪੈਕਟ ਪਾਇਨ ਖੋਤਾ। ਲੱਗ ਪਾਇਆ ਨੇ ਸਾਈ ਤੁਸੀਂ ਤਿਆਰੀ ਨਾਲ ਜਾਣਾ ਮਾਦਰ ਨਾਲ, ਖੋਤਾ ਸਰ। ਤੁਹਾਡੀ ਤਿਆਰੀ ਕੀ ਹੈ ਵੈਸੇ ਉਸਤਾਦ ਜੀ, ਪਤਾ ਵੀ ਤਾਂ ਲੱਗੇ। ਮੈਨੂੰ ਆ ਸਾਰਾ ਨੌਲੇਜ ਹੈਗਾ, ਮੈਂ ਉਸ ਹਿਸਾਬ ਨਾਲ ਜਾ ਕੇ ਉੱਥੇ ਆਪਣੇ ਆਪ ਨੂੰ ਕਨਵਰਟ ਕਰ ਲੈਣਾ। ਨਹੀਂ ਜੇ ਕੋਈ ਚੀਤਾ ਆ ਗਿਆ ਅੱਗੇ ਤੁਸੀਂ ਕੀ ਕਰੋ? ਉਹ ਚੀਤਾ ਉਹ ਪਤਾ था ਹੀ- जिसके लिए ਹਾਂ ਨਹੀਂ ਇੱਕ ਮਿੰਟ ਠਹਿਰ ਜਾਓ, ਕੀ ਉਸਤਾਦ ਜੀ ਕੀ ਕਰ ਲੋਗੇ ਤੁਸੀਂ? ਉਹ ਯਾਰ ਇਨਸਾਨ ਸਭ ਤੋਂ ਪਾਵਰਫੁਲ ਚੀਜ਼ ਬਣਾਈ ਰੱਬ ਨੇ। ਅਸ਼ਰਫ ਮਖਲੂਕ ਚੀਤੇ ਚੂਤੇ ਮੇਰੇ ਕੇ ਕੱਖ ਵੀ ਦੱਸ, ਉਹ ਕਮੀਜ਼ ਲਾ ਜਿਹੜਾ ਬੰਦਾ ਮੇਰੀ ਗੱਲ ਸੁਣ, ਜਿਹੜੇ ਕੁੱਤੇ ਬਿੱਲੇ ਹੁੰਦੇ ਨਾ ਇਹ ਜ਼ਿਆਦਾ ਡੇਂਜਰ ਹੁੰਦੇ ਨੇ ਸੰਭਾਲਣੇ, ਇਹ ਢੇਠੇ ਹੁੰਦੇ ਨੇ। ਢੇਡੇ ਹੁੰਦੇ ਨੇ, ਸਹੀ ਗੱਲ ਹੈ। ਚੀਤਾ ਇੱਕ ਮਤਲਬ ਨਾ ਨਸਲੀ ਜਾਨਵਰ ਚਿਗਰੇ ਵਾਲਾ। ਹਾਂ ਮੈਂ ਬੇਨਸਲ ਇਹਦੇ ਨਾਲ ਇੰਨੀ ਸਾਲ ਕੱਢ ਲਏ, ਔਰ ਨਸਲੀ ਦੇ ਨਾਲ ਤੇ ਮੈਂ ਆਰਾਮ ਨਾਲ ਕੱਢ ਲੈਣ। ਤਾਜੀ ਇੱਕ ਚੀਤਾ ਆਵੇ ਚੀਤਾ- ਉਹਦੇ ਅੱਗੇ ਆ ਟਾਈਗਰ ਬਿਸਕੁਟ ਸੁੱਟੋ, ਉਹ ਨਹੀਂ ਕੁਛ ਕਹੇ। ਚੀਤਾ ਖੁਦਾ ਨਾ ਹਾਂ ਖਾਸਾ, ਉਹਦੀ ਫੈਮਿਲੀ ਦੀ ਪ੍ਰੋਡਕਟ ਹੈ ਟਾਈਗਰ ਬਿਸਕੁਟ। ਚੀਤਾ ਜਿੱਥੇ ਤੁਹਾਨੂੰ ਖੁਦਾ ਨਾ ਖਾਸਾ ਮਿਲ ਪਵੇ, ਉੱਥੇ ਬਹਿ ਜਾਓ। ਨਹੀਂ ਕੱਪੜੇ ਲਾ ਦੇਣੇ ਤੁਸੀਂ, ਓਕੇ ਠੀਕ ਹੈ। ਓਕੇ ਚੀਤਾ ਦੱਸੇਗਾ। ਨਹੀਂ ਉਸਤਾਦ ਜੀ ਪਤਾ ਕੀ, ਚੀਤਾ ਜਿੱਥੇ ਮਿਲ ਪਵੇ ਨਾ ਉਹਦੀਆਂ ਅੱਖਾਂ ਜੱਖਾਂ ਨਹੀਂ ਪਾਣੀਆਂ ਹੁੰਦੀਆਂ। ਇਹ ਬਨਮਾਨਸ ਦੇ ਬਾਰੇ ਚ ਆ, ਜਿਹੜੇ ਵੱਡੇ ਰਿਚ ਨਹੀਂ ਹੁੰਦੇ, ਰਿਚ ਉਹ ਚੀਤੇ ਦਾ- ਹਾਂ ਰਿਚ ਜਿਹੜਾ ਰਿਚ ਵੀ ਰਿਚ ਵੀ। ਇਹਨਾਂ ਦੀ ਅੱਖ ਚ ਅੱਖ ਨਾ ਪਾਓ। ਉਹ ਚੀਤੇ ਤੇ ਸਾਜੀ- ਲੋਕੀ ਗਿੱਦੜਾਂ ਵਾਸਤੇ ਕੇਲੇ ਵੀ ਲੈ ਕੇ ਜਾਂਦੇ ਆ ਗਿੱਦੜ ਉੱਥੇ ਬਦਮਾਸ਼ ਨੇ, ਇੱਥੇ ਬੁਜ਼ਦਲ ਨੇ ਗਿੱਦੜ ਅੱਛਾ ਜੀ, ਜੀ। ਉੱਥੇ ਯਾਨੀ ਕਿ ਟੈਗ ਉਹਨਾਂ ਦਾ ਉੱਥੇ ਉਹਨਾਂ ਨੇ ਸ਼ੇਰਾਂ ਨੂੰ ਅੱਗੇ ਲਾਇਆ ਹੁੰਦਾ, ਇੱਕ ਗਿੱਦੜ ਨੇ 4-4 ਸ਼ੇਰ ਅੱਗੇ ਲਾਏ ਹੁੰਦੇ। ਲੱਗੜ ਬੱਗੇ ਜਿਨ੍ਹਾਂ ਨੂੰ ਕਹਿੰਦੇ ਯਾਰ ਇੱਕ ਮਿੰਟ ਨਹੀਂ ਲਗੜ ਬੱਗੇ ਨਹੀਂ, ਉਹ ਹੋਰ ਉਹ ਇੱਥੇ ਆ ਸਾਜੀ ਸਾਹਰ ਅਲੀ ਲਗੜ ਉਹ ਅੰਗੜ ਵਗੇ ਸਾਰਾ ਲੱਗੜ ਵਗੇ ਚੀਤੇ ਦੀ ਅੱਖ ਚੱਖ ਨਹੀਂ ਪਾਈ ਦੀ, ਬਨਮਾਨਸ ਤੋਂ ਤਾਂ ਤੁਸੀਂ ਨੱਸ ਜਾਓਗੇ। ਹਾਂ ਚੀਤਾ ਨੇ ਨਹੀਂ ਨਸਣ ਦੇਣਾ ਤੁਹਾਨੂੰ। ਹਾਂਜੀ ਚੀਤੇ ਫੁਰਤੀ ਬਹੁਤ ਹੁੰਦੀ। ਹਾਂਜੀ ਸਿਆਣੇ ਚੀਤੇ ਦੀ ਕਹਿੰਦੇ ਆ, ਅੱਖ 'ਚ ਨਹੀਂ। ਸਿਆਣੇ ਤੇ ਕਹਿੰਦੇ ਭਰਾਵਾ ਇੱਧਰ ਬਲੈਕ ਬੈਲਟ ਆ ਤੇਰਾ ਭਰਾ, ਸਾਰੀਆਂ ਬੈਲਟਾਂ ਬਲੈਕ ਨੇ, ਮੇਰੇ ਕੋਈ ਵੀ ਨਹੀਂ ਆ। ਚੈਂਪੀਅਨ ਮੈਂ ਦੌੜਾਂ ਲੱਗਦੀਆਂ ਵੇਖੀਆਂ ਜਦੋਂ ਸੱਪ ਲੈ ਕੇ ਆਇਆ ਸੀ ਨਾ ਮੈਂ ਦੌੜਾਂ ਲੱਗਦੀਆਂ ਵੇਖੀਆਂ ਸਾਜ। ਮੇਰੇ ਸਾਹਮਣੇ ਤੋਂ ਖਲੋਤਾ ਸੀ, ਆਹ। ਦੌੜਾਂ ਕਿੱਥੇ ਲੱਗੀਆਂ, ਇੰਨਾ ਕਿ ਮੇਜ਼ ਸੀ ਮੈਂ ਉੱਤੇ ਚੜ ਕੇ ਖਲੋ ਗਿਆ ਬਸ। ਤਾਜੀ ਕਿੱਥੇ ਆਹੋ ਤਾਜੀ ਗਏ, ਤਾਜੀ ਨੇ ਚੀਤੇ ਨੂੰ ਠੁੱਡਾ ਕਰਾਇਆ, ਜ਼ੈਬਰਾ ਆ ਗਿਆ, ਜ਼ੈਬਰਾ ਵੀ ਉਹ ਭਮਾਲ ਕੇ ਪਰਾਂ ਸੁੱਟਿਆ। ਬਾਅਦ ਚੋਂ ਇੱਕ ਬਾਬਾ ਕਹਿੰਦਾ ਸਾਰੇ ਖਿਡੌਣੇ ਨਾ ਢਾਹ। ਭਾਜਨ ਉੱਥੇ ਚੀਤੇ ਘਾਹ ਖਾ ਰਹੇ ਹੁੰਦੇ ਗਰਾਊਂਡ 'ਚ, ਉੱਥੇ ਹੋਰ ਨਸਲਾਂ ਹੋਰ ਚੀਜ਼ ਹੀ ਹੋਰ ਤੇ ਆ। ਬਿੱਲੀ ਟੁੱਡਾ ਨੇਚਰ ਹੀ ਚੇਂਜ ਆ ਉੱਥੇ। ਬਿੱਲੀ ਟੁੱਡਾ ਮਾਰਦੀ ਆ। ਬਿੱਲੀ ਢੁੱਡਾ ਮਾਰਦੀ ਦੂਰੋਂ ਆ ਕੇ। ਮਣ ਦੀ ਤੇ ਉੱਥੇ ਮੱਖੀ ਆ। ਅੱਛਾ ਜੀ ਹਾਂਜੀ। ਉਸਤਾਦ ਜੀ ਮੈਨੂੰ ਇੱਕ ਬੰਦੇ ਨੇ ਉੱਥੇ ਦੱਸਿਆ, ਉਹ ਫਿਰ ਕੇ ਆਇਆ ਨਾ, ਕਹਿੰਦਾ ਉੱਥੇ ਸ਼ੀਸ਼ਨਾਗ ਦੇ ਜੋੜੇ ਆ ਜਿਹੜੇ ਇੱਛਾਦਾਰੀ ਨਾਗ ਵੀ ਕਿਸੇ ਦਾ ਵੀ ਰੂਪ ਧਾਰ ਲੈਂਦੇ। ਹਾਂ ਉਹੀ ਉਸ ਟਾਈਮ ਭਾਜੀ ਉਹ ਹੈ। ਹੈਗੇ ਭਾਈ ਫੈਸਲ ਨੂੰ ਪਤਾ, ਇਹਨਾਂ ਨੇ ਦੱਸਿਆ। ਨਹੀਂ ਮੈਂ ਤੁਹਾਨੂੰ ਇਹਨੂੰ ਨਹੀਂ ਉਹਦੇ ਪੈਰ ਦੇਖੋ, ਜਿਹਦੇ ਪੈਰ ਪੁੱਠੇ ਆ ਸਮਝੋ ਸੱਪ ਆ। ਯਾਰ ਸਹੀ ਦੱਸੋ ਭਾਂ ਜਿਹੜਾ origignal ਹੈਗਾ ਵਾ, ਡਰ ਖੌਫ ਵੀ ਹੈ ਸੱਚੀ ਮੁੱਚੀ ਡਰ ਕੋ ਪੁੱਤਰ ਹੈ ਵਾ, ਤੁਸੀਂ ਬਣ ਕੇ ਨਹੀਂ ਜਾਣਾ ਉੱਥੇ, ਮੈਲੇ ਰਹਿਣਾ ਉੱਥੇ। ਮਾਸ਼ਾਅੱਲਾ ਉੱਥੇ ਸਿਸਟਮ ਤੁਹਾਨੂੰ ਨਹੀਂ ਪਤਾ। ਉਹ ਯਾਰ ਕਾਂਗਰੂ ਨਹੀਂ, ਹਾਂਜੀ ਉਹਨਾਂ ਨੇ ਇੱਥੇ ਹੈਂਡ ਫਰੀਆਂ ਲਾਈਆਂ ਹੁੰਦੀਆਂ ਖਲੋਤੇ ਹੁੰਦੇ, ਉਹਦੇ ਵਿੱਚ ਵੇਚ ਰਹੇ ਹੁੰਦੇ, ਯਕੀਨ ਕਰ। ਚਾਰਜਰ ਵੇਚ ਦਿੰਦੇ।
ਪਤੀਸਾ ਲਾਇਆ ਹੁੰਦਾ। ਨਹੀਂ ਉਹ ਜਿਹੜੀ ਚਰੋਲੀ ਦੀ ਥੈਲੀ ਯਕੀਨ ਕਰੋ ਤੇ ਹੈਂਡ ਫਰੀਆਂ ਚਾਰਜਰ ਅੱਗੇ ਲਮਕਾਏ ਹੁੰਦੇ ਨੇ। ਬਾਹਰ ਕੱਢੀ। ਇੱਕ ਅੱਧੀ ਉਹਨੇ ਆਪ ਵੀ ਲਾਈ ਹੁੰਦੀ। ਇੱਕ ਉੱਥੇ ਪੁਆਇੰਟ ਆਏਗਾ ਉਸਤਾਦ ਜੀ, ਉੱਥੇ ਟਰਾਊਟ ਤੁਹਾਨੂੰ ਮਿਲੇਗੀ, ਉਹ ਕੀ ਭਾਜੀ? ਮਛਲੀ। ਹਾਂ ਟਰਾਊਟ। ਠੀਕ ਹੈ, ਉੱਥੇ ਤੁਸੀਂ ਸੜਕ ਤੇ ਜਾਓਗੇ ਨਾ ਉਸਤਾਦ ਜੀ, ਸਭ ਤੋਂ ਖੂਬਸੂਰਤ ਜਿਹੜਾ ਨਾ ਮੈਨੂੰ ਮੰਜ਼ਰ ਉਹ ਲੱਗਾ ਸੀਗਾ, ਚਸ਼ਮੇ ਦੇ ਉੱਪਰ ਚੜ ਰਹੀ ਹੈ ਟਰਾਊਟ। ਐਂ ਕਰ ਓਏ ਆਹੋ ਇੱਕ ਮਛਲੀ ਹੁੰਦੀ ਐ ਜਾ ਰਹੀਆਂ ਤਾਂ ਨੂੰ ਉੱਧਰ ਨੂੰ ਪਾਣੀ ਦੇ ਵਿੱਚ। ਹਾਂ ਹਾਂਜੀ ਉਧਰ ਹਸ਼ਰਾਤ ਵੀ ਉਹ ਹੋਰ ਹੀ ਤਰ੍ਹਾਂ ਦੇ। ਸਾਰਾ ਉੱਥੇ ਪਾਏ ਨੇ। ਉੱਥੇ ਰੇੜੀ ਨਹੀਂ ਹੁੰਦੀ, ਹਾਂਜੀ। ਰੇੜੀ ਦੇ ਅੱਗੇ ਉਹਨਾਂ ਨੇ ਲਾਲ ਬੇਗ ਜੋਏ ਹੁੰਦੇ ਆ, ਚੋਗੇ ਬੜਾ ਵੱਡਾ ਲਾਲ ਬੇਗ ਤੇ ਉਹ ਲੈ ਕੇ ਭੱਜ ਰਿਹਾ। ਹਾਂ ਲੈ ਬਾਗਾਂ ਵਾਲਾ ਲਾ। ਅਰੇ ਵਾਹ। ਲਾਲ ਵੇਗ ਨੂੰ ਐ ਕਰਿਆ ਵਾਲਾ। ਯਾਰ ਉੱਥੇ ਜਦੋਂ ਤੁਸੀਂ ਸਾਲਣ ਨਹੀਂ ਖਾਂਦੇ, ਹਾਂਜੀ। ਹਾਥੀ ਆ ਜਾਂਦੇ ਉੱਤੇ ਐ ਲੋਟਦੇ, ਪਤਾ ਕਹਿੰਦਾ ਯਾਰ ਹਾਥੀ ਤੇ ਪਰੇ ਕਰ। ਉਹਦੇ ਤੇ ਆਦੀਆਂ ਬੜੀਆਂ ਇੱਧਰ ਦੀ ਰੋਟੀ ਖਾ ਯਕੀਨ ਕਰ। ਨਹੀਂ ਮੱਖੀ ਆ ਕੇ ਕਹਿੰਦੀ ਇੱਕ ਮੁਰਗੀ ਲਵਾਈ। ਆਹੋ ਸਹੀ ਗੱਲ ਆ। ਮੱਖੀ ਤੇ ਕਾਠੀ ਪਾ ਕੇ ਤੁਸੀਂ ਤੋਂ ਬਹਿ ਕੇ ਨਿਕਲ ਜਾਓ ਜਿੱਦਾਂ ਮਰਜ਼ੀ। ਉਹ ਯਾਰ ਕਿ ਉਹ ਕਿਰਾਏ ਤੇ ਮਿਲਦੀ ਉੱਥੇ ਆ। ਨੇਚਰ ਚੇਂਜ ਆ ਦੁਨੀਆ। ਏਦਾਂ ਹੀ ਚੇਂਜ। ਹਾਂ ਮੈਨੂੰ ਯਾਦ ਆ ਗਈ ਜਿਹੜੀ ਬੈਸਟ ਇਨਫੋਰਮੇਸ਼ਨ, ਝੀਲ ਸੈਫਲ ਮਲੂਕ ਤੋਂ ਤੁਸੀਂ ਜਾਣਾ ਆਂਸੂ ਝੀਲ, ਉੱਥੇ ਤੁਹਾਨੂੰ ਖੱਚਰ ਕਰਾਉਣਾ ਪੈਣਾ। ਖੱਚਰ ਤੋਂ ਇਲਾਵਾ ਨਹੀਂ ਤੁਸੀਂ ਜਾ ਸਕਦੇ। ਹਾਂ ਉਹਦੇ ਉਹ ਖੱਚਰ ਤੇ ਤੁਸੀਂ ਜਾਣਾ। ਨਹੀਂ ਖੱਚਰ ਤੇ ਵਾਲੇ- ਕਿੰਨਾ ਕੁ ਖੱਚਰ ਹੋ ਜਾਏਗਾ ਉਹਦੇ ਤੇ ਸਾਡਾ? ਖੱਚਰ ਖਰਾਬ ਹੋਣਾ ਤੁਸੀਂ। ਇਹ ਬੰਦੇ ਤੇ ਦੋ ਖੱਚਰ ਬਹਿ ਜਾਣੇ। ਤੁਹਾਡੀ ਤੇ ਖੱਚਰ ਕੁਆਰੀ ਬਹੁਤ ਹੋਣੀ। ਕਹਿੰਦੇ ਨਹੀਂ ਉਹ ਖੱਚਰ ਜਿਹੜਾ ਨਾ, ਹਾਂਜੀ ਸੱਚੀ ਮੁੱਚੀ ਮਜ਼ਾਕ ਤੋਂ ਇਲਾਵਾ ਘੋੜੇ ਨਾਲੋਂ ਡਬਲ ਜਾਨ ਹੁੰਦੀ ਖੱਚਰ Double ਚ। ਜਾਨ। ਖੱਚਰ ਬਹੁਤ ਜਾਨਦਾਰ ਹੁੰਦਾ। ਅੱਛਾ ਜੀ। ਆ ਤੂੰ ਰੇਖ ਲੈ ਜਿਹੜਾ ਇੱਟਾਂ ਢੋਂਦੇ ਆ, ਹਾਂਜੀ। ਇਹਨਾਂ ਦੇ ਅੱਗੇ ਘੋੜਾ ਬਹੁਤ ਘੱਟ ਹੋਏਗਾ, ਖੱਚਰ ਹੀ ਹੁੰਦਾ। ਖੱਚਰ ਹੁੰਦਾ। ਓਏ ਹੋਏ ਉਸਤਾਦ ਜੀ। ਜੈਨੂਇਨ ਗੱਲ ਹੈ। ਉਸਤਾਦ ਜੀ ਹੁਣ ਜਿਹੜਾ ਖੱਚਰ ਹੈ, ਹਾਂ ਜਦੋਂ ਬਾਹਰਲੀ ਕੰਟਰੀ ਦੇ ਵਿੱਚ ਬਿਜ਼ਨਸ ਕੀਤਾ ਸੀਗਾ, ਸਾਡੇ ਉਹ ਇੱਕ ਸਿਆਸਤਦਾਨ ਸੀਗੇ, ਉਹਨਾਂ ਨੇ ਪੂਰਾ ਜਹਾਜ਼ ਖੱਚਰਾਂ ਦਾ ਭਰ ਕੇ ਭੇਜਿਆ ਸੀਗਾ, ਫਿਰ ਖੱਚਰ ਵਾਪਸ ਮੰਗਾ ਲਏ ਸੀ। ਉਹਨਾਂ ਨੇ ਕਿਹਾ ਸਾਨੂੰ ਮਜ਼ਦੂਰ ਭੇਜੋ, ਸੀ ਇੰਨੇ ਪੈਸੇ ਦਾਂਗੇ ਉਹਨਾਂ ਨੂੰ। ਉਹਨਾਂ ਨੇ ਖੱਚਰ ਭੇਜੇ ਨੇ। ਉਹਨਾਂ ਨੇ ਖੱਚਰ ਭੇਜੇ ਸੀ। ਫੀ ਖੱਚਰ ਦੋ ਕਹਿੰਦੇ ਨਹੀਂ ਇਹ ਬੜਾ ਖਚਰਾ ਹੀ। ਹਾਂਜੀ ਹਾਂ ਯਾਨੀ ਫੁੱਲ ਤਾਕਤਵਰ। ਹਾਂ ਦੁਨੀਆ ਖਚਰਾ। ਦਾ ਸਭ ਤੋਂ ਸਿਆਣਾ ਜਾਨਵਰ ਲੂੰਬੜੀ, ਲੂੰਬੜੀ ਤੋਂ ਬਾਅਦ ਖੱਚਰ ਆ। ਇਹਨੂੰ ਇਨਫੋਰਮੇਸ਼ਨ ਹੁੰਦੀ ਕਿ ਅੱਗੇ ਕੀ ਹੋਣਾ, ਸਾਰਾ ਹੀ ਪਤਾ। ਫਾਸਟ ਜਾਨਵਰ। ਇਸ ਤਰ੍ਹਾਂ ਹੀ ਸਾਜੀ 2-2 3-3 ਕਿਲੋਮੀਟਰ ਅਗਰ ਸੱਪ ਹੋਵੇ ਨਾ ਤੇ ਘੋੜਾ ਅੱਗੇ ਨੂੰ ਡਾਈਆਂ ਮਾਰਦਾ ਰਹਿੰਦਾ ਕਿ ਮੈਂ ਨਹੀਂ ਜਾਣਾ। ਹਾਂ ਨਹੀਂ ਦੁਨੀਆ ਦਾ ਸਭ ਤੋਂ ਜ਼ਿਆਦਾ ਜ਼ਹੀਨ ਜਾਨਵਰ ਹਾਥੀ ਆ। ਹਾਥੀ ਦੇ ਸਾਹਮਣੇ ਪਾਣੀ ਹੋਵੇ ਨਾ, ਉਹਨੂੰ ਪਤਾ ਲੱਗ ਜਾਂਦਾ ਕਿ ਵੀ ਇੱਥੇ ਪਾਣੀ। ਹਾਥੀ ਦੇ ਸਾਹਮਣੇ ਪਾਣੀ ਹੋਵੇ ਤੈਨੂੰ ਪਤਾ ਲੱਗਦਾ ਪਾਣੀ। ਸਾਡੀ ਹਾਥੀ ਨੂੰ ਉਹਨੂੰ ਉੱਥੇ ਖਲੋਤੇ ਨੂੰ ਉਹ ਸੁੰਘ ਲੈਂਦਾ ਕਿ ਵੀ ਆਇਆ ਪਾਣੀ ਲੱਗਾ। ਉਹਦੀ ਇੰਨੀ ਹਿੱਸ ਤੇਜ਼ ਆ। ਇੱਥੇ ਵਾਲਿਆਂ ਨੂੰ ਤੇ ਪਤਾ ਹੀ ਹਿਸਾਬ ਨਹੀਂ ਲਾ। ਜੀ। 3 ਕਿਲੋਮੀਟਰ ਤੋਂ ਪਤਾ ਚੱਲ ਜਾਂਦਾ ਹਾਥੀ ਨੂੰ। 20 ਕਿਲੋਮੀਟਰ ਤੋਂ। 3 ਕਿਲੋਮੀਟਰ ਉਹ ਨਹੀਂ 3 ਕਿਲੋਮੀਟਰ ਤੇ। ਨਹੀਂ ਨਹੀਂ 20-22 ਕਿਲੋ ਮੈਂ ਵੀ ਸੁਣਿਆ। ਓਏ ਯਾਰ ਕੀ ਕਰ 3 ਕਿਲੋਮੀਟਰ ਨਹੀਂ ਯਾਰ, ਉਹਨੂੰ ਬੜੀ ਦੂਰੋਂ ਪਤਾ ਬੜੀ ਲੱਗਦਾ। ਬੜੀ ਦੂਰੋਂ। ਸਹੀ ਗੱਲ ਆ। ਦੂਸਰੇ ਮੁਲਕ 'ਚ ਹੀ ਪਤਾ ਲੱਗ ਜਾਂਦਾ ਕਿ ਇੱਥੇ ਇਹਨਾਂ ਕੋ ਕਿੰਨਾ ਕਰ ਗਿਆ। ਖੱਚਰ ਜਿਹੜਾ ਸਿਆਣਾ ਸਾਜੀ, ਇਹ ਵਾਹਲ ਜਾਨਵਰ ਜਿਹਦੇ ਖੁਰੀ ਨਹੀਂ ਲੱਗਦੀ, ਹਾਂ ਇਹ ਨੋ ਪਲ ਖਿਲਾਉਂਦੇ। ਹਾਂ ਮਡੋਰਾ ਵਾਲਿਆਂ ਦੀ। ਹਾਂਜੀ ਸਹੀ ਗੱਲ। ਭਾਜੀ ਸਹੀ ਜਾਣਾ ਵਾ। ਅਗਰ ਸਹੀ ਸਾਫ ਸੁਥਰਾ ਜਾਣਾ ਤੇ ਮੈਂ ਤਿਆਰ ਹਾਂ ਜੀ। ਆ ਮੁਸ਼ਕਲਾਂ ਆਣੀਆਂ ਮੈਂ ਤੇ ਵੈਸੇ ਹੀ। ਜ਼ਿੰਦਗੀ 'ਚ ਮੁਸ਼ਕਲਾਤਾਂ ਨਾ ਆਉਣ ਤੇ ਕੀ ਆ ਉਹਦਾ ਸਫ਼ਰ। ਇਹਨੂੰ ਕਹਿੰਦੇ ਨੇ ਐਡਵੈਂਚਰ। ਐਡਵੈਂਚਰ ਹਾਂ ਐਡਵੈਂਚਰ ਇਹਨੂੰ ਕਹਿੰਦੇ ਨੇ, ਕਿ ਜਿੱਥੇ ਮਜ਼ਾ ਵੀ ਆ ਤੇ ਨਾਲ ਖਤਰਾ ਵੀ ਆ। ਖਤਰਾ ਵੀ ਕੀ ਪਤਾ ਇਹਦੀ ਲਿਖੀ ਉੱਥੇ ਹੋਵੇ ਸਾਜੀ। ਤੇਰੀ ਲਗਾ ਆਵਾਂਗੇ ਜੀ ਮੇਰੀ ਲਿਖੀ। ਅੱਛਾ ਸਾਜੀ, ਦਰਿਆ ਕੁਨਾਰ, ਉਹਦਾ ਨਾਮ ਹੈ ਦਰਿਆ ਕੁਨਾਰ। ਕੁਨਾਰ KFUNAR। ਦਰਿਆਏ ਮਟਨ ਕੁਨਾਲ। ਕੁਨਾਰ ਅੱਛਾ ਸਾਜੀ ਝੀਲ ਉੱਥੇ ਜਾਣਾ ਨਾ ਸੈਫਲ ਮਲੂਕ ਤੋਂ। ਓਏ ਅੱਛਾ ਸੈਫਰ ਮਲੂਕ ਤੋਂ ਗਿਆ ਅੰਸੂ ਝੀਲ ਆ, ਉਸ ਤੋਂ ਅੱਗੇ। ਨਹੀਂ ਉਸ ਤੋਂ ਪਿੱਛੇ ਹੀ ਹੈ ਜੀ। ਚਲੋ ਅੱਛਾ ਉਸ ਤੋਂ ਪਿੱਛੇ ਉਹ ਤੋਂ ਪਿੱਛੇ ਹੀ। ਜਿਹੜਾ ਹੋਟਲ ਹੈ ਨਾ, ਹੋਟਲ ਤੁਸੀਂ ਕ੍ਰਾਸ ਕਰੋਗੇ ਤੇ ਇਧਰਲੀ ਸਾਈਡ ਤੇ ਬੜਾ ਹੀ ਖੂਬਸੂਰਤ ਮੰਜ਼ਰ ਹੋਏਗਾ। ਉੱਥੇ ਤੁਸੀਂ ਜਾਣਾ। ਇੱਕ ਤੁਸੀਂ ਕੋਸ਼ਿਸ਼ ਕਰਨੀ ਹੈ, ਇੱਕ ਥੈਲਾ ਲੈ ਕੇ ਜਾਓ। ਠੀਕ ਹੈ। ਉਹ ਥੈਲੇ ਦੇ ਵਿੱਚ ਤੁਸੀਂ ਥੱਲੇ ਉਤਰਨਾ, ਉੱਥੋਂ ਤੁਸੀਂ ਸਟੋਨ ਲੈ ਕੇ ਆਣੇ, ਉਹ ਮੁਫਤੀ ਤੁਹਾਨੂੰ ਦਿੰਦੇ ਨੇ। ਪੱਥਰ। ਬੜੇ ਖੂਬਸੂਰਤ ਨਾਯਾਬ ਤਰੀਨ ਤੁਹਾਨੂੰ ਪੱਥਰ, ਛੋਟੇ ਛੋਟੇ ਬੀਟੇ ਮਿਲਣਗੇ ਜਿਹੜੇ ਬੜੇ ਮੁਖਤਲਿਫ। ਉਹ ਤੁਸੀਂ ਸਾਜੀ ਉਹਦੇ ਚ ਸਟੋਨ ਲੈ ਕੇ ਆਣੇ ਨੇ, ਮੁਫਤੀ। ਉਸ ਤੋਂ ਬਾਅਦ ਜਿਹੜਾ ਦਰਿਆ ਹੈ ਉਹ ਤੁਹਾਨੂੰ ਲੱਗਣਾ ਬੜਾ ਛੋਟਾ ਵਾ ਯਾਰ, ਤੇ ਪੈਰ ਵਿੱਚ ਡਬੋਈਏ। ਨਹੀਂ, ਤੁਸੀਂ ਪੈਰ ਡਬੋਣਾ ਥੱਲੇ ਕਿੰਨਾ ਦਲਦਲ ਦਲਦਲ ਨਜ਼ਰ ਆਉਂਦਾ ਹੋਣਾ। ਭਾਈ ਫੈਸਲ ਹਾਂ ਤੁਸੀਂ ਕਹਿੰਦੇ ਯਾਰ ਪਾਣੀ ਹੈ ਕਿੱਡਾ ਖੂਬਸੂਰਤ। ਅੱਛਾ ਯਾਨੀ ਦਲਦਲ ਆ। ਹਾਂ ਸਾਜੀ ਵਿੱਚ ਸਿੱਧਾ ਹੀ। ਸੇਲ ਗਿਆ ਸਾਜੀ ਉੱਥੇ, ਉਹ ਜਿੱਥੇ ਸਟੋਨ ਲੱਭਦੇ ਤੇ 2 ਬੋਰੇ ਲੈ ਗਿਆ। ਇੱਕ ਉਦੋਂ ਨਾ ਭਰ ਲਿਆ ਪੱਥਰਾਂ ਦਾ, ਇੱਕ ਖਾਲੀ ਬੋਤਲਾਂ ਦਾ। ਤਾਜੀ ਕੋਈ ਉੱਥੇ ਲਈ ਆ ਕੇ ਵੇਚੂ। ਬਈ ਫੈਸਲ ਵੀ ਉਹ ਝੀਲ ਚ ਰੋੜ ਗਏ ਭਾਈ। ਉਹ ਮਛਲੀ ਨਹੀਂ ਜਿਹੜੀ ਉੱਤੇ ਨੂੰ ਜਾਂਦੀ, ਇਹਨਾਂ ਨੇ ਉਹਨੂੰ ਜੱਪਾ ਪਾਇਆ, ਉਹ ਅੱਧ ਚੋਂ ਫੇਰ ਥੱਲੇ ਆਈ। ਜਾਇ ਨਹੀਂ ਹੋ ਰਿਹਾ। ਉਹ ਕਹਿੰਦੀ ਕਿਹਦੀ ਫੜ ਕੇ ਰੱਖੀ ਫੇਰ ਟਰਾਈ ਮਾਰ। ਉਹਨੂੰ ਕਹਿ ਰਿਹਾ ਮੈਨੂੰ ਉੱਤੇ ਤੱਕ ਲਾ ਦੇ ਮੇਰੇ। ਆਹੋ ਤੇ ਦੋ ਮੱਛੀਆਂ ਥੱਲੇ ਪੈਰਾਂ ਨਾਲ ਧੱਕਾ ਲਾ ਰਹੀਆਂ ਉੱਤੇ ਰੋੜਾਂ ਦੇ ਥੱਲੇ। ਇੱਕ ਚੌਕ ਨੇ ਲੈ ਕੇ ਜਾ। ਇੱਕ ਬੱਚੀ ਨੇ ਉੱਤੋਂ ਜਾ ਕੇ ਰੱਸੀ ਸਿੱਟੀ ਉਹ ਖਿੱਚ ਰਹੇ। 4 ਛਾਲਾ ਮਾਰ ਕੇ ਉੱਪਰ ਲੰਮਾ। ਆਹੋ ਹਾਂਜੀ ਉੱਥੇ ਕਹਿੰਦੇ ਉੱਥੇ ਤੋਤੇ ਵੀ ਚੁੰਝ ਨਹੀਂ ਹੁੰਦੀ, ਬੁੱਲਾਂ ਵਾਲਾ ਤੋਤਾ ਹੁੰਦਾ।
ਹਾਂ ਸੁਰਖੀ ਲਾ ਕੇ ਫਿਰ ਰਹੀ ਸੀ ਤੋਤੀ। ਲੱਤੋ ਦੀ ਬੁੱਲ ਹੁੰਦੇ ਤੋਤੇ ਦੇ ਉੱਥੇ ਉੱਥੇ ਤੋਤੀ ਇੰਜ ਬੋਲਦੇ। ਅੱਛਾ ਜੀ ਬਸ ਇਹ ਜ਼ਰੂਰੀ ਮੰਨਣਾ ਉੱਥੇ ਕਿਤੇ ਸ਼ਰਤ ਲਾਓਗੇ ਯਾਰ ਮੈਂ 500 ਦੇ ਮੈਂ ਦਰਿਆ ਹਾਂ ਇਹ ਆਈਟਮ ਨਹੀਂ ਕਰਨੀ ਉੱਥੇ। 500 ਦੇ ਮੈਂ ਦਰਿਆ ਪਾਰ ਕਰਦਾ ਆਪਣੇ ਘਰ ਭਾਈ ਘਰੋਂ ਲਿਖਵਾ ਕੇ ਲਿਆਓ ਤੇ ਸਾਈਨ ਕਰਾ ਕੇ ਲਿਆਓ ਮਾਂ-ਬਾਪ ਦੇ ਕਿ ਵੀ ਜਿੱਦਾਂ ਹਸਪਤਾਲ ਵਾਲੇ ਆਪਰੇਸ਼ਨ ਤੋਂ ਪਹਿਲੇ ਕਰਾਉਂਦੇ। ਰੈਡ ਅਪਰੂਵਲ ਹਾਂਜੀ ਇਹ ਕਰਵਾ ਕੇ ਲਿਆਓ ਕਿ ਅਸੀਂ ਹਰ ਸ਼ੌਕੀ ਤੇ ਦੇ ਸ਼ਨਾਖਤੀ ਕਾਰਡ ਦੀਆਂ ਕਾਪੀਆਂ ਤੇ ਨਾਲ 2 ਪੈਂਟ ਕੋਟ ਵਾਲੀਆਂ ਤਸਵੀਰਾਂ। ਉਹ ਠਹਿਰ ਜਾ ਤੂੰ ਕਿਤੇ ਭਰਤੀ ਹੋਣ ਲੱਗਾ ਮੈਂ ਜੀ। ਹਾਂਜੀ ਆਹੋ ਸਹੀ ਕਹਿੰਦੇ ਉਲਟ ਸ਼ਾਇਬ ਆਪਣਾ ਲਿਖ ਲਿਖਾ ਤੇ ਸਾਲੇ ਸੈਫਲ ਮਲੂਕ ਦਾ ਗਾਰਡ ਲੱਗਣਾ। ਪਾਸਪੋਰਟ ਸੇ ਚੌੜੀਆਂ ਤਸਵੀਰਾਂ। ਇੱਕ ਹੋਰ ਆ ਉੱਥੇ ਦਰਿਆ ਦੇ ਵਿੱਚ ਮੰਨੀਆਂ ਲਾਈਆਂ ਹੋਈਆਂ ਉਹਨਾਂ ਨੇ ਉਹ ਕਿਉਂ? ਬਸ ਉਹਦਾ ਦਿਲ ਉਧਰ ਆਏ ਮੱਛੀ ਆ ਕਿਤੇ ਵੈਸੇ ਉਹਨਾਂ ਦਾ ਦਿਲ ਕਰਦਾ ਸੀ। ਦਰਿਆ ਚਾਰ ਭਾਈ ਆਹੋ ਤੈਨੂੰ ਦੱਸਿਆ ਹੀ ਆ ਤੈਨੂੰ। ਨਹੀਂ ਉਸਤਾਦ ਜੀ ਉਹ ਹੋਟਲ ਹੈ ਨਾ ਉੱਥੇ ਰੈਸਟੋਰੈਂਟ ਹਾਂਜੀ ਹਾਂਜੀ ਉਹਨਾਂ ਨੇ ਭਾਈ ਤੁਹਾਨੂੰ ਪਤਾ ਉੱਥੇ ਉਹ ਇੱਕ ਹੈਗਾ ਵਾ ਨਰਾਨ ਕਗਾਨ ਇੱਕ ਉੱਥੇ ਉਹ ਮੁਲਕ ਦਾ ਨਾਮ ਹੀ ਆ ਉਹ ਬਹਿਰੀਨ। ਬਹਿਰੀਨ। ਅੱਛਾ ਜੀ ਉਧਰ ਨਹੀਂ ਇਹ ਬਹਿਰੀਨ ਇਲਾਕਾ ਵਾ। ਉਸਤਾਦ ਜੀ ਨਾਲ ਉੱਥੇ ਇੱਕ ਕੰਮ ਲਾਜ਼ਮੀ ਕਰਨਾ। ਬਦਾਮ ਉੱਥੇ ਉਸਤਾਦ ਜੀ ਤੁਹਾਨੂੰ ਬਹੁਤ ਸਸਤੇ ਮਿਲਣਗੇ, ਅਖਰੋਟ ਤੁਹਾਨੂੰ ਸਸਤੇ ਮਿਲਣਗੇ, ਕਾਜੂ ਤੁਹਾਨੂੰ ਉੱਥੇ ਲੈਣੇ ਕਿਉਂ ਅਸੀਂ ਆਪ ਪੁੱਟ ਲਾਂਗੇ ਹਾਂ ਉਹ ਅਗਲੇ ਨਾਲ ਪੋਟੇ ਕਿਉਂ ਖਾਓ ਉਸਤਾਦ ਜੀ ਤੇ ਅਸੀਂ ਪੁੱਟ ਲਾਂਗੇ। ਜੀ ਨਿਕਲ ਆਣ ਬਾਤ ਨਹੀਂ ਉੱਥੇ ਉਸਤਾਦ ਜੀ 600 ਰੁਪਏ ਕਿਲੋ ਅਖਰੋਟ ਹੈਗੇ ਨੇ ਬਦਾਮ ਕਾਗਦੀ ਬਦਾਮ 600 ਰੁਪਏ ਕਿਲੋ ਹਾਂਜੀ 400 600 ਚੱਲ ਅਖਰੋਟ 200 ਰੁਪਏ ਕਿਲੋ 250 ਰੁਪਏ ਕਿਲੋ ਅਖਰੋਟ ਹੈਗੇ ਨੇ ਉੱਥੇ। VIP ਔਰ ਸਾਜੀ ਮੇਰੇ ਦਾਦਾ ਜੀ ਨੇ ਮੈਨੂੰ ਨਾ ਇੱਕ ਗੱਲ ਕਹੀ ਸੀ ਕਿ ਜਦੋਂ ਵੀ ਕਿਤੇ ਬਰਫੀਲੇ ਇਲਾਕੇ 'ਚ ਜਾਣਾ ਵਾ ਆਪਣੀ ਸਿਹਤ ਦੇ ਵਾਸਤੇ 2 ਘੰਟੇ ਬਰਫ਼ 'ਚ ਜਿਮ ਕਰਨੀ ਹੈ ਤੂੰ ਡੈਂਟ ਬੈਠ ਕੇ ਪੂਰੀ ਆਪਣੀ ਬਾਡੀ ਦੀ ਯਾਰ ਕਿਤੇ ਦੇ ਦਾਦਾ ਜੀ ਸਾਡੇ ਲਈ ਮੁਸੀਬਤ ਬਣੇ ਆ। ਸਹੀ ਮੇਰੇ ਬਣ ਗਏ ਸੀਗੇ ਬਹੁਤ ਅਰਸਾ ਪਹਿਲੇ ਦਾਦਾ ਜੀ ਨੂੰ ਮੁਸੀਬਤ ਮੈਂ ਕਹਿੰਦਾ ਉਸ ਤੋਂ ਬਾਅਦ ਇੱਕ ਹੋਰ ਚੀਜ਼ ਤੇਰੇ ਕਿਹੜੇ ਦਾਦਾ ਜੀ? ਤੇਰੇ ਦਾਦਾ ਜੀ ਨੇ ਕਿਹਾ ਬੇਟਾ ਉਸ ਪਾਸੇ ਨਹੀਂ ਜਾਣਾ ਜਿੱਥੇ ਬਰਫ਼ ਹੁੰਦੀ ਹੈ। ਤੇ ਬਰਫ ਹੁੰਦੀ ਹੈ ਸਮਝ ਆਈ? ਬਰਾਦਰੀ ਤੇ ਲੱਖ ਭੋਲਾ ਨਾ ਹੋ ਜੇ। ਬਰਫ਼ ਤੇ ਤੁਸੀਂ ਪੂਜਦੇ ਹੋ ਜੰਗੋ ਲਾ 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 ਜੰਗੋ ਨਹੀਂ ਬਰਫ਼ ਦੂਰੋਂ ਹੀ ਉਸਤਾਦ ਜੀ ਉਸ ਤੋਂ ਬਾਅਦ ਨਾ ਨਹਿਰ ਆਂਦੀ ਇੱਕ ਛੋਟੀ ਜੀ ਅਗਰ ਤੁਸੀਂ ਉਧਰਲੇ ਪਾਰ ਹੋਵੋ ਉਧਰਲੇ ਤਿੰਨ ਇੱਧਰ ਹੋਣ ਹਾਂ ਤੇ ਅਕਸਰ ਸ਼ਰਾਰਤਾਂ ਦੇ ਨਾ ਕਿ ਯਾਰ ਇਹ ਛਿੱਟੇ ਮਾਰ ਕੇ ਉੱਤੇ ਵਟਾ ਮਾਰ ਕੇ ਛਿੱਟੇ ਪਾਈਏ ਉਹਦੇ 'ਚ ਵਟਾ ਨਹੀਂ ਮਾਰਨਾ ਤੁਸੀਂ ਉਹਦੇ 'ਚ ਵਟਾ ਮਾਰਨਾ ਉਹ ਠੱਪਾ ਵੱਜ ਕੇ ਸਿੱਧਾ ਵੱਖੀ 'ਚ ਵੱਜਦਾ ਵਟਾ ਕਿਉਂ? ਕਿਉਂਕਿ ਬਰਫ਼ ਜੰਮੀ ਹੈ ਅੱਛਾ ਪਾਣੀ ਨਹੀਂਗਾ। ਪਾਣੀ ਪਾਣੀ ਨਹੀਂ ਵੈਸੇ ਤਾਂ ਲੱਗਦਾ ਨਹਿਰ ਆ। ਹਾਂ ਉਸ ਤੋਂ ਬਾਅਦ ਉਸਤਾਦ ਜੀ ਉੱਥੇ ਉਹ ਲੈਂਡ ਸਲੈਂਡਿੰਗ ਨਹੀਂ ਕਰਨੀ ਤੁਸੀਂ ਉਹ ਜਿਹੜੇ ਪਈਆਂ ਵਾਲੇ ਬੂਟ ਪਾ ਕੇ ਕਰਦੇ ਨਹੀਂ ਮੈਂ ਆਪਣਾ ਸਕੇਅਰ ਬੋਰਡ ਲੈ ਕੇ ਜਾਣਾ ਸਾਜੀ ਬਰਫ਼ ਤੇ ਹੋਇਆ ਸਕੇਟਿੰਗ ਉਹ ਕਰਨੀ ਮੈਂ। ਉਹ ਬੜੀ ਖਤਰਨਾਕ ਸਹੀ ਮੈਂ ਬਹੁਤ ਕੀਤੀ ਕਸਮ ਵਾਲੀ ਗੱਲ ਉਹ ਕੁੱਤਿਆਂ ਦਾ ਨਾ ਤੁਸੀਂ ਕੌਣ ਹੈ ਯਾਰ ਨਾਜ਼ਰੀਨ ਯਾਰ ਮੋਹਨ ਕਾਜੀ ਸਾਰਿਆਂ ਨੂੰ ਪਤਾ ਉਹ ਭਾਈ ਇਹ ਤੋਂ ਬਹੁਤ ਇhtਰਾਮ ਨਾਲ ਫਿਰਨਾ ਸ਼ੋਅ ਕਰਨ ਚੱਲੇ ਆ ਇੰਨਾ ਫਿਰਨ ਦਾ ਟਾਈਮ ਨਹੀਂ ਮਿਲਣਾ ਚਾਰੋਂ ਪਾਸੇ ਤੇ ਕੈਮਰੇ ਲੱਗੇ ਹੋਣੇ ਆ ਬਹਿਣਾ ਮੈਂ ਸ਼ੋਅ ਕਰਨਾ ਮੈਂ ਸ਼ੋਅ ਤੋਂ ਬਾਅਦ 10 ਮਿੰਟ ਫਿਰ ਲਓ ਜੀ ਇੰਨਾ ਕੁ ਫਿਰ ਕੇ ਆ ਕੇ ਫੇਰ ਸ਼ੋਅ ਕਰਨਾ। ਨਹੀਂ ਸ਼ੋਅ ਹੁੰਦਾ ਰਹਿਣਾ ਜਿੱਥੇ ਵੀ ਅਸੀਂ। ਹਾਂਜੀ ਤੂੰ ਵਾਸ਼ਰੂਮ 'ਚ ਵੀ ਜਾਣਾ ਉੱਥੇ ਵੀ ਕੈਮਰਾ ਨਾਲ ਜਾਣਾ ਤੇਰੇ। ਹੈ ਕਿਦਾਂ ਦੀ ਗੱਲ ਜੀ ਸਾਜੀ ਇਹ ਹਰ ਹਰਕਤ ਤੇ ਨਜ਼ਰ। ਪ੍ਰਾਈਵੇਸੀ ਤੇ ਨਹੀਂ ਨਾ ਸਾਜੀ ਉਹ ਇੱਕ ਗੱਲ ਸੁੱਤੇ ਪਏ ਵੀ ਤੁਹਾਡੀ ਰਿਕਾਰਡਿੰਗ ਹੋਣੀ ਹੈ। ਤੇ ਸਾਰਾ ਸ਼ੋਅ ਹੋ ਜਾਣਾ। ਹਾਂਜੀ ਨਹੀਂ ਸਾਜੀ ਉਹ ਤੇ ਸਟੈਂਡਾਂ ਦੇ ਕੈਮਰੇ ਲੱਗਣੇ ਆ ਤੇ ਤੁਸੀਂ ਸੌਣਾ ਕੈਮਰੇ ਤੋਂ ਆਊਟ ਨਹੀਂ ਜਾਣਾ ਕਿਸੇ ਨੇ। ਉਹਨਾਂ ਨੂੰ ਕਹਿ ਕੇ ਅਸਲਾਮ ਵਾਲੇਕੁਮ ਨਾਜ਼ਰੀਨ ਟੀ ਟਾਈਮ में खुश आमदी ਆਹੋ ਚੱਲ ਜੋ ਕਰਨਾ ਵਾ ਸਾਹਮਣੇ ਕਰਨਾ ਵਾ ਕੈਮਰੇ ਦੇ ਮੂੰਹ ਤੇ ਕਰਨਾ। ਉਹ ਸਾਹਮਣੇ ਕਰਾਂਗੇ ਮੈਨੂੰ ਸਿਰਫ ਇਹ ਦੱਸ ਦਿਓ ਤੇ ਗੀਜ਼ਰ ਦਾ ਇੰਤਜ਼ਾਮ ਹੋਏਗਾ। ਸਰ ਮੈਂ ਕਹਿੰਦਾ ਗੀਜ਼ਰ ਹੀਟਰ 2 ਚੂਜ਼ੇ ਇੱਥੇ ਸਾਰਾ ਕੁਝ ਹੋਣਾ। ਸਾਜੀ ਤੁਸੀਂ ਯਾਰ ਪਾਸੇ ਕੈਮਰਾ ਲਾ ਕੇ ਕੁਝ ਕਰਨ ਨਹੀਂ ਦੇਣਾ ਮੈਂ ਹਿਸਾਬ ਨਾਲ। ਨਹੀਂ ਚਲੋ ਵਾਸ਼ਰੂਮ ਦੀ ਤੁਹਾਨੂੰ ਮੈਂ ਛੋੜ ਦੇ ਦੇਣਾ ਸਿਰਫ ਵਾਸ਼ਰੂਮ 'ਚ ਤੁਸੀਂ ਕੈਮਰਾ ਨਹੀਂ ਵਰਨਾ ਤੁਸੀਂ ਜਿਹਦੇ ਸਾਈਡ ਤੇ ਵੀ ਜਿਹੜਾ ਕੈਮਰਾ ਮੈਨੂੰ ਕਹਿਣਾ ਯਾਰ ਆਈ ਜਰਾ ਮੈਂ ਉੱਤੇ ਜਾਣਾ। ਨਾਲੇ ਉਸਤਾਦ ਜੀ ਜਦੋਂ ਹਾਂਜੀ ਉਸਤਾਦ ਜੀ ਨਾਲੇ ਜਦੋਂ ਤੁਸੀਂ ਸੋਣਾ ਤੇ ਡੰਡਾ ਰੱਖ ਕੇ ਸੋਣਾ ਜੀ ਕਿੱਥੇ ਓਕੇ। ਆਹੋ ਉਹ ਸ਼ੇਰ ਚੀਤੇ ਉਸਤਾਦ ਜੀ ਉਹ ਤੈਨੂੰ ਕਿਹੜਾ ਚੀਤਾ ਟੱਕਰ ਗਿਆ ਉੱਥੇ ਚੀਤੇ ਚੀਤੇ ਉਸਤਾਦ ਜੀ ਨਾ ਚਲੋ ਮੈਂ ਤੁਹਾਨੂੰ ਦੱਸਾਂਗਾ ਭਾਜੀ ਦਿਨ ਵਾਣੀ ਕੁਝ ਕੇ ਮੈਂ ਸਿਰਫ ਵੇਖਣੀ ਉਸਤਾਦ ਜੀ ਦੀ ਤੇ ਫਿਰ ਵੇਖੀ ਤੂੰ ਮੈਂ ਗੱਡੀ ਦੇ ਡਿੱਗੀ ਦੇ ਵਿੱਚ 4 ਚੀਤੇ ਰੱਖ ਕੇ ਲਿਆਉਂਗਾ ਲਾਸ਼ਾਂ। ਐਸੀ ਤੇਰੇ ਭਰਾ ਨੇ ਚਾਰੇ ਲੱਤਾਂ ਫੜੀਆਂ ਇੰਜ ਚੀਤੇ ਪਾਏ ਹੋਣੇ ਆ ਰਹੇ ਹਨ ਸਜਾਦ ਜਾਨੀ ਪਿੱਛੇ ਬੈਕਗ੍ਰਾਉਂਡ ਜਾਣਾ ਟਡਨ 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 ਟਾਰਾਂ ਟਡਨ ਟਡਨ ਟੜਾ ਟੜਾ। ਚਲੋ ਮੈਂ ਵੇਖਾਂਗਾ ਉਸਤਾਦ ਜੀ ਤੇਰੇ ਘਰ ਦੇ ਬਾਹਰ ਆ ਕੇ ਸਿੱਟੂ ਚਾਰੇ ਚੀਤੇ। ਚੀਤਿਆਂ ਨੂੰ ਸਿਰਫ ਇੰਨਾ ਪਤਾ ਲੱਗਣਾ ਕਿ ਜਾਨੀ ਗੈਪ। ਹਾਂਜੀ ਤੇ ਚੀਤਿਆਂ ਨੇ ਪਹਾੜਾਂ ਤੋਂ ਛਾਲਾਂ ਮਾਰ ਦੇਣੀਆਂ ਥੱਲੇ। ਅੱਲਾ ਮਾਫ ਉਹਨਾਂ ਨੇ ਕਹਿਣਾ ਕੁੱਤੇ ਦੀ ਮੌਤ ਚੋਂ ਮਰਨਾ ਏਦਾਂ ਮਰ ਜਾ। ਭਾਈ ਗਲੈਰੀਆਂ ਨੇ ਭੱਜ ਜੀਦੇ ਦੱਸਣਾ ਜਾਣੀ ਆ ਰਿਹਾ ਭਾਈ। ਉਹ ਜਿਵੇਂ ਮੌਲਾ ਜੱਟ ਨੇ ਸਟਾਰਟ ਤੇ ਕਹਿੰਦੇ ਨੂਰੀ ਆ ਗਿਆ ਉਹ ਨੂਰੀ ਨਹੀਂ ਉਹ ਜਿਹੜਾ ਡਾਕੂ। ਨਹੀਂ ਉਹ ਜਿਹੜਾ ਆਹੋ ਆਗੂ ਡਾਕੂ ਉਹ ਜਿਹੜਾ ਅਦੀਪ ਸਾਹਿਬ ਜਦੋਂ ਨੂਰੀ ਆ ਗਿਆ ਆਹੋ ਉਹ ਤੇ ਜੇਲ੍ਹ ਚ ਨੂਰੀ ਆ ਗਿਆ ਨੂਰੀ। ਅੱਛਾ ਉਹ ਉਹਨਾਂ ਨੇ ਲਾਇਆ
ਥੋੜਾ ਜਿਹਾ ਕਲਿੱਪ ਰਿਕਾਰਡ ਕਰਕੇ ਫਿਰ ਉਹਨੂੰ ਰਿਪੀਟ ਕੀਤਾ। ਹਾਂਜੀ ਹੁਣ ਉਹ ਕੀ ਇੱਕ ਚੱਲਦਾ ਰਿਹਾ, ਨੂਰੀ ਆ ਗਿਆ, ਨੂਰੀ ਆ ਗਿਆ, ਨੂਰੀ ਨੇ ਨੂਰੀ ਆ ਗਿਆ, ਨੂਰੀ ਆ ਗਿਆ, ਨੂਰੀ ਨੇ ਨੂਰੀ ਆ ਗਿਆ, ਇੰਜ ਕਰਦਾ। ਓ ਯਾਰ ਸੇਵ ਚੱਲੀ ਅੱਲਾ ਦੀ ਕਿੱਦਾਂ ਸਾਜੀ ਉਹ ਅੜਦਾ ਨਾ ਵਿੱਚ, ਕਿੱਦਾਂ ਉਹ ਚੜਦਾ ਤੇ ਉਹ ਸਾਹ ਪਤਾ ਲੱਗਦਾ ਲੂਪ ਲੱਗਾ। ਅੱਛਾ। ਉਹ ਕਹਿੰਦਾ ਨੂਰੀ ਆ ਗਿਆ, ਨੂਰੀ ਆ ਗਿਆ, ਨੂਰੀ ਨੇ ਨੂਰੀ ਆ ਗਿਆ, 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 ਨੂਰੀ ਆ ਗਿਆ। ਯਾਰ ਬਣ ਜਲਦੀ ਓਏ ਹੋਏ ਰਾਜ 30 ਰੁਪਏ ਕਿਲੋ 30 ਰੁਪਏ ਕਿਲੋ 30 ਰੁਪਏ ਕਿਲੋ ਉਹ ਇੰਜ ਚੱਲਦਾ। ਓਏ ਹੋਏ ਆਹੋ ਉੱਥੇ ਰਹਿਣਾ ਜਿਹੜਾ ਹੋਟਲ, ਹਾਂਜੀ ਤੁਹਾਡਾ ਕਮਰਾ ਲੈਦਾ ਹੋਏਗਾ ਕੱਲੇ ਕੱਲੇ ਦਾ ਹੈ? ਕੱਲੇ ਕੱਲੇ ਦਾ ਉਹ ਤੂੰ ਉਹਨੇ ਕੱਲੇ ਕੱਲੇ ਦਾ ਨਹੀਂ ਹੋਣਾ, ਹਾਂ ਇਕੱਠਿਆਂ ਦਾ ਹੀ ਹੋਣਾ। ਸਾਰਿਆਂ ਦਾ ਤੁਹਾਡਾ ਇੱਕ ਲੈਦਾ, ਮੇਰਾ ਕੱਲੇ ਦਾ ਲੈਦਾ। ਅੱਛਾ, ਉਸ ਤੋਂ ਬਾਅਦ ਤੁਸੀਂ ਸਾਜੀ ਜਦੋਂ ਰੂਮ 'ਚ ਜਾਣਾ ਨਾ, ਹਨੇਰਾ ਕਰਨਾ, ਕਿਉਂਕਿ ਕੋਈ ਚੀਤਾ ਆ ਜਾਂਦਾ ਰਾਤ ਨੂੰ। ਚੀਤੇ ਰਹੋ। ਹਾਂ, ਤੇ ਉਹ ਫਿਰ ਬੰਦਾ ਕਹਿੰਦਾ ਵੀ ਇੱਧਰ ਆ ਜਾ, ਉਧਰ ਰਸ਼ ਬਹੁਤ ਆ। ਉਧਰ ਉਹਦਾ ਇਧਰ ਚਲੇ ਗਾ। ਤੁਸੀਂ ਉੱਥੇ ਰੂਮ 'ਚ ਜਾਣਾ ਨਾ ਤੇ ਹਨੇਰਾ ਕਰਕੇ ਨਾ ਕੈਮਰਾ ਮੋਬਾਈਲ ਦਾ ਬਾਲ ਕੇ ਇੰਜ ਵੇਖ ਲੈਣਾ, ਕੋਈ ਉੱਥੇ ਤੇ ਕੈਮਰਾ ਨਹੀਂ ਲੱਗਾ। ਉਸ ਤੋਂ ਬਾਅਦ ਉੱਥੇ ਵੀ ਪ੍ਰਾਈਵੇਸੀ ਨਹੀਂ ਆ। ਉੱਥੇ ਉਸਤਾਦ ਜੀ ਵਾਸ਼ਰੂਮ ਇੰਜ ਦੇ ਬਣੇ ਨੇ, ਵੱਡਾ ਵਾਸ਼ਰੂਮ ਹੈ ਤੇ ਇੱਧਰ ਨਾਲ ਨਾਲ ਹੀ ਸਾਰੇ ਬੈਠੇ ਆ ਆਪਸ ਚ, ਨਾਲ ਸਿਗਰਟ ਵੀ ਆ ਰਹੇ ਨਾਲ ਨਾਲ। ਆਕਾਸ਼ ਲਵਾਈ ਯਾਰ ਇੰਜ ਦਾ ਹਿਸਾਬ ਕਿਤਾਬ। ਗੱਲ ਕਰਦੇ ਬੰਦਾ ਕਹਿੰਦਾ ਉਹ ਯਾਰ ਉਹਨੇ ਕਿਹਾ ਸੀ ਕਰਦੇ ਤੂੰ ਨਹੀਂ ਨਹੀਂ ਸ਼ੀਸ਼ੇ ਲੱਗੇ ਹੋਏ ਨੇ, ਸ਼ੀਸ਼ੇ। ਵਾਸ਼ਰੂਮ ਵਿੱਚ ਹਾਂ, ਵਾਸ਼ਰੂਮਾਂ 'ਚ ਸ਼ੀਸ਼ੇ ਲੱਗੇ ਹੋਏ ਆ। ਆਪਣੇ ਆਪ ਸਾਹਮਣੇ ਸ਼ੀਸ਼ਾ ਆਪ ਵੀ ਵੇਖਦੇ ਰਹਿਣਾ ਤੁਸੀਂ ਆਪਣੇ ਨੂੰ, ਆਪ ਕਿੱਧਰ ਬੈਠੇ ਉਹ ਭਾਜੀ ਬਾਕੀ ਅੰਦਰ ਦੋ। ਮੈਂ ਨਹੀਂ ਸਾਦੇ ਸਾਦੇ ਇਲਾਕੇ ਜਾਣਾ, ਬਰਫੀਲੇ ਆ ਖਤਰਨਾਕ ਡੇਂਜਰਸ ਇਲਾਕੇ 'ਚ ਜਾਣ ਦਾ ਮਜ਼ਾ ਆਉਂਦਾ ਵਾ ਪਾਗਲਾ। ਤੂੰ ਚੋਰ ਪੁਲਿਸ ਖੇਡਾਂਗੇ ਉੱਥੇ ਆਪਾਂ, ਉੱਥੇ ਆਈਟਮਾਂ ਹੀ ਐਸੀਆਂ ਕਰਨੀਆਂ ਤੈਨੂੰ ਲੱਗ ਪਤਾ ਜਾਊਗਾ। ਇਹਨੇ ਕੀ ਆਈਟਮਾਂ ਕਰਨੀਆਂ? ਹਾਂ ਇਹਦੇ ਘਰ ਪਹਿਲੇ ਪੁੱਛ ਲੈਣਾ, ਭਾਈ ਨੇ ਓਵਰ ਸ਼ਰਾਰਤ ਕੀਤੀ, ਨੁਕਸਾਨ ਇਹਦਾ ਆਪ ਜ਼ਿੰਮੇਦਾਰ ਹੋਏਗਾ। ਭਾਈ ਲਿਖ ਕੇ ਲਿਆਉਣਾ ਤੁਸੀਂ। ਰੂਮ ਜਿਹੜੇ ਨੇ ਨਾ, ਅਗਰ ਤੇ ਤੁਸੀਂ ਕਮਰੇ ਲੈਣੇ ਲੈਦਾ ਤੇ ਉਹ ਤੁਸੀਂ ਆਪਣੇ ਪੱਲਿਓਂ ਲੈਣੇ ਭਾਈ। ਅੱਛਾ ਨਹੀਂ, ਅਸੀਂ ਤੁਹਾਡੇ ਬੈੱਡ ਦੇ ਉਰਲੀ ਸਾਈਡ ਤੇ ਥੱਲੇ ਸੋ ਜਾਣਾ। ਨਹੀਂ ਤੁਹਾਨੂੰ ਉੱਥੇ ਬੜੀ ਦੁਨੀਆ ਮਿਲੇਗੀ, ਕਿਸੇ ਦੀਆਂ ਗੱਲਾਂ 'ਚ ਨਹੀਂ ਆਣਾ। ਤੁਹਾਨੂੰ ਉਹੀ ਕਹਿਣਗੇ ਯਾਰ ਯਹਾਂ ਤੱਕ ਆ ਗਏ, ਅਗਰ ਆਗੇ ਨਾ ਗਏ ਤਾਂ ਕੋਈ ਫਾਇਦਾ ਨਹੀਂ। ਅੱਛਾ आगे टर्नल ना देखी कोई फायदा नहीं है। आगे तुम ਆ ਤਾਂ ਅਸੀਂ ਜਾਈ ਜਾਵਾਂਗੇ, ਸਹੀ ਕਹਿ ਰਹੇ, ਅਸੀਂ ਵੇਖਾਂਗੇ। ਸਾਡੀ ਆਪਣੀ ਗੱਡੀ ਹੋਣੀ तो हमजा तो चले जाना। ਉਹ ਯਾਰ ਤੂੰ ਹਮਜ਼ਾ ਕੌਣ ਹੈ ਐਡੀ ਗੱਲ ਕਹਿਣ? ਨਹੀਂ ਨਹੀਂ, ਹੁਣਜ਼ਾ ਹੋਰ ਸਾਈਡ ਆ। ਹੁਣਜ਼ਾ ਤੇ ਅਸੀਂ वही साइड ਉਹ 18 ਘੰਟੇ ਦਾ ਸਫ਼ਰ ਆ। वही साइड। ਭਾਈ ਯਾਰ ਨਾਨਕ ਕਾਨ 6 ਘੰਟੇ ਲੱਗਣੇ ਆ, ਹੁਣਜ਼ਾ 18 ਘੰਟੇ ਦਾ ਸਫ਼ਰ ਆ। ਹਾਂਜੀ ਪਾਗਲ। नहीं बाबू सा टॉप नहीं जाना तुसी। ਨਹੀਂ ਨਹੀਂ ਨਹੀਂ, ਨਹੀਂ। ਉੱਥੇ ਜਾਣਾ, ਉੱਥੇ ਸ਼ਹਿਰ ਚ नहीं ना उस्ताद जी, तुसी भला की करो, इत्थों जाना इस्लामाबाद एम्बेसी च। ਛੋਟਾ ਮੈਂ ਸੀ ਕਿ ਵੱਡਾ ਮੈਂ? वो एम्बेसी ਇਹ ਕਿਹੜਾ ਇਲਾਕਾ ਮੈਂ ਇਸਲਾਮਾਬਾਦ ਗੋਲਡ ਫਲੈਗ 'ਚ ਚੱਲ ਜਾਣਾ। ਮੈਂ ਫਿਰ ਇਸਲਾਮਾਬਾਦ ਨਾਰਬਨ ਚ। उस्ताद जी एम्बेसी च जाना, चाइना एम्बेसी च। उन्होंने कहना जी कि मेरे साथ दोस्त है ने, ਓਏ ਉਹ ਹੁਣਜ਼ਾ ਵਾ ਚਾਈਨਾ ਬਾਰਡਰ। मैं वही तो अर्ज कर रहा ना तुहानू। ਉੱਥੇ ਚੱਲਾਂਗੇ। ਇਸਲਾਮਾਬਾਦ ਕਿੱਥੇ ਆ? ਹੁਣਜ਼ਾ ਜਾ ਕੇ ਅਸੀਂ ਉਹਨਾਂ ਨੂੰ ਕਹਿਣਾ ਜੀ ਅਸੀਂ ਜੀ ਇੱਥੇ ਦਿਮਾਗ ਖਰਾਬ। इस्लामाबाद तुसी जाना सब तो पहले, इत्थों उस्ताद जी इस्लामाबाद जाना ਨਹੀਂ, ਹਰ ਜਗ੍ਹਾ ਜਾਣ ਲਈ ਪਹਿਲੇ ਇਸਲਾਮਾਬਾਦ ਨਹੀਂ ਜਾਣਾ। नहीं ਹਾਂਜੀ, तुसी नारायण का खान जाना, ਉਹ ਜਾਣਾ ਸੀ ਇਸਲਾਮਾਬਾਦ। पहले इस्लामाबाद जाना। हाँ जी। इस्लामाबाद एम्बेसी च जाना। ਇਸਲਾਮਾਬਾਦ ਕੀ ਹੈ? ਇਸਲਾਮਾਬਾਦ ਕੋਈ ਮੁਰਸ਼ਦ ਆ ਵੀ ਹਰ ਜਗ੍ਹਾ ਤੇ ਪਹਿਲੇ ਇਸਲਾਮਾਬਾਦ ਜਾਣਾ, ਸਲਾਮ ਕਰਨਾ, ਫਿਰ ਅੱਗੇ ਜਾਣਾ। ਇਸਲਾਮਾਬਾਦ ਜਾਣਾ ਪਹਿਲੇ ਐਮਬੈਸੀ 'ਚ। ਉਹਨਾਂ ਨੂੰ ਕਹਿਣਾ ਮੇਰੇ ਨਾਲ 5 ਜੀ ਨੇ, ਮੇਰਾ ਉੱਥੇ ਤੁਹਾਨੂੰ ਮੇਰਾ ਦੱਸ ਦੇਣਾ, ਮੇਰਾ ਠੀਕ, ਮੇਰਾ ਦੇ ਠੀਕ ਹੈ। ਉਹ ਤੁਹਾਨੂੰ ਇੱਕ ਫਾਰਮ ਦੇਣਗੇ ਸਰ। ਠੀਕ ਹੈ। ਉਹ ਫਾਰਮ ਤੁਹਾਨੂੰ ਦੇਣਗੇ ਚਾਈਨਾ ਬਾਰਡਰ ਦਾ। ਉੱਥੇ Okay। ਚਾਈਨਾ ਬਾਰਡਰ ਤੇ ਤੁਸੀਂ ਵਿਖਾਣਾ, ਉੱਥੇ ਵੀ ਤੁਸੀਂ ਮੇਰਾ ਦੱਸੋਗੇ, ਇਨਸ਼ਾਅੱਲਾ ਤਾਲਾ ਤੁਹਾਨੂੰ ਬਾਰਡਰ ਟਪਾ ਦੇਣਗੇ। ਅੱਗੋਂ ਫਿਰ ਬਾਰਡਰ ਕਿਹੜਾ? ਚਾਈਨਾ ਦਾ? ਚਾਈਨਾ ਦਾ ਬਾਰਡਰ। ਲੋ ਉਹਨੇ ਉਧਰ ਭੇਜਤਾ ਸੀ। ਉੱਪਰਲੀ ਸਾਈਡ ਤੇ ਇਹ ਕੀ ਕਰਨ ਜਾਣਾ ਭਾਈ? ਅਸੀਂ ਲੋਹੇ ਦੀਆਂ ਤਾਰਾਂ ਦੋਰੇ ਉਰੇ ਰਹਿਣਾ ਵਾ। ਹੰਸਾ ਤੇ ਜਾਣਾ ਨਾ ਤੁਸੀਂ। ਅੱਛਾ, ਉੱਥੇ ਗੋਲੀ ਗੋਲੀ ਮਾਰ ਦਿੰਦੇ ਜਦੋਂ ਬਾਰਡਰ। ਸਾਜੀ ਉੱਥੇ ਅੱਲਾ ਮਾਫੀ ਦੇਵੇ, ਤੋਬਾ ਇਸਤਗਫਾਰ। ਉੱਥੇ ਕਿੰਨੇ % ਚਾਂਸ ਹੁੰਦੇ ਕਿ ਤੁਸੀਂ ਗੋਲੀ ਨੂੰ? ਉਸਤਾਦ ਜੀ ਤੁਸੀਂ ਇਧਰੋਂ ਵਾਪਸ ਆਣਾ ਤੇ 10% ਚਾਂਸ ਨੇ ਕਿ ਤੁਸੀਂ ਸੇਫ ਆਓਗੇ। ਮੈਨੂੰ ਆ ਕੇ ਤੁਸੀਂ ਦੱਸੋਗੇ ਜ਼ਰੂਰ ਕਿ ਯਾਰ ਇਹਨੇ ਇੰਜ ਕਰਤਾ, ਉਹਨੇ ਇੰਜ ਕਰਤਾ, ਉਹਨੇ ਇੰਜ ਕਰਤਾ। ਨਹੀਂ ਸਾਹਿਬ, ਬਾਰਡਰ ਤੇ ਸਿੱਧੀ ਗੋਲੀ ਹੈ। ਮੈਂ ਇਸਲਾਮਾਬਾਦ ਤੋਂ ਤੁਹਾਨੂੰ ਇਦਾਂ ਕਰਾਂਗਾ। ਅਸੀਂ ਅਗਰ ਉੱਥੇ ਤੈਨੂੰ ਬਾਹਰ ਲੱਕਮ ਇਸਲਾਮਾਬਾਦ ਕਰ ਉਹ ਯਾਰ ਮੈਂ ਕਿਉਂ, ਲੇਕਿਨ ਮੈਂ ਇਸ ਤੋਂ ਗਿਆ, ਮੈਂ ਪ੍ਰੋਟੋਕੋਲ ਨਾਲ ਗਿਆ ਸੀ ਅਲਹਮਦੁਲਿਲਾ। ਮੇਰੇ ਨਾਲ 4 ਗਾਰਡ ਸਨ। ਤੇ ਅਸੀਂ ਵੀ ਤੇ ਉਸਤਾਦ ਸੱਜਾਦੇ ਜਾਨੀ ਸਾਹਿਬ ਨਾਲ ਚੱਲੇ ਸਾਡਾ। ਓਏ ਬਾਰਡਰ ਤੇ ਕਿਹੜਾ ਸਜਾਦ ਜਾਨੀ? ਤੈਨੂੰ ਮੈਂ ਕਿਹਾ ਉਹ ਉੱਥੇ ਤੁਹਾਨੂੰ ਦੇਖਦੇ ਨਹੀਂ, ਇਹਨਾਂ ਦੇ ਇੰਜ ਰੱਖਣਾ, ਉੱਥੇ ਸਾਨੂੰ ਵੀ ਨਹੀਂ ਵੇਖਦੇ। ਨਹੀਂ ਅਸੀਂ ਆਪ ਉਹਨਾਂ ਨੂੰ ਆਪ ਨਹੀਂ ਪਤਾ ਹੁੰਦਾ ਕਿ ਅਸੀਂ ਕਿਹਨੂੰ ਮਾਰਨ ਲੱਗੇ ਹਾਂ। ਬਸ ਕੋਈ ਸ਼ੈਰ ਨੂੰ ਹਿਲਦੀ ਨਜ਼ਰ ਆਉਂਦੀ ਉਹ ਮਾਰ ਦਿੰਦੇ। ਇਹ ਉਹਦਾ ਟਾਰਗੇਟ ਪਹਿਲੇ ਹਾਂਜੀ, ਉਹ ਉੱਥੇ ਬੜੇ ਮਾਰਦੇ ਨੇ। ਆ ਸੇਮ ਸੋ ਕੰਨੇ ਵਾਲੀ ਜਾਨਵਰ ਹਿਲਦੇ ਨੇ ਬਾਰਡਰ ਤੇ, ਮਾਰਤੇ। ਉਹ ਉਦੋਂ ਡੈਡ ਲਾਈਨ ਜਿਹੜਾ ਉਹਦਾ ਮਾਰ ਦਿੰਦੇ। ਹਾਂਜੀ, ਉਹ ਹੁਣ ਪਹਿਲੇ ਇਹ ਨਹੀਂ ਜਾਂਦੇ ਜਾ ਕੇ ਪਹਿਲੇ ਸ਼ਨਾਖਤੀ ਕੱਢਦਾ, ਹਾਂ ਅੱਛਾ ਤੂੰ ਨੋਨੀ ਆ, ਅੱਛਾ ਆ ਲੈ ਫਿੱਠਾ, ਐਨੀ ਨਹੀਂ ਕਰਦੇ। ਉਹ ਦੜਾਲ ਹਾਂਜੀ, ਉਹ ਮਾਰ ਕੇ ਉਹਨਾਂ ਨੇ ਦੇਖਣਾ ਵੀ ਇਹਨੂੰ ਨਹੀਂ ਕੌਣ ਸੀ, ਜਾਨਵਰ ਸੀ, ਨੋਨੀ ਸੀ ਜਾਂ ਕੋਈ ਇਨਸਾਨ ਸੀ ਕੀ? ਨਹੀਂ ਉੱਥੇ ਨਹੀਂ ਜਾਣਾ ਫਿਰ ਭਾਈ। ਉੱਥੇ ਇਸਲਾਮਾਬਾਦ ਫਿਰ ਕੇ ਆਨੇ ਬਸ, ਬੇਵਾ ਮਜ਼ਾ ਆ ਜਾਣਾ ਉੱਥੇ।
ਉੱਥੇ ਉਸ ਤੋਂ ਬਾਅਦ ਦਰਖਤਾਂ ਦੇ ਨਾਮ ਨੂੰ ਨਹੀਂ ਲਿਖਣੇ, ਕਈ ਹੁੰਦੇ ਨੇ ਨਾ ਦਰਖਤਾਂ ਦੇ ਨਾਮ ਲੈ ਹਾਂ ਉਹ ਕਹਿ ਰਿਹਾ ਅਸੀਂ ਸਪਰੇਅ ਲੈ ਕੇ ਜਾਣੀ ਉੱਥੇ ਹਰ ਜਗ੍ਹਾ ਤੇ ਸਜਾਦ ਜਾਨੀ ਲਿਖ ਕੇ ਆਉਣੀ। ਹਾਂ ਦਿਲ ਬਣਾ ਕੇ ਵਿੱਚ ਤੀਰ ਮਾਰਾਂਗੇ ਉਸਤਾਦ ਜੀ। ਬਹੁਤ ਸੋਹਣਾ ਇਹਦਾ ਕੀ ਕਰੋ। ਤਲਕ ਸਜਾਦ ਜਾਨੀ ਨਾ, ਉਹ ਤੇ ਲਵ ਲਿਖੀ ਦਾ ਆਪਣਾ, ਜਿਵੇਂ ਬੰਦਾ ਕੁੜੀ ਸਾਨੂੰ ਤੁਹਾਡੇ ਨਾਲ ਤੇ ਮੁੰਡੇ ਦਾ ਨਾਮ ਲਿਖ ਦਿੰਦਾ ਵੀ ਆਰ ਯੂ। ਮੈਂ ਲਿਖਿਆ ਇੱਕ ਮਿੰਟ ਕੀ ਆ ਇਹਨਾਂ ਨਾਲ, ਸਾਨੂੰ ਲਵ 1 ਮਹੀਨਾ ਲੇਟ ਕਰੋ ਲਵ ਦਾ, ਹੁਣੀ 1 ਮਿੰਟ 'ਚ ਪਤਾ ਲੱਗ ਗਿਆ। ਲੇਟ ਹੀ ਆ 1 ਮਹੀਨਾ ਲੇਟ ਕਰੋ ਤੁਹਾਨੂੰ ਪਤਾ ਲੱਗੇ ਲਵ ਕਿੰਨਾ ਕਾ 35000 ਦਾ ਲਵ ਆ ਤੈਨੂੰ। ਲੈ ਉਹ ਜਾ ਪਾਗਲਾ, ਤੈਨੂੰ ਪਤਾ ਹੀ ਨਹੀਂ। ਆ ਮੇਰੀ ਬਾਂਹ ਤੇ ਲਿਖਿਆ ਹੋਇਆ ਇੱਥੇ, ਮੈਂ ਲਿਖਾਇਆ ਹੋਇਆ 35000 ਨਹੀਂ ਨਹੀਂ ਉਹਦੇ ਨਾਲ ਸਾਜੀ ਉਹ ਤਜ਼ਾਬ ਦੇ ਨਾਲ ਲਿਖਾਇਆ ਹੋਇਆ। ਐਦੇ ਮੂੰਹ ਤੇ ਵੀ ਤੁਸਾਬ ਨਾ ਹਾਂਜੀ ਉਹ ਲਿਖਾਇਆ ਨਹੀਂ, ਟਾਂਕੇ ਨਜ਼ਰ ਆਉਂਦੇ ਆ ਮੈਨੂੰ ਲਿਖਾਇਆ। ਇਹਨੇ ਕੋਲੇ ਲੈ ਕੇ ਜਾਣਾ, ਉਸ ਤੋਂ ਬਾਅਦ ਗੰਦ ਨਹੀਂ ਪਾਣਾ। ਉੱਥੇ ਮਿਸਾਲ ਦੇ ਤੌਰ ਤੇ ਤੁਸੀਂ ਚੀਜ਼ ਵੈਪਰ ਨਹੀਂ ਸਿੱਟਣਾ, ਕਿਉਂ ਉਹ ਫੜ ਲੈ। ਵੈਪਰ ਅਸੀਂ ਕਿੱਥੋਂ ਸਿੱਟਣਾ, ਅਸੀਂ ਵੈਪਰ ਕਾਹਤੋਂ ਸਿੱਟਣਾ, ਵੈਪਰ ਅਸੀਂ ਲਿਆਉਣਾ ਕਿੱਥੋਂ? ਚੀਮਮ ਖਾਦੀ ਉਹਦਾ ਔਰ ਰੈਪਰ ਰੈਪਰ ਹਾਂ ਸ਼ਾਪਰ। ਆਹੋ ਉਹ ਨਹੀਂ ਸਿੱਟਣਾ, ਫੌਰਨ ਫੜ ਲੈਂਦੇ ਨੇ। ਸਿਗਰਟ ਤੁਸੀਂ ਪੀਣਾ ਨਹੀਂ, ਉਹ ਵੀ ਐਸਟਰੇ ਹੱਥ 'ਚ ਫੜਨੀ। ਉੱਥੇ ਜਿਹੜਾ ਵੀ ਬੰਦਾ ਵੇਖੋਗੇ ਨਾ ਤੁਸੀਂ ਉਹ ਇੰਨੀ ਤਾਂ ਸਫਾਈ ਅਸੀਂ ਸੁਣੀ ਹੀ ਨਹੀਂ ਉੱਥੇ। ਭਾਈ ਫੈਜ਼ਲ ਲੈ ਵੀ ਕੋਲ ਹੀ ਗਈ ਜਾਂਦੇ। ਤੁਸੀਂ ਜਿਹੜਾ ਇਹ ਬੰਦਾ ਜ਼ਿੰਦਗੀ 'ਚ ਇੱਕ ਵਾਰੀ ਉਧਰ ਨੂੰ ਨਹੀਂ ਗਿਆ। ਹਾਂ। ਆ ਜਿਹੜਾ ਪੌਣੇ ਘੰਟੇ ਤੋਂ ਕਹਾਣੀ ਸੁਣਾ ਰਿਹਾ ਹੈ, ਆਪ 4 ਸਾਲ ਦੇ ਹੋ ਗਏ ਨੂੰ ਮੇਰੇ ਨਾਲ ਸਾਲੇ ਨੂੰ, ਮੈਂ ਤੈਨੂੰ ਕਦੀ ਫੈਸਲਾਬਾਦ ਤੋਂ ਬਾਹਰ ਨਹੀਂ ਜਾਂਦਾ ਵੇਖਿਆ। ਇਹ ਕਿਸ ਟਾਈਮ ਚਲਾ ਕੇ ਛੁੱਟੀਆਂ ਲੈ ਕੇ? ਉਸਤਾਦ ਜੀ ਉੱਥੇ ਤੁਸੀਂ ਚਲੇ ਜਾਓ, ਹਰ ਬੰਦੇ ਨੇ ਸਿਗਰਟ ਪੀਂਦੇ ਦੇ ਹੱਥ 'ਚ ਐਸਟਰੇ ਫੜੀ, ਉੱਥੇ ਸਿੱਟਣੇ। ਇੰਨਾ ਸਫਾਈ ਨਹੀਂ ਤੂੰ 4 ਸਾਲ ਤੇ 5 ਸਾਲ ਮੇਰੇ ਕੋ ਹੋ ਗਏ, ਤੂੰ ਕਿਦੋਂ ਗਿਆ? ਉਸਤਾਦ ਜੀ ਮੈਂ ਤਾਂ ਉਸ ਤੋਂ ਪਹਿਲੇ ਗਿਆ ਤੂੰ? ਤਸਵੀਰਾਂ ਦਿਖਾਦਾ ਆਪਣੀ, ਉਸ ਤੋਂ ਪਹਿਲੇ ਗਿਆ ਤੂੰ? ਤਸਵੀਰਾਂ ਦਿਖਾਦਾ ਮੈਂ ਆਪਣੀ। ਦਿਮਾਗ ਖਰਾਬ। ਫਿਰਦੇ ਰਹੇ ਹਾਂ ਅਸੀਂ, ਇੱਥੇ ਆ ਕੇ ਬੌਂਡ ਹੋਏ ਆ। ਇੱਕ ਮਿੰਟ ਇੱਥੇ ਤਾਂ ਤੁਹਾਡੇ ਡਰ ਤੋਂ ਹੀ ਨਹੀਂ ਸੀ ਕਿਤੇ ਗਏ ਯਾਰ, ਉਸਤਾਦ ਬੋਲੇਗਾ ਤੁਹਾਨੂੰ। ਨਹੀਂ ਮੈਂ ਵੀਡੀਓ ਦੇਖੀ। ਤੇਰੇ ਡਰ ਤੋਂ ਮੈਂ ਚੱਲਾਂ ਫੇ। ਨਹੀਂ ਯਾਰ ਅਮਰੀਕਾ ਵੀਡੀਓ ਨਹੀਂ ਦੇਖੀਆਂ ਇਹਨਾਂ ਨੇ, ਵੇਖੀ ਜਿਹਨਾਂ ਵੇਖੋ ਸਾਜੀ ਦਿਖਾਈਆਂ ਇਹਨਾਂ ਨੇ। ਹਿਸਟਰੀਆਂ ਜਿਨ੍ਹਾਂ ਨੇ ਪੜੀਆਂ। ਉਹ ਚੇਅਰ ਲਿਫਟ ਦੇ ਵਿੱਚ ਵੀ ਬੈਠੇ ਬਈ। ਚੇਅਰ ਲਿਫਟ ਤੋਂ ਠੀਕ ਹੈ। ਉਹ ਤੇ ਐਡੀਟਿੰਗ ਹੋ ਜਾਂਦੀ ਆ, ਕੁਰਸੀ ਤੇ ਬਹਿ, ਮੈਂ ਤੈਨੂੰ ਚੇਅਰ ਲਿਫਟ 'ਚ ਮਾਰ। ਕੰਪਿਊਟਰਾਈਜ਼ ਵੀਡੀਓ ਦਿਖਾ ਵੀਡੀਓ। ਵੀਡੀਓ ਮੈਂ ਤਾਜੀ ਤੁਹਾਨੂੰ ਪੇ ਤਾਜੀ ਅੱਖਾਂ ਬੰਦ ਕੀਤੀਆਂ, ਵੇਖਣ ਨਹੀਂ ਦਿੰਦੇ। ਚੇਅਰ ਉਹ ਅੱਗੋਂ ਕਹਿੰਦਾ ਮੈਂ ਤਾਂ ਹਲੇ ਚਲਾਈ ਵੀ ਨਹੀਂ। ਵੀਡੀਓ ਦਾ ਉਸਤਾਦ। ਆਹੋ ਬੜੀ ਮੁਸ਼ਕਲ ਬਚਿਆ, ਇਹ ਅੱਖਾਂ ਬੰਦ ਕਰਕੇ ਬੈਠਾ, ਨਾਲ ਦੇ ਨੇ ਜਾਣ ਕੇ ਚਲੋ ਫੈਸਲ ਸਾਹਿਬ ਉਤਰੀਏ, ਦਰਮਿਆਨ 'ਚ ਹੀ ਉਹਨੇ ਕਹਿ ਦਿੱਤਾ। ਫੈਸਲ ਸਾਹਿਬ ਉਤਰਨ ਲੱਗੇ ਤੇ ਉਹਨੇ ਫੜ ਲਿਆ, ਬੜੀ ਮੁਸ਼ਕਲ। ਨਹੀਂ ਤੇ ਉਹ ਮਜ਼ਾ ਆਉਣਾ ਸੀ ਜਦੋਂ ਥੱਲੇ ਨੇ ਵੱਜਣਾ ਸੀ ਪਾਰਟਨਰ ਟੁੰਮ ਟੁੰਮ। ਨਹੀਂ ਨਹੀਂ ਜੇਲ ਲਿਫਟ ਦੇ ਵਿੱਚ ਵੜਿਆ ਤੇ ਜਦੋਂ ਸੈਂਟਰ 'ਚ ਪਹੁੰਚੀ ਤਾਂ ਰੋਕ ਲਿਆ, ਨੇ ਸਮਝਿਆ ਵੀ ਪਹੁੰਚ ਗਏ। ਉਹ ਗੋਲ ਕੇ ਨਿਕਲਿਆ, ਥੋੜਾ ਜਿਹਾ ਤੁਰਿਆ, ਬਾਅਦ ਦੇਖਿਆ ਥੱਲੇ ਉਧਰ ਬਿੱਲੀਆਂ ਗੁਸ਼ੂ। 6 ਲਿਫਟ ਵਾਲੇ ਨਾਲ ਵਿੱਚ ਘਰ ਕਰਕੇ ਨਾ ਇੱਕ ਵਾਰੀ ਰੋਕਦੇ ਆ, ਮੰਜ਼ਰ ਦਿਖਾਉਂਦੇ ਆ, ਫਿਰ ਚਲਾਉਂਦੇ ਆ ਏਦਾਂ ਝਟਕਾ ਜਿਹਾ ਲਾ ਕੇ। ਹਿਸਟਰੀ ਦੱਸ ਦੇ। ਹਾਂ ਨਹੀਂ ਮਤਲਬ ਨਹੀਂ ਹਿਸਟਰੀ ਨਹੀਂ ਦੱਸਦੇ ਉੱਥੇ, ਹਿਸਟਰੀ ਸਮਝ ਹੀ ਨਹੀਂ ਆਉਣੀ ਕੋਈ ਦੱਸੇ ਵੀ ਤੇ। ਹਾਂ ਮੈਂ ਟਵਿਨ ਟਾਵਰ ਦੇ ਉੱਤੇ ਜਿਹੜੇ ਆ ਨਾ ਉਸਤਾਦ ਜੀ, ਸੱਚੀ ਮੁੱਚੀ ਮੈਨੂੰ ਉਹ ਲੋਬੀਆ ਕੀ ਕਹਿੰਦੇ ਨੇ ਉਸਤਾਦ ਜੀ, ਕੀ ਕਹਿੰਦੇ ਨੇ? ਫੋਬੀਆ। ਪਾਣੀ ਤੋਂ ਫੋਬੀਆ ਫੋਬੀਆ ਲੋਬੀਆ। ਉਹ ਫੋਬੀਆ ਫੋਬੀਆ ਖਾਨ। ਹਾਂ ਉਹੀ ਆ। ਮੈਨੂੰ ਉਚਾਈ ਤੋਂ ਵੀ ਲੋਬੀਆ ਵਾ। ਮੈਂ ਟਵਿਨ ਟਾਵਰ ਦੇ ਉੱਤੇ ਚੜਿਆ ਉਸਤਾਦ ਜੀ, ਉਹ ਮੈਨੂੰ ਕਰੈਕਟਰ ਹੈ। ਹੁਣ ਮੈਨੂੰ ਆਫਰ ਹੈ, ਤੁਸੀਂ ਦੁਬਈ ਕਿੰਨੀ ਵਾਰੀ ਗਏ ਹੋ? ਅੱਲਾ ਜਾਣਦਾ, ਮੈਨੂੰ ਦੁਬਈ ਦੇ ਵਿੱਚ ਸਪੈਸ਼ਲ ਗੈਸਟ ਮੈਂ ਜਾਣਾ ਹੈ। ਕਹਿੰਦੇ ਜੀ ਬੁਰਜ ਖਲੀਫਾ ਦੇ ਉੱਤੇ ਚੜਾਉਣਾ ਤੁਹਾਨੂੰ। ਹਾਂ ਸਹੀ ਆ, ਠੀਕ ਹੈ। ਜਿਹੜਾ ਮਰਜ਼ੀ ਚੱਲ ਜਾਵੇ, ਉਹ 'ਚ ਕਿਹੜੀ ਗੱਲ ਹੈ? ਤੁਸੀਂ ਤਾਂ ਨਹੀਂ ਗਏ ਕਦੇ? ਉਹ ਮੈਂ ਤੇ ਨਹੀਂ ਗਿਆ ਨਾ, ਇਹ ਐਡੀ ਕਿਹੜੀ ਗੱਲ, ਤੂੰ ਜਿਹੜਾ ਮਰਜ਼ੀ ਉਹਨਾਂ ਨੇ ਅੰਦਰ ਟਿਕਟ ਲਾਈ, ਲੈ ਕੇ ਜਿਹੜਾ ਮਰਜ਼ੀ ਚੱਲ ਜਾ। ਲੈ ਕੇ ਚੜ੍ਹ ਪਰ ਟੌਪ ਤੇ ਉਹ ਉਹ ਜਿਹੜਾ- ਟੌਪ ਤੇ ਚੜ ਜਾ, ਤੂੰ ਪੈਸੇ ਦੇ, ਤੂੰ ਚੜ ਜਿੱਥੇ ਮਰਜ਼ੀ। ਨਹੀਂ ਪੈਸੇ ਨਹੀਂ, ਉਹ ਇਹ ਵੀ ਗੈਸਟ ਹੈ। ਉਹ ਯਾਰ ਉਹੀ ਹੁੰਦੇ ਸਾਰੇ। ਫੀਸ ਹੁੰਦੀ ਆ ਉਹਦੀ। ਇੱਕ ਉਹ ਪੈਰਾਸ਼ੂਟ ਬਣ ਕੇ ਨਾ ਗਿਆ ਸੀ, ਪਤਾ ਨਹੀਂ ਕਿਹੜਾ ਇੰਡੀਆ ਦਾ ਕਿ ਅੰਗਰੇਜ਼ ਡਰਾਈਵ। ਉਹਨੇ ਉਹਦੇ ਉੱਤੇ ਖਲੋ ਕੇ ਇਦਾਂ ਖਲੋ ਕੇ ਪਾਏ ਨਾ, ਹੱਥ ਵੀ ਨਹੀਂ ਫੜਿਆ ਕਿਸੇ ਖੰਭੇ ਨੂੰ, ਇਦਾਂ ਖਲੋ ਕੇ ਉਹਨੇ ਕੈਮਰਾ ਡਰੋਨ ਕੈਮਰੇ ਦੇ ਨਾਲ ਵੀਡੀਓ ਬਣਾਈ। ਯਾਰ ਉਹ ਤੇ ਕੀਤਾ ਉਹਨਾਂ ਨੇ, ਉਹ ਕਮਰਸ਼ੀਅਲ ਨਹੀਂ ਬਣਾਈ ਉਹਨਾਂ ਨੇ ਆਪਣੀ 에ਅਰਲਾਈਨ ਦੀ, ਐਮਰੇਟਸ ਦੀ। ਉੱਤੇ ਖੜੀ ਕੁੜੀ। ਹਾਂਜੀ ਹਾਂਜੀ ਉਸਤਾਦ ਜੀ ਵੇਖੋ ਕੀ ਆ। ਉਹਦੇ ਪਿੱਛੋਂ ਐ ਜਹਾਜ਼ ਲੰਘਦਾ ਪੂਰਾ। ਕੀ ਉਹਦਾ ਜਿਗਰਾ ਯਾਰ, ਉਹ ਡਰਦੀ ਹੀ ਨਹੀਂ। ਅੱਛਾ ਹੁਣ ਨਾ ਉਸਤਾਦ ਜੀ ਤੁਸੀਂ ਇੱਕ ਹੋਰ ਚੀਜ਼ ਮੈਂ ਤੁਹਾਨੂੰ ਕਹਿੰਦਾ, ਸ਼ਾਇਦ ਨਾਮ ਮਿਲ ਜੇ। ਖਾਣ ਪੀਣ ਦਾ ਕੀ ਕਰਨਾ, ਖਾਣ ਪੀਣ ਉਥੋਂ ਹਾਂ ਮੈਂ ਪਕਾ ਲੂੰਗਾ ਸਾਜੀ। ਔਰ ਨਹੀਂ ਉਸਤਾਦ ਜੀ ਇੱਕ ਮਿੰਟ, ਖਾਣ ਪੀਣ ਦਾ ਮੈਂ ਤੁਹਾਨੂੰ ਦੱਸਣਾ। ਉਹ ਕਿਹੜੀ 에ਅਰਲਾਈਨ ਹੈਗੀ ਹੈ ਜਿਹੜੀ ਸਭ ਤੋਂ ਮਸ਼ਹੂਰ ਹੈ? ਬਲੂ ਐਮਰੇਟਸ, ਐਮਰੇਟਸ ਤੋਂ ਇਲਾਵਾ ਜਿਹੜੀ ਬਲੂ 에ਅਰ ਬਲੂ। 에ਅਰ ਬਲੂ। ਉਸਤਾਦ ਜੀ ਉਹਨਾਂ ਨੂੰ ਥੱਲੇ ਕਹਿਣਾ ਕਿ ਜਹਾਜ਼ ਦੇ ਥੱਲੇ ਹੀ ਸਿੱਟਣ, ਲਾਈਟਾਂ ਨਹੀਂ ਹੁੰਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਜਲਦੀਆਂ, 에ਅਰ ਬਲੂ ਜਾਂ ਕੋਈ ਵੀ ਉਹ ਦੂਸਰੀ ਐਮਰੇਟਸ, ਉਹ ਇੱਥੇ ਲਿਖਣ ਤਾਂ ਕਿ ਉਚਾਈ 'ਚ ਵੀ ਜਹਾਜ਼ ਜਾਵੇ। ਉਹ ਐਮਰੇਟਸ ਦਾ ਪਤਾ ਲੱਗਦਾ, ਐਮਰੇਟਸ ਦੇ ਥੱਲੇ ਲਿਖਿਆ। ਨਹੀਂ ਐਮਰੇਟਸ ਦੇ ਥੱਲੇ ਨਹੀਂ ਲਿਖਿਆ, ਉਹਨਾਂ ਕੋਲ ਲਾਈਟਾਂ ਬੱਲਣ। ਮੈਂ ਕਹਿ ਦਿੰਦਾ, ਉਹਨਾਂ ਨੂੰ ਕਹਿਣਾ ਉਹ ਮੈਨੂੰ ਨਾਮ ਦੇ। ਨਹੀਂ ਮੈਂ ਜਾ ਕੇ ਕਹਿ ਦਾਂਗਾ। ਖਾਣ ਪੀਣ ਦਾ ਹੁਣ ਉਸਤਾਦ ਜੀ ਇੱਥੋਂ ਤੁਸੀਂ ਲੈ ਕੇ ਜਾਣਾ। ਤੁਹਾਨੂੰ ਮੈਂ ਕਹਿੰਦਾ ਇੱਥੇ ਪਿਆਜ਼ ਹੋ ਰਹੇ, ਉੱਥੇ ਹੋ ਰਹੇ। ਨੋਕੀ ਇੱਥੇ ਹੋ ਰਹੇ, ਇੱਥੇ ਹੋ ਰਹੇ। ਉਹੀ ਮੈਂ ਤਾਂ ਕਹਿੰਦਾ ਨੇਚਰ ਚੇਂਜ ਆ ਉੱਥੇ, ਸਾਰਾ ਕੁਝ ਉੱਥੇ change ਆ। ਗੇਮ ਹੋ ਰਹਾ। ਸਭ ਉੱਥੇ ਪਿਆਜ਼ ਗਿਟਕ ਵਾਲਾ ਵਾ ਜੀ। ਹਾਂਜੀ ਤੇ ਟਮਾਟਰ ਟਮਾਟਰ ਉਹਦੇ ਭਰ ਕੇ ਪਕਾਈਦੇ ਆ। ਟਮਾਟਰ ਛਿੱਲ ਕੇ ਕੱਟੋ। ਹਾਂ ਟਮਾਟਰ ਭਰ ਕੇ ਪਕਾਈਦੇ। ਉਹ ਬੇਰ ਜੀ ਉੱਥੇ ਤੁਸੀਂ ਜੋ ਵੀ ਖਾ ਰਹੇ ਹੋ ਉਹਦੇ ਨਾਲ ਹਲਕੇ ਹਲਕੇ ਕਰੇਲੇ ਕੱਟੇ ਹੋਣ, ਛਾਲੀ ਚ ਉੱਤੇ ਨਿੰਬੂ ਪਾ ਕੇ ਨਾਲ ਨਾਲ ਖਾਈ ਜਾਓ। ਅੱਛਾ ਜੀ। ਮਿੱਠੇ ਕਰੇਲੇ ਮਿੱਠੇ। ਹਾਂ
ਉਹਨੇ ਮੈਨੂੰ ਕਿਹਾ ਰੋਸਟ ਖਾਣਾ, ਮੈਂ ਕਿਹਾ ਹਾਂ ਲੈ ਕੇ। ਮੈਂ ਕਿਹਾ ਰੋਸਟ ਹੁਣ ਉਸਤਾਦ ਜੀ ਲਫ਼ਜ਼ ਹੀ ਐਸਾ ਹੈ ਕਿ ਉਹ ਯਾਰ ਲੈ ਆਇਆ ਰੋਸਟ। ਹਾਂ ਸਟੀਮ ਰੋਸਟ। ਉਸਤਾਦ ਜੀ ਉਹ ਲੈ ਕੇ ਆਏ ਨੇ ਮੇਰੇ ਕੋਲ, ਮੈਂ ਨਹੀਂ ਖਾਦਾ। ਕਿਉਂ? ਉਸਤਾਦ ਜੀ ਮੁਰਗਾ ਵਿੱਚ ਜਿਵੇਂ ਅਸੀਂ ਗੋਸ਼ਤ ਉਬਾਲੀ ਦਾ ਹੈ ਨਾ, ਉਬਾਲ ਕੇ ਜਿਹੜੀ ਯਖਣੀ ਜੀ ਨਿਕਲਦੀ, ਹਾਂ। ਉਹ ਰੋਸਟ ਸੀ ਉਹਨਾਂ ਚਲੋ ਛੋਲੇ ਵਾਲਾ। ਦਾ। ਨਹੀਂ ਯਾਰ, ਉਹ ਤਾਂ ਬੜੇ ਮਜ਼ੇਦਾਰ ਨਹੀਂ ਹੈ ਭਾਈ ਬੜੇ ਅੱਛੇ, ਲੇਕਿਨ ਉਹ ਨਾ ਪੌਣੀ ਹੱਡੀ ਪਕਾਉਂਦੇ ਆ। ਪਾਰਟੀਆਂ ਬਹੁਤ ਆਲਾ ਧੋ ਕੇ ਵਿੱਚ ਦਾਲ ਪਕਾਉਂਦੇ ਨੇ ਅਸੀਂ। ਉੱਥੇ ਕਹਿੰਦੇ ਆ ਪਿਆਜ਼ ਕੱਟੋ, ਅੱਖਾਂ 'ਚੋਂ ਪਾਣੀ ਨਹੀਂ ਨਿਕਲਦਾ। ਹਾਂ, ਸਹੀ। ਕੰਨ ਵਗਣ ਲੱਗ ਪੈਂਦੇ ਹਾਂਜੀ ਅੱਛਾ ਉਲਟਾ ਹਾਂਜੀ। ਹੋ ਕੇ। ਐਦਾਂ ਹੀ ਇਹ ਤੇ ਇੱਥੋਂ ਲੈ ਜਾਂਗੇ ਆਪਾਂ। ਕੇਲੇ ਜਿਹੜਾ ਲਸਣ ਆ ਉੱਥੇ ਇੰਜ ਛਿਲੀ ਦਾ ਲਸਣ ਜੀ। ਐਦਾਂ ਹੀ ਬਿਲਕੁਲ ਇਸ ਤਰ੍ਹਾਂ ਹੀ। ਟਮਾਟਰ ਆਰੀ ਨਾ ਕੱਟਣਾ ਪੈਂਦਾ। ਬਹੁਤ ਸਿਸਟਮ। ਪੱਕੇ ਹੋ ਜਾਂਦੇ ਨਾ ਬਰਫ਼ ਦੇ ਵਿੱਚ ਰਹਿ ਰਹੇ। ਹਾਂਜੀ, ਉੱਥੇ ਗੋਂਗਲੂ ਦਾ ਹਾਰਡਬਾਲ ਖੇਲਦੇ ਲੋਕੀ। ਅੱਛਾ ਜੀ। ਹਾਂਜੀ ਧਨੀਆ ਜਿਹੜਾ ਇਹ ਆਰੇ ਤੇ ਖੜਨਾ ਪੈਂਦਾ, ਆਰੇ ਤੇ ਤਾਂ ਸਫਾਈ ਪਸੰਦ ਉਸਤਾਦ ਜੀ। ਆਮ ਬੰਦਰੋਂ ਬਰਾਉਨ ਹੈਗੇ ਨੇ ਸਾਰੇ। ਸਫਾਈ ਹਾਂ ਉਸਤਾਦ ਜੀ, ਦੁੱਧ ਲਾਜ਼ਮੀ ਲੈ ਕੇ ਜਾਣਾ ਸੁੱਕਾ ਦੁੱਧ ਨਾਲ, ਉਹ ਟੀ ਬੈਗ 30 ਪੈਕ ਹਾਂਜੀ ਆ ਉਹ ਲੈ ਕੇ ਜਾਣਾ ਤੁਹਾਨੂੰ। ਓਏ ਕਦਮ ਤੇ ਹੋਟਲ ਆਉਂਦੇ ਰਸਤੇ, ਉੱਥੇ ਉੱਤਰ ਕੇ ਅਸੀਂ ਵਲੋਗ ਬਣਾ। ਅਸੀਂ ਕਿੱਥੇ ਤੇ ਭਾਂਡੇ ਟਿੰਡੇ ਚੁੱਕੀਏ, ਇੱਥੇ ਚਾਹ ਬਣਾਉਂਦੇ ਫਿਰੀਏ। ਨਹੀਂ ਨਾ। ਦੁਨੀਆ ਸਾਰੀ ਜਾਣਦੀ ਉੱਥੇ, ਤੂੰ ਲੈਦਾ ਹੀ ਸਾਨੂੰ ਡਰਾਈ ਜਾਂਦੇ ਆ। ਉਹ ਸਫਾਈ ਉੱਥੇ ਜਿੰਨੀ ਸਫਾਈ ਹੈ ਨਾ, ਤੁਹਾਨੂੰ ਵੜਨ ਨਾ ਦੇਣੀ ਕਿਸੇ ਨੂੰ ਉੱਥੇ। ਇੱਥੇ ਮੁਰਗੇ ਫਸਲਾਂ ਚੁੱਕਦੇ ਆ, ਐਦਾਂ ਹੀ ਥੱਲੇ ਪੂਰਾ ਪੌਦਾ ਜਿਹਾ ਉੱਤੇ ਮੁਰਗਾ ਲਗਾਇਆ ਕਰਕੇ ਪੱਕ ਗਿਆ ਵੀ ਲਾ ਤੇ ਲਓ। ਬੱਕਰੇ ਦਰਖਤਾਂ ਤੋਂ ਜਿੰਨੇ ਮਰਜ਼ੀ ਤੋਂ। ਹਾਂ, ਤੋੜ ਲਓ ਜਿੰਨੇ ਮਰਜ਼ੀ। ਸਹੀ ਗੱਲ। ਅੱਛਾ ਜੀ। ਆਂਡੇ ਵੀ ਉੱਗਦੇ ਆ ਹਾਂਜੀ। ਜਿੱਦਾਂ ਮੂਲੀਆਂ ਨਹੀਂ ਉੱਗਦੀਆਂ, ਆਂਡੇ ਵੀ। ਅੱਛਾ ਜੀ। ਆ ਬਤੌਂ 'ਚ ਗਿਟਕ ਹੁੰਦੀ ਉੱਥੇ। ਆਹ ਕੱਲ ਉੱਥੇ ਗਿਟਰ ਕਿੰਨੇ ਆ ਫਲਾਂ ਚ ਜੀ? ਬਤਾਉਂ ਚ ਪਾਤੀ ਉਹਨੇ। ਠੀਕ ਹੈ। ਅੱਗੇ ਟਿੰਡੇ ਆ ਜਿਹੜੀ ਸੀ। ਕੱਲ ਉੱਥੇ ਇੱਕ ਬੰਦੇ ਘਰ ਗੋਭੀ ਹੋਈ। ਹਾਂ ਚਲੋ। ਏਡੀ ਕਿਹੜੀ ਗੱਲ ਉਸਤਾਦ ਜੀ। ਉੱਥੇ ਨਿੰਬੂ ਜਿਹੜਾ ਵੱਡਾ ਵਾ, ਪਹਿਲੇ ਚਾਕੀ ਕੱਟ ਕੇ ਦਿਖਾਉਂਦੇ ਨਿੰਬੂ ਦੀ। ਵੀ ਦੇ ਲੋ ਖੱਟਾ ਚੈੱਕ ਕਰ ਲੈ ਜੀ। ਨਹੀਂ ਦੇ ਲੋ ਪਾਣੀ ਵਾਲਾ। ਅੱਛਾ ਜੀ। ਹਾਂਜੀ ਸੋਬਤ ਲਾਜ਼ਮੀ ਉਸਤਾਦ ਜੀ ਉੱਥੇ ਖਾਣਾ। ਹਾਂ, ਸੋਬਤ ਚ ਤੇ ਮੈਂ ਉੱਥੇ ਮੇਰਾ ਮਨ। ਸੋਬਤ ਉਸਤਾਦ ਜੀ ਲਾਜ਼ਮੀ। ਸੋਬਤ ਇੱਕ ਉਹ ਰੋਟੀ ਦਾ ਨਾਮ ਹੈ। ਅੱਛਾ। ਰੋਟੀ ਮਾਸ਼ਾਅੱਲਾ ਏਡੀ ਹੈ ਉਹ ਯਾਰ ਉਹ ਏਡੀ ਨਹੀਂ ਹੁੰਦੀ ਸੋਬਤ, ਇੱਕ ਉਹ ਹੋਰ ਚੀਜ਼ ਆ। ਡਿਸ਼। ਹਾਂਜੀ, ਉਹ ਭਾਵੇਂ ਛੋਟੀ ਚ ਵੀ ਬਣਾ ਲਓ, ਵੱਡੀ ਚ ਬਣਾ ਲਓ, ਇਹ ਚ ਬਣਾ ਲਓ, ਉਹ ਨਹੀਂ ਰੋਲਾ। ਉਹ ਹੁੰਦੀ ਆ ਉਹ ਸ਼ੋਰਬੇ ਟੈਪ ਦੇ ਵਿੱਚ ਰੋਟੀ ਭੇਈ ਹੁੰਦੀ ਤੇ ਹੱਥ ਦੇ ਨਾਲ ਖਾਣੀ ਤੁਸੀਂ। ਉੱਤੇ ਮਸਾਲਾ ਪਾ ਕੇ, ਉਹਦਾ ਮਸਾਲਾ ਵੀ ਲੈਦਾ ਮਿਲਦਾ ਉਹਨਾਂ ਕੋਲ ਹਾਜਤ ਵੀ ਮਿਲਦੀ ਆ। ਹੈ। ਹਾਜਤ ਵੀ ਮਿਲਦੀ ਆ ਉਹਨਾਂ ਕੋਲ। ਓਏ ਉਹਨਾਂ ਜਿੰਨਾ ਕੋ ਸੋਬਤ ਮਿਲਦੀ ਹੈ। ਮਾਨੇ ਕਹਿੰਦੇ ਇਹਨੂੰ ਰੋਟੀ ਨੂੰ ਉਸਤਾਦ ਜੀ। ਮੰਨੀ। ਕਾਰਪਟ ਜਿੱਡੀ ਰੋਟੀ ਹੁੰਦੀ। ਹਾਂ ਪਰੇਸ਼ਾਨ ਉਸਤਾਦ ਜੀ, ਲੱਤ ਫੜਦੇ ਨੇ ਪਿੱਛੇ ਇੱਕ ਕਰੈਕਟਰ ਹੈਗਾ ਹਾਂ। ਖਲੋਤਾ ਹੈ, ਜਿਹੜਾ ਤੰਦੂਰ ਚ ਲਾ ਰਿਹਾ ਵਿੱਚ ਨਾ, ਲਾ ਰਹੇ ਵੜ ਕੇ। ਉਹਨੇ ਨੀਵਾਂ ਜਾਣਾ, ਉਹਨੇ 4 ਰੋਟੀਆਂ ਰੱਖਣੀਆਂ। ਓਏ ਉਹ ਬੜਾ ਕਰਦੇ ਨੇ, ਪੂਰਾ ਊਂਠ ਅਰਬੀ, ਪੂਰਾ ਊਂਠ ਵਿੱਚੋਂ ਨਿਜ਼ਾਮ ਕੱਟ ਕੇ ਪੂਰੇ ਦਾ ਪੂਰਾ ਊਂਠ ਦਰਮਿਆਨ ਜਿਹਾ ਭਾਇਆ ਹੁੰਦਾ ਤੇ ਸਾਈਡਾਂ ਤੇ ਅਰਬੀ ਬੈਠੇ ਰੁੱਖ ਖਾ ਰਹੇ। ਆਹੋ, ਆਹ ਵੀ ਬੈਠੇ ਪੱਕੀ ਨੂੰ ਐ ਕਰਦੇ, ਉਹ ਵੀ ਕਰਦਾ ਐਵੇਂ ਕਰਦਾ। ਨਹੀਂ ਪੂਰਾ ਉਂਠ ਏਦਾਂ ਹੀ ਪਾਇਆ ਹੁੰਦਾ ਨਾ। ਹਾਂਜੀ, ਉਹ ਖਾਂਦੇ ਆ। ਏਦਾਂ ਹੀ ਆ। ਉਹ ਐਸਾ ਗਲਿਆ ਹੁੰਦਾ, ਉਹ ਤੇ ਵਿੱਚ ਥੱਲੇ ਦੇ ਚਾਵਲ ਹੁੰਦੇ ਨੇ ਨਰਮ। ਉਹ ਇੰਜ ਝਾੜੋ ਤੇ ਹੱਡੀਆਂ ਸਾਈਡ ਤੇ। ਆਹੋ, ਇਹ ਉੱਥੇ ਗਿਆ ਨਾ ਤੇ ਆਰਾਮ ਨਾਲ ਉੱਤੇ ਬੈਠ ਕਰਨ ਲੱਗ ਪਿਆ। ਉਹਨੇ ਕਿਹਾ ਸਾਲਿਆ ਅਸੀਂ ਖਾਣਾ। ਉਸਤਾਦ ਜੀ ਉਹ ਵੀ ਐਸਾ ਟੇਠਾ ਉੱਠ ਕੇ ਤੁਰ ਪਿਆ ਗੋਲ ਲੈ ਕੇ। ਉਸਤਾਦ ਜੀ ਚੌਲ ਕਿੱਲਰ ਤੇ ਜਾਣਾ। ਦਮ ਪੁਖਤ ਖਵਾ ਦੇ ਉਸਤਾਦ ਜੀ। ਉਹ ਵੀ ਖਵਾ ਦਾਂਗੇ ਤੈਨੂੰ। ਦਮ ਪੁਖਤ ਉਹਦੇ ਇੱਥੋਂ ਵੀ ਖਾ ਜਾਣਾ। ਇੱਥੇ ਕਿੱਥੇ ਪੂਰੇ ਫੈਸਲਾ ਬਚਦੀਆਂ। ਉਹ ਜਿੱਥੋਂ ਮਰਜ਼ੀ ਖਾ ਲਾ, ਮੈਂ ਤੈਨੂੰ ਬਣਾ ਦਿੰਦਾ ਦਮ ਪੁਖਤ। ਉਹ ਜ਼ਮੀਨ 'ਚ ਦੇ ਕੇ ਉਹਨੂੰ ਬਣਾਈਦਾ ਵਾ ਬੱਕਰਾ। ਕੋਲੇ ਹਾਂਜੀ ਚੌਲ ਪਾ ਕੇ ਵਿੱਚ ਬਟਰ ਪੇਪਰ ਚ ਲਵੇੜ ਕੇ। ਉਹ ਮੈਂ ਖਾਦਾ ਸਤਾਰ। ਪਿਸ਼ਾਵਰ ਕਿਸਾ ਅਸੀਂ ਇਹ ਤੇ ਹੀ ਬਣਾਇਆ ਸੀ ਘਰ ਪਹਿਲੇ ਦਿਨ। ਐਦਾਂ ਹੀ ਹੈ। ਹਾਂਜੀ। ਬਿਲਕੁਲ ਮਾਲਕਾਂ ਨੇ ਖੁਸ਼ ਹੋ ਕੇ ਪਾਵੇ ਇਹਨੂੰ ਦੇ ਦਿੱਤੀ ਸੀ। ਇਹਦੇ ਮਹੱਲੇ 'ਚ ਕਿਸੇ ਨੇ ਇਹਨੂੰ 1.5 ਪਾ ਤੋਂ ਵੱਧ ਗੋਸ਼ ਨਹੀਂ ਦਿੱਤਾ। ਤੁਹਾਡੇ ਘਰ ਸਾਰਾ ਸਾਲ ਦਮ ਭੁਖਤ ਰਹਿੰਦੀ ਹੈ। ਜਿੱਤੇ ਉਹ ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਅਗਲੇ ਵਲੋਗ 'ਚ ਪੂਰੀ ਕੋਸ਼ਿਸ਼ ਆ ਕਿ ਅਸੀਂ ਤੁਹਾਨੂੰ ਕਿਤੇ ਬਾਹਰ ਹੀ ਮਿਲਾਂਗੇ, ਕਿਤੇ ਸਫ਼ਰ 'ਚ ਮਿਲਾਂਗੇ। ਕੈਮਰੇ ਨਹੀਂ ਬੰਦ ਹੋਣੇ। ਤੁਸੀਂ ਜਾਣਾ ਫੈਸਲ ਸਾਹਿਬ ਕਿਤੇ ਨਹੀਂ ਉਸਤਾਦ ਜੀ, ਮੈਂ ਕੱਲ ਨੂੰ ਰਿਕਾਰਡਿੰਗ ਤੇ ਚੱਲਣਾ। ਬਸ ਅੱਜ ਮੇਰੀ ਭਾਂਜੀ ਦੀ ਮਾਸ਼ਾਅੱਲਾ ਮਹਿੰਦੀ ਹੈ, ਕੱਲ ਬਰਾਤ ਹੈ, ਪਰਸੋਂ ਵਲੀਮਾ। ਚਲੋ ਅੱਲਾ ਖੈਰ ਕਰੇ। ਤੇ ਫਿਰ ਟਰੂ ਹੋਏਗਾ ਵਲੀਮਾ। ਅੱਲਾ ਖੈਰ ਕਰੇ। ਮਿੱਠਾ ਵੀ ਅੱਜ ਨਹੀਂ ਆਇਆ। ਮਿੱਠੇ ਦੇ ਵੀ ਅੱਜ ਭਰਾ ਦਾ ਉਹ ਸੀ, ਵਲੀਮਾ ਸੀ। ਤੇ ਇਨਸ਼ਾਅੱਲਾ ਮਿੱਠਾ ਵੀ ਉਦੋਂ ਦੇ ਨਾਲ ਹੀ ਹੋਏਗਾ ਸਾਡੇ। ਠੀਕ ਹੈ ਜੀ। ਤੇ 30 ਨੂੰ ਮੈਂ ਉਸਤਾਦ ਜੀ ਰਿਕਾਰਡਿੰਗਾਂ ਤੇ ਜਾਣਾ ਤੇ 11 ਨੂੰ ਵਾਪਸੀ, ਯਾਨੀ ਕਿ 10 ਨੂੰ ਉੱਥੋਂ ਮੈਂ ਰਾਤ ਨੂੰ ਨਿਕਲਣਾ ਤੇ 11 ਨੂੰ ਮੈਂ ਪਾਕਿਸਤਾਨ। ਡਨ ਹੋ ਗਿਆ। ਅਸੀਂ ਵੀ 11 ਤੱਕ ਆ ਜਾਣਾ। ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਫਿਰ ਐ ਨਾ ਹੋਵੇ ਕੋਈ ਗੇ ਨਾਜ਼ਰੀਨ ਪਤਾ ਹੀ ਨਹੀਂ ਦੱਸ ਕੇ ਨਹੀਂ ਗਏ ਕਿੱਥੇ ਗਏ। ਨਹੀਂ, ਮੈਂ ਕਦੋਂ ਕਿਹਾ ਦੱਸ ਕੇ ਨਹੀਂ ਗਏ। ਮੈਂ ਕਦੋਂ ਕਿਹਾ ਦੱਸ ਕੇ ਨਹੀਂ ਗਏ। ਉਸ ਤੋਂ ਬਾਅਦ 2 ਅਗਸਤ ਦੇ ਵਿੱਚ ਮੈਂ ਕੈਨੇਡਾ ਜਾ ਰਿਹਾ ਵਾਂ। ਠੀਕ ਹੈ। ਠੀਕ, 2 ਅਗਸਤ ਨੂੰ। ਓਕੇ, ਅੱਲਾ ਖੈਰ। 2 ਅਗਸਤ ਨੂੰ ਮੈਂ ਕੈਨੇਡਾ ਜਾ ਰਿਹਾ ਵਾਂ ਤੇ 13 ਦਿਨ ਦਾ ਮੇਰਾ ਟੂਰ ਹੈਗਾ ਕੈਨੇਡਾ ਦਾ। ਓਕੇ ਜੀ। ਠੀਕ ਹੈ ਨਾ। ਉਸ ਤੋਂ ਬਾਅਦ ਫਿਰ ਮੈਂ ਵਾਪਸ ਅਮਰੀਕਾ ਛੁੱਟੀਆਂ ਪਹਿਲੇ ਐਡਵਾਂਸ ਦੇ ਵਿੱਚ। ਉਸ ਤੋਂ ਬਾਅਦ 14 ਅਗਸਤ ਨੂੰ ਉਸਤਾਦ ਜੀ। ਓਏ ਅੱਛਾ, ਮੈਂ ਸਿਆਪਾ ਹੀ ਪਾ ਲਿਆ ਤੈਨੂੰ ਪੁੱਛ ਕੇ। 14 ਅਗਸਤ ਨੂੰ ਪਤਾ ਕੀ ਹੈ? ਕੀ ਹੈ? ਆਜ਼ਾਦੀ। 14 ਅਗਸਤ ਨੂੰ ਮੇਰੇ ਬੰਬ ਧਮਾਕਾ ਹੋਇਆ ਸੀ। ਯੋਮੇ ਵਫਾਤ। 14 ਅਗਸਤ ਨੂੰ ਮੇਰੇ ਅੱਬੂ ਫੌਤ ਹੋਏ ਸੀ।
ਮੈਂ 14 ਅਗਸਤ ਨੂੰ ਪੈਦਾ ਹੋਇਆ ਸੀ ਉਸਤਾਦ ਜੀ। ਅੱਲਾ ਦੀ ਕਸਮ ਹੈ, ਮੇਰੀ 14 ਅਗਸਤ ਨੂੰ ਬਰਥਡੇ। ਦੇਖੋ ਯਾਰ ਕੋਈ ਇਹ ਚ ਕੋਈ ਇਹ ਚੀਜ਼ ਦਾ ਗੱਲ ਨਹੀਂ, ਤੁਹਾਡੀ ਕਦੋਂ ਭਲਾ ਤੁਹਾਨੂੰ ਪਤਾ ਮੇਰੀ ਨਹੀਂ ਪਤਾ ਨਹੀਂ, ਮੈਂ ਅੰਦਾਜ਼ਾ ਨਹੀਂ ਰੱਖੀ ਹੈ। ਹੈ? ਹਾਂ ਨਹੀਂ ਨਹੀਂ 26 ਅਗਸਤ ਜਦੋਂ ਦਿਲ ਕੀਤਾ 15 ਅਪ੍ਰੈਲ 15 ਜੂਨ 15 ਅਪ੍ਰੈਲ 15 ਜੂਨ ਨੂੰ ਉਸਤਾਦ। 15 ਅਪ੍ਰੈਲ ਉਹ ਜੂਨ ਹੈਗਾ ਉਸਤਾਦ ਜੀ, ਜੂਨ। ਉਹ ਜੂਨ ਕਿੱਡਾ ਉਹ ਯਾਰ 1/4 1998 ਅਪ੍ਰੈਲ ਆਹ 1998 ਆਹ 1/4 1998 ਮੇਰੀ ਮਈ ਦੇ ਵਿੱਚ ਇੱਕ ਮਿੰਟ ਉਸਤਾਦ ਜੀ, ਇਦਾਂ ਤੇ ਫਿਰ ਤੁਸੀਂ ਹੋਏ 27 ਸਾਲਾਂ ਦੇ। ਉਹ ਨਹੀਂ। ਉਸਤਾਦ ਜੀ 98 78 ਕਹਿਣਾ ਸੀ ਉਸਤਾਦ ਜੀ ਤੁਸੀਂ। 1962 ਕੋ ਉਸਤਾਦ ਜੀ, ਹੈ ਜੀ 1962 ਨਹੀਂ 63। ਨਹੀਂ ਕਿਉਂ? ਪਾਕਿਸਤਾਨ ਆਜ਼ਾਦ ਹੋਣ ਤੋਂ ਪਹਿਲੇ ਇਹਨਾਂ ਨੇ ਮਸ਼ਵਰਾ ਦਿੱਤਾ ਸੀ ਕਿ ਆਜ਼ਾਦੀ ਲੈ ਲਓ। ਅੱਛਾ ਇੰਨੇ ਵੀ ਬਜ਼ੁਰਗ ਨਹੀਂ ਹੈਗੇ ਯਾਰ। ਨਹੀਂ ਹਾਂਜੀ ਨਹੀਂ ਤੇਰੀ ਤੂੰ ਹੀ ਜਦੋਂ ਆਜ਼ਾਦ ਹੋਇਆ ਨਾ ਉਦੋਂ ਮੈਂ ਹੀ ਮਸ਼ਵਰਾ ਦਿੱਤਾ। ਯਾਰ ਸ਼ਿਟ ਯਾਰ, ਅਪ੍ਰੈਲ ਦੇ ਵਿੱਚ ਸ਼ਾਦੀ ਸੀ ਤੁਹਾਡੀ, ਇਹ ਸਾਲਗਿਰਾ। ਹਾਂ ਮੈਨੂੰ ਖੁਦਾ ਦੀ ਕਸਮ ਮੈਨੂੰ ਚੇਤ ਭੁੱਲਿਆ, ਤੁਸੀਂ ਹੈ ਹੀ ਨਹੀਂ ਸੀ ਇੱਥੇ ਸਰ। ਇੱਥੇ ਹੀ ਸੀ ਬੇਟੇ। ਮੈਂ ਨਹੀਂ ਸੀ ਇੱਥੇ ਫਿਰ। ਹਾਂ ਮੈਂ ਇਹ ਉੱਥੇ ਕਹਿ ਗਿਆ ਹੋਇਆ ਹਾਂ ਸੀਗਾ। 15 ਅਪ੍ਰੈਲ ਹੁਣ ਉਸਤਾਦ ਜੀ ਤੁਸੀਂ ਆਣਾ ਹੈ ਨਾ ਜਦੋਂ, ਹਾਂ ਆਪਾਂ ਧੂਮ ਧਾਮ ਨਾਲ ਸਾਲਗਿਰਾ ਕਰਨੀ, ਮੇਰੇ ਜ਼ੁਮੇ ਸਾਰੀ, ਮੇਰੀ ਮੇਰੇ। ਠੀਕ ਠੀਕ ਓਕੇ ਮੇਰੇ ਜ਼ੁਮੇ ਸਾਰੇ ਜਿੰਨੇ ਵੀ ਟੀਮ ਦੇ ਸਦੱਸਿਆ ਹੈਗੇ ਨੇ, ਸਾਰੇ ਕੁਛ ਨਾ ਕੁਛ ਫੇਵਰ ਕਰੋ ਮੇਰੀ, ਅਸੀਂ ਮਿਲ ਕੇ ਸਾਲਗਿਰਾ ਕਰਦੇ ਉਸਤਾਦ। 4200 ਰੁਪਏ ਦੇ ਸਾਲ ਓਕੇ ਜੀ। ਲੋ ਜੀ ਨਾਜ਼ਰੀਨ, ਓਕੇ ਆਪਣਾ ਖਿਆਲ ਰੱਖੋ ਜੀ, ਜੀਂਦੇ ਰਹੋ, ਹੱਸਦੇ ਵਸਦੇ ਰਹੋ, ਗਲਤੀ ਗੁਸਤਾਖੀਆਂ ਮਾਫ ਕਰਦੇ ਰਹੋ ਸਾਡੀਆਂ, ਤੇ ਆਪਣਾ ਖਿਆਲ ਰੱਖੋ, ਰੱਬ ਰੱਖਾ।